ਪੰਜਾਬੀ ਰੇਡੀਓ ਯੂਐਸਏ, ਪੰਜਾਬੀ ਟੀਵੀ ਯੂਐਸਏ ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਅੱਜ ਦੇ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ। ਮੇਰੇ ਨਾਲ ਪੰਜਾਬੀ ਟੈਕ ਟਾਕ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਸਾਡੇ ਸਾਰੇ ਸਰੋਤੇ ਤੇ ਪੰਜਾਬੀ ਟੀਵੀ ਯੂਐਸਏ ਵੇਖ ਰਹੇ ਸਾਡੇ ਸਾਰੇ ਵਿਊਅਰਸ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਤਕਨੀਕ ਦੀ ਦੁਨੀਆ ਦੀ ਗੱਲਾਂ ਬਾਤਾਂ ਕਰਦੇ ਹਾਂ। ਕੀ ਚੱਲ ਰਿਹਾ, ਉਹਦਾ ਕੀ ਇੰਪੈਕਟ ਹੋਣ ਵਾਲਾ ਆਉਣ ਵਾਲੇ ਸਾਡੇ ਫਿਊਚਰ ਦੇ ਉੱਪਰ, ਤੇ ਕੀ ਟ੍ਰੈਂਡਸ ਚੱਲ ਰਹੇ ਆ। ਸੋ ਇਹਦੇ ਸਾਰੇ ਸੰਬੰਧ ਦੇ ਵਿੱਚ ਅਸੀਂ ਆਪਣੇ ਸਰੋਤਿਆਂ ਨੂੰ ਤੇ ਵਿਊਅਰਸ ਨੂੰ ਰੂਬਰੂ ਕਰਾਉਂਦੇ ਹਾਂ, ਤਾਂ ਕਿ ਅਸੀਂ ਵੀ ਸਮੇਂ ਦੇ ਹਾਣੀ ਬਣ ਸਕੀਏ ਟੈਕ ਵਰਲਡ ਦੇ ਵਿੱਚ ਖਾਸ ਤੌਰ ਤੇ। ਬਿਲਕੁਲ ਹਰਵਿੰਦਰ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਟੈਕਨੋਲੋਜੀ ਦੇ ਵਿੱਚ ਕੀ ਕੁਛ ਚੱਲ ਰਿਹਾ, ਉਹ ਸਾਰੇ ਚੀਜ਼ ਦੇ ਉੱਤੇ ਆਪਣੀ ਜਿਹੜੀ ਉਹ ਨਜ਼ਰ ਰਹਿੰਦੀ ਆ, ਕੀ ਜਿਹੜਾ ਉਹ ਹੋ ਰਿਹਾ। ਮੈਨੂਫੈਕਚਰਿੰਗ ਦੀ ਅੱਜ ਆਪਾਂ ਥੋੜ੍ਹੀ ਗੱਲ ਕਰਾਂਗੇ। ਜਿਵੇਂ ਆਪਾਂ ਜਾਣਦੇ ਹਾਂ AI, ਰੋਬੋਟਿਕਸ, ਇਹਨਾਂ ਨੇ ਦਸਤਕ ਦਿੱਤੀ ਆ। ਰੋਬੋਟਿਕਸ ਕਰਦੇ ਆਏ ਆ, AI ਹੁਣ ਨਾਲ ਆ, ਅਤੇ ਜਦੋਂ ਇਹ ਦੋਨਾਂ ਦਾ ਸੁਮੇਲ ਹੋ ਜਾਂਦਾ ਆ ਅਤੇ ਉਹਦੇ ਨਾਲ ਮੈਨੂਫੈਕਚਰਿੰਗ ਦੇ ਉੱਤੇ ਕੀ ਅਸਰ ਜਿਹੜਾ ਉਹ ਪਊਗਾ। ਅਕਸਰ ਆਪਾਂ ਸਿਆਸਤਦਾਨਾਂ ਦੇ ਕੋਲੋਂ ਮੈਨੂਫੈਕਚਰਿੰਗ US ਦੇ ਵਿੱਚ ਵਾਪਸ ਲਿਆਉਣ ਦੀ ਚਰਚਾ ਸੁਣਦੇ ਰਹਿੰਦੇ ਹਾਂ। ਜੀ। ਕਿਸੇ ਦੇ ਕੋਲੋਂ ਕੀ ਹੁੰਦਾ, ਕਿਸੇ ਦੇ ਕੋਲੋਂ ਕੀ ਨਹੀਂ ਹੁੰਦਾ ਆ, ਉਹ ਬਾਅਦ ਦੀਆਂ ਗੱਲਾਂ ਆ। ਚਿਪਸ ਐਕਟ ਉਸ ਦੇ ਵਿੱਚੋਂ ਇੱਕ ਘੜੀ ਆਪਾਂ ਉਸ ਨੂੰ ਦੇਖ ਸਕਦੇ ਹਾਂ। ਹੁਣ ਹਰਵਿੰਦਰ, ਜਿਹੜੀ ਆਪਾਂ ਅੱਜ ਗੱਲ ਕਰੀਏ, ਜਿਹੜੀ AI, ਆਰਟੀਫਿਸ਼ੀਅਲ ਇੰਟੈਲੀਜੈਂਸ, ਤੇ ਜਿਹੜੀ ਰੋਬੋਟਿਕਸ ਆ, ਇਹ ਮੈਨੂਫੈਕਚਰਿੰਗ ਦੀ ਇਸ ਪੂਰੀ ਇੰਡਸਟਰੀ ਨੂੰ, ਇਸ ਪੂਰੀ ਮਾਰਕੀਟ ਨੂੰ ਨਵਾਂ ਰੂਪ ਦੇ ਰਹੀ ਹੈ। ਹਾਂਜੀ, ਬਿਲਕੁਲ ਨਵਾਂ ਰੂਪ ਦੇ ਰਹੀ ਹੈ ਰਾਜਕਨ, ਜਿੱਦਾਂ ਤੁਸੀਂ ਗੱਲ ਕਹੀ ਵੀ ਇਹ ਪੋਲੀਟੀਕਲ ਆ। ਪਰ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਇੱਕ ਥੋੜ੍ਹੀ ਜਿਹੀ ਭੂਮਿਕਾ ਬੰਨ੍ਹਦਾ, ਉਹਦੇ ਨਾਲ ਥੋੜ੍ਹੀ ਜਿਹੀ ਗੱਲ ਸਮਝ ਆ ਜਾਏਗੀ ਕਿ ਇਹ ਸਭ ਕੁਛ ਕਿਉਂ ਹੋ ਰਿਹਾ। ਦੋ ਚੀਜ਼ਾਂ ਉਹਦੇ 'ਚ ਨਾ, ਪ੍ਰਾਇਮਰੀ ਤਾਂ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਇੱਕ ਗਲੋਬਲਾਈਜੇਸ਼ਨ ਜਿਉਂ ਦੀ ਰੇਨੇਸੈਂਸ ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲਿਊਸ਼ਨ ਆਉਂਦਾ ਵਾ, ਜਾਂ ਉਹਦੇ ਨਾਲ ਗਲੋਬਲਾਈਜੇਸ਼ਨ ਬਹੁਤ ਜ਼ਿਆਦਾ ਵਧੀ ਆ ਦੁਨੀਆ ਭਰ ਦੇ ਵਿੱਚ, ਹੈ ਨਾ। ਜੀ। ਸੋ ਗਲੋਬਲਾਈਜੇਸ਼ਨ, ਜਿਹਦੇ ਵਿੱਚ ਆਪਾਂ ਪੰਜਾਬੀ ਦੇ ਵਿੱਚ ਇਹ ਕਹਿ ਦਿੰਦੇ ਵੀ ਪੂਰੀ ਦੁਨੀਆ ਇੱਕ ਪਿੰਡ ਬਣ ਕੇ ਰਹਿ ਗਈ ਆ, ਹੈ ਨਾ। ਇੰਟਰਨੈਟ 'ਤੇ ਆਉਣ ਦੇ ਨਾਲ ਉਹਦਾ ਹੋਰ ਵਾਧਾ ਹੋਇਆ, ਪਿਛਲੇ 20-30 ਸਾਲਾਂ ਦੇ ਵਿੱਚ ਉਹਦਾ ਬੜਾ ਤੇਜ਼ੀ ਨਾਲ ਐਕਸਲਰੇਸ਼ਨ ਹੋਈ ਆ। ਪਰ ਇੱਕ ਨਾ ਅਸੀਂ ਓਵਰਆਲ ਹੀ ਸ਼ਿਫਟ ਦੇਖ ਰਹੇ ਹਾਂ ਕਿ ਚਲੋ ਆਪਾਂ ਮੈਨੂਫੈਕਚਰਿੰਗ ਦੀ ਗੱਲਬਾਤ ਤੇ ਕਰਨੀ ਆ, ਪਰ ਉੱਦਾਂ ਵੀ ਨਾ ਲੋਕਲਾਈਜੇਸ਼ਨ ਦੇ ਵੱਲ ਜਿਹੜਾ ਜ਼ਿਆਦਾ ਧਿਆਨ ਹੋ ਗਿਆ ਚੀਜ਼ਾਂ ਦਾ, ਹੈ ਨਾ। ਹੂੰ ਹੂੰ ਸਾਰੀ ਹੂੰ ਦੁਨੀਆ ਹੀ ਇਸ ਪਾਸੇ ਨੂੰ ਮੁੜ ਰਹੀ ਆ, ਖਾਸ ਤੌਰ ਦੇ ਉੱਤੇ। ਹੂੰ ਤੇ ਉਹਦੇ ਵੀ ਕੀ ਕਾਰਨ ਨੇ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਪਰ ਜਿਹੜੀ ਹੁਣ ਉਹਦੇ ਵਿੱਚ ਇੱਕ ਮੈਨੂਫੈਕਚਰਿੰਗ ਇੱਕ ਹਿੱਸਾ, ਹੈ ਨਾ, ਕਿ ਜਦੋਂ ਗਲੋਬਲਾਈਜੇਸ਼ਨ ਹੋਈ ਆ, ਉਹਦੇ ਨਾਲ ਦੁਨੀਆ ਭਰ ਦੇ ਵਿੱਚ ਲੋਕ ਟਰੈਵਲ ਜ਼ਿਆਦਾ ਕਰਨ ਲੱਗ ਪਏ ਆ, ਲੋਕਾਂ ਦੀ ਮੋਬਿਲਾਈਜੇਸ਼ਨ ਜ਼ਿਆਦਾ ਵਧੀ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਆਉਣਾ ਜਾਣਾ ਸੌਖਾ, ਹੈ ਨਾ। ਤੇ ਲੋਕੀ ਵੀ ਗਲੋਬਲ ਸਿਟੀਜ਼ਨ ਬਣ ਗਏ। ਹੁਣ ਅਸੀਂ ਦੇਖੀਏ ਵੀ ਸਾਡੀ ਕਮਿਊਨਿਟੀ, ਪੰਜਾਬੀ ਕਮਿਊਨਿਟੀ ਡਾਇਸਪੋਰਾ ਦੇ ਵਿੱਚ ਕਿਹੜੇ ਦੇਸ਼ ਵਿੱਚ ਜਿੱਥੇ ਨਹੀਂ ਬੈਠੀ, ਉੱਥੇ ਜਾ ਕੇ ਉਹਨਾਂ ਘਰ ਪਾਏ ਆ, ਘਰ ਵਸਾਏ ਆ, ਹੈ ਨਾ। ਸੋ ਇਸੇ ਤਰ੍ਹਾਂ ਹੀ ਟੈਕ ਦੀ ਦੁਨੀਆ ਵੀ ਕੁਛ ਇੱਦਾਂ ਦੀ ਆ। ਇੱਕ ਤੁਸੀਂ ਕੋਈ ਵੱਡੀ ਕੰਪਨੀ ਦੇਖ ਲਓ, ਆਲਮੋਸਟ ਦੁਨੀਆ ਦੇ ਮੇਜਰ ਜਿਹੜੇ ਆਪਣੇ ਸ਼ਹਿਰ ਹੋਣਗੇ ਜਾਂ ਦੇਸ਼ ਹੋਣਗੇ, ਉਹਨਾਂ ਦੇ ਵਿੱਚ ਉਹਨਾਂ ਦੇ ਫੁੱਟਪ੍ਰਿੰਟ ਹੈਗੇ ਆ, ਹੈ ਨਾ। ਐਪਲ ਤੁਸੀਂ ਦੇਖ ਲੈਂਦੇ ਹੋ, ਪੂਰੀ ਦੁਨੀਆ ਦੇ ਵਿੱਚ ਕਿੰਨਾ ਉਹਦੇ ਪੈਰ ਪਸਾਰੇ ਆ। ਹੋਰ ਰੀਟੇਲਰਸ ਵੀ ਤੁਸੀਂ ਦੇਖ ਸਕਦੇ ਹੋ ਵਿਦ ਦ ਹੈਲਪ ਆਫ ਟੈਕ, ਆਫ ਕੋਰਸ। ਸਟਾਰਬਕਸ ਵਗੈਰਾ ਹੈ, ਜਾਂ ਰੀਟੇਲ ਹੋਰ ਕੱਪੜਿਆਂ ਦੇ ਬ੍ਰਾਂਡ ਵੀ ਹੋ ਗਏ, ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀ ਪ੍ਰੈਜ਼ੈਂਸ ਹੈਗੀ ਆ। ਹੂੰ ਹੂੰ ਸੋ ਹੂੰ ਹੁਣ ਚਲੋ ਉਸ ਹਿੱਸੇ ਤੋਂ ਤਾਂ ਨਹੀਂ ਪਿੱਛੇ ਨੂੰ ਮੁੜਿਆ ਜਾਣਾ, ਪਰ ਇੱਕ ਚੀਜ਼ ਇਹਦੇ 'ਚ ਇਹ ਦੇਖ ਰਹੇ ਹਾਂ ਕਿ ਇੱਕ ਨਾ ਡੀ-ਗਲੋਬਲਾਈਜੇਸ਼ਨ ਦਾ ਟਰੈਂਡ ਚੱਲ ਰਿਹਾ, ਹੈ ਨਾ। ਸੋ ਡੀ-ਗਲੋਬਲਾਈਜੇਸ਼ਨ ਦੇ ਵਿੱਚ, ਕਿਉਂਕਿ ਜਦੋਂ ਇੱਦਾਂ ਦੀ ਗਲੋਬਲਾਈਜੇਸ਼ਨ ਜਾਂ ਹੋਰ ਚੀਜ਼ਾਂ ਆਉਂਦੀਆਂ, ਤਾਂ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੁੰਦਾ, ਫਾਇਦਾ ਹੁੰਦਾ, ਉਹ ਹੁੰਦਾ ਅਪਰ ਕਲਾਸ। ਅਪਰ ਕਲਾਸ, ਮੈਂ ਜਾਤ ਪਾਤ ਦੀ ਗੱਲ ਨਹੀਂ ਕਰ ਰਿਹਾ, ਅਪਰ ਕਲਾਸ ਹੈਗੀ ਜਿਹੜੇ ਪੈਸੇ ਪੱਖੋਂ ਅਮੀਰ ਲੋਕ ਆ, ਉਹਦਾ ਇਸ ਤੋਂ ਅਲੀਟਿਜ਼ਮ ਵੱਧ ਦੀ ਗੱਲ ਕਰ ਜੀ, ਲਓ, ਅਮੀਰੀ ਉਹ ਦੀ ਸਭ ਗੱਲ ਆ। ਤੋਂ ਵੱਧ ਬੈਨੀਫਿਟ ਲੈਂਦੇ ਆ। ਉਹ ਹੂੰ ਤੋਂ ਬਾਅਦ ਰਲਦੇ ਮਿਲਦੇ ਜਿਹੜੇ ਲੋਕ, ਉਹਨਾਂ ਦੇ ਹਿੱਸਿਆਂ ਦੇ ਵਿੱਚ ਕੰਮ ਕਰਦੇ ਲੋਕ ਹੁੰਦੇ ਆ, ਉਹਨਾਂ ਨੂੰ ਇਹਦਾ ਬੈਨੀਫਿਟ ਹੁੰਦਾ। ਪਰ ਜਦੋਂ ਰਾਜਕਰਨ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਇਹ ਕਾਫੀ ਸਮਾਂ ਚੱਲਦਾ ਰਿਹਾ, ਤੇ ਕੋਈ ਵੀ ਪ੍ਰੋਸੈਸ ਬਹੁਤ ਸਮਾਂ ਅਸੀਂ ਦੇਖਿਆ ਨਹੀਂ ਚੱਲਦੀ। ਉਹਦੇ ਵਿੱਚ ਇਹ ਹੈ ਕਿ ਇੱਕ ਹਿੱਸਾ ਜਿਹੜਾ ਪਹਿਲਾਂ ਛੋਟਾ ਹਿੱਸਾ ਸੀ, ਉਹ ਸ਼ਾਇਦ ਪਿੱਛੇ ਰਹਿ ਗਿਆ ਸੀ। ਉਹਦੇ ਵਿੱਚ ਇਹ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਜਿਹੜੇ ਲੋਕ ਆ, ਖਾਸ ਤੌਰ ਦੇ ਉੱਤੇ, ਹੁਣ ਅਸੀਂ ਆਪਣੀ ਮੈਨੂਫੈਕਚਰਿੰਗ ਦੀ ਗੱਲਬਾਤ ਦੇ ਉੱਪਰ ਹੀ ਆਉਂਦੇ ਹਾਂ। ਤੇ ਜਦੋਂ manufacturing.com ਦੇ ਟਾਈਮ ਦੇ ਉੱਤੇ ਅਮਰੀਕਾ ਤੋਂ ਜਾਂ ਵੈਸਟ ਦੇ ਉੱਤੋਂ, ਡਿਵੈਲਪ ਕੰਟਰੀਜ਼ ਦੇ ਉੱਤੋਂ ਬਾਹਰ ਜਾਣੀ ਸ਼ੁਰੂ ਹੋਈ, ਖਾਸ ਤੌਰ 'ਤੇ ਏਸ਼ੀਆ ਦੇ ਵਿੱਚ, ਉਹਦੇ ਪ੍ਰਾਇਮਰੀ ਕਾਰਨ ਆਪਾਂ ਬਾਰ-ਬਾਰ ਆਪਣੀ ਟਾਕ ਸ਼ੋਅ ਵਿੱਚ ਵੀ ਕੀਤੇ ਆ ਵੀ ਪ੍ਰਾਇਮਰੀ ਉਹਦੇ ਜਿਹੜੇ ਕਾਰਨ ਹੈਗੇ ਕਿ ਲੋਅਰ ਕਾਸਟ ਆਫ ਲੇਬਰ, ਨੰਬਰ 1,
ਸਸਤੀ ਹਨਾ, ਲੇਬਰ, ਸਸਤੀ ਹਾਂਜੀ। ਲੇਬਰ ਮਿਲ ਜਾਂਦੀ ਆ। ਨੰਬਰ 2 ਦੇ ਉੱਤੇ ਅਨਫੋਰਚੂਨੇਟ ਗੱਲ ਇਹ ਹੈ, ਪਰ ਚਲੋ ਹੈ ਸੱਚਾਈ ਕਿ ਰੈਗੂਲੇਸ਼ਨ ਵੀ ਉੱਧਰ ਘੱਟ ਆ, ਹਨਾ, ਜਿੱਦਾਂ ਹਾਂ, ਚੀਜ਼ਾਂ ਨੂੰ ਬਿਲਕੁਲ ਇਹ ਰੈਗੂਲੇਟ, ਤਾਂ ਹੈ ਹੀ ਆ। ਹਨਾ, ਜੇ ਅਸੀਂ ਔਖਾ। ਦੇਖੀਏ ਕਿ ਹਾਂ, ਇੱਥੇ ਸੇਫਟੀ ਬੰਦਿਆਂ ਦੀ ਰੱਖਣੀ ਬਹੁਤ ਜ਼ਰੂਰੀ ਆ, ਏਸ਼ੀਆ ਦੇ ਵਿੱਚ ਉੱਦਾਂ ਦੀ ਚੀਜ਼ਾਂ ਨਹੀਂ ਹੈਗੀਆਂ, ਹਨਾ। ਨਹੀਂ ਹੈਗੀਆਂ। ਜੀ। ਤੇ ਤੀਸਰੀ ਚੀਜ਼ ਇਹ ਹੈ ਕਿ ਗਲੋਬਲ ਫੁੱਟਪ੍ਰਿੰਟ ਨੂੰ ਵੀ ਹੁਣ ਚਾਈਨਾ ਵਰਗੀ ਜੇ ਮਾਰਕੀਟ ਦੇ ਵਿੱਚ ਉਹਨਾਂ ਦੀ ਮੈਂਡੇਟ ਇਹ ਹੈ ਕਿ ਅਸੀਂ ਤੁਹਾਡੇ ਪ੍ਰੋਡਕਟ ਤਾਂ ਲਵਾਂਗੇ, ਅਮ, ਸਸਤੇ ਤਾਂ ਲਵਾਂਗੇ ਜੇ ਤੁਸੀਂ ਮੈਨੂਫੈਕਚਰਿੰਗ ਲੋਕਲ ਕਰੋ। ਇੰਡੀਆ ਕੋਲ ਵੀ ਕੁਛ ਇੱਦਾਂ ਦੀ ਰੈਗੂਲੇਸ਼ਨਸ ਹੈਗੀਆਂ, ਜਿਹਦੇ ਕਰਕੇ ਨਵੀਆਂ ਮਾਰਕੀਟਸ ਲੱਭਣ ਦੇ ਵਾਸਤੇ ਮੈਨੂਫੈਕਚਰਿੰਗ ਵੀ ਉੱਥੇ ਕੀਤੀ ਜਾਂਦੀ ਰਹੀ ਆ। ਸੋ ਜਦੋਂ ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਆਉਂਦੇ ਆ, ਰੌਲਾ ਤੇ ਉਦੋਂ ਹੀ ਪੈਣਾ ਜ਼ਿਆਦਾ ਸ਼ੁਰੂ ਹੋਇਆ, ਕਿਉਂਕਿ ਜਦੋਂ ਤੁਸੀਂ ਗੱਲ ਕੀਤੀ ਨਾ ਪੋਲੀਟੀਕਲ ਕਿ ਅਸੀਂ ਜੋਬਾਂ ਵਾਪਸ ਲੈ ਕੇ ਆਵਾਂਗੇ, ਮੈਨੂਫੈਕਚਰਿੰਗ ਦੀ ਜੋਬਾਂ ਵਾਪਸ ਲੈ ਕੇ ਆਵਾਂਗੇ, ਕਿਉਂਕਿ ਮੈਨੂਫੈਕਚਰਿੰਗ ਦੇ ਕੁਛ ਅੱਜ-ਕੱਲ੍ਹ ਟ੍ਰੈਡੀਸ਼ਨਲੀ ਜੋਬਾਂ ਇਸ ਤਰ੍ਹਾਂ ਰਹੀਆਂ ਜਿਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਸਕਿੱਲ ਨਹੀਂ ਚਾਹੀਦੇ ਹੁੰਦੇ, ਖਾਸ ਤੌਰ ਤੇ ਜਦੋਂ ਲੋਅਰ ਲੈਵਲ ਦੀ ਜੋਬਾਂ ਦੀ ਗੱਲ ਕਰਦੇ ਹਾਂ। ਆਫ ਕੋਰਸ ਹੂੰ, ਜਦੋਂ ਹੂੰ, ਹੂੰ, ਤੁਸੀਂ ਹੂੰ। ਟੈਕਨੀਸ਼ੀਅਨ ਜਾਂ ਆਪਰੇਟਰਸ ਉਹਨਾਂ ਦੇ ਲਈ ਸਕਿੱਲ ਤਾਂ ਹੁੰਦੇ ਹੀ ਆ, ਪਰ ਇੱਕ ਵੱਡੇ ਜਿਹੜੇ ਹਿੱਸਾ ਹੁੰਦਾ ਫੈਕਟਰੀਆਂ ਦਾ, ਉਹ ਅਨਸਕਿਲਡ ਲੇਬਰ ਹੁੰਦੀ ਆ, ਹੈ ਨਾ, ਜਿਹਨੂੰ ਥੋੜ੍ਹਾ ਜਿਹਾ ਬਹੁਤ ਥੋੜ੍ਹੀ ਜਿਹੀ ਟ੍ਰੇਨਿੰਗ ਦੇ ਨਾਲ ਤੁਸੀਂ ਉਹਨੂੰ ਔਨ ਸਾਈਟ ਲਿਆ ਕੇ ਤੇ ਕੰਮ ਕਰਵਾ ਸਕਦੇ ਹੋ। ਹੂੰ, ਜਿਹਦੇ ਹੂੰ, ਵਿੱਚ ਹੂੰ। ਤੁਹਾਡੇ ਆਪਰੇਟਰ ਹੋ ਗਏ ਜਾਂ ਹੈ ਨਾ, ਜਿਹੜੇ ਮਲਟੀਪਲ ਸ਼ਿਫਟਾਂ ਦੇ ਵਿੱਚ ਲੋਕ ਕੰਮ ਕਰਦੇ ਆ, ਉਹਨਾਂ ਨੂੰ ਥੋੜ੍ਹੀ ਬਹੁਤੀ ਤੁਸੀਂ ਟ੍ਰੇਨਿੰਗ ਦਿੰਦੇ ਹੋ ਤੇ ਉਹਨਾਂ ਨੂੰ ਟ੍ਰੇਨਿੰਗ ਕਰਨ ਤੋਂ ਬਾਅਦ ਤੁਸੀਂ ਉਹਨਾਂ ਨੂੰ ਕੰਮ ਦੇ ਉੱਤੇ ਲਾ ਲੈਂਦੇ ਹੋ। ਤੇ ਹੂੰ, ਹੁਣ ਰਾਜਕਨ ਕੀ ਹੋ ਰਿਹਾ ਕਿ ਜਿਹੜਾ ਡੀਗਲੋਬਲਾਈਜੇਸ਼ਨ ਦੇ ਸਮੇਂ ਦੇ ਵਿੱਚ ਜਿਹੜੀ ਆ ਅਸੀਂ ਜਿਹੜੇ ਵੈਸਟ ਤੋਂ ਜਿਹੜੇ ਸੌਰੀ ਈਸਟ ਤੋਂ ਜਿਹੜੀ ਮੈਨੂਫੈਕਚਰਿੰਗ ਆ ਵੈਸਟ ਦੇ ਵਿੱਚ ਆ ਰਹੀ ਆ। ਠੀਕ ਹੈ। ਹੂੰ, 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 ਸੋ ਹੂੰ। ਉਹ ਆ ਸਾਰੀ ਗੱਲਬਾਤ ਜਿਹੜੀ ਆਪਾਂ ਅੱਜ ਦੀ ਆਪਣੀ ਗੱਲਬਾਤ ਦਾ ਹਿੱਸਾ ਬਣਾਉਣੀ ਆ ਕਿ ਜਿੱਦਾਂ ਜਿਹੜੇ ਕੁਝ ਸਮੱਸਿਆਵਾਂ ਆਪਾਂ ਦੇ ਸਾਹਮਣੇ ਹੈਗੀਆਂ ਸੀ, ਖਾਸ ਤੌਰ ਤੇ ਉਹਦੇ ਵਿੱਚ ਲੇਬਰ ਦੀ ਸਮੱਸਿਆ, ਕਿ ਚੀਪ ਲੇਬਰ, ਉਹਨੂੰ ਕਿੱਦਾਂ ਹੱਲ ਏਆਈ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਰੋਬੋਟਿਕਸ ਦੀ ਹੈਲਪ ਦੇ ਨਾਲ ਕਿੱਦਾਂ ਹੱਲ ਕੀਤਾ ਜਾ ਰਿਹਾ, ਤੇ ਜੇ ਹੂੰ, ਸਭ ਹੂੰ। ਤੋਂ ਵੱਡੀ ਹਰਡਲ ਜਿਹੜੀ ਪੈਸੇ ਵਾਲੀ ਕਿ ਸਸਤੀ ਤੇ ਚੀਪ ਲੇਬਰ ਵਾਲਾ ਜਿਹੜਾ ਮਸਲਾ ਉਹ ਹੱਲ ਹੋ ਜਾਂਦਾ, ਤੇ ਇੱਕ ਵੱਡਾ ਰਾਹ ਰਸਤਾ ਖੁੱਲ ਜਾਂਦਾ ਉਹਨੂੰ ਔਨਸ਼ੋਰ ਮੈਨੂਫੈਕਚਰਿੰਗ ਦਾ ਵਰਡ ਦਿੰਦੇ ਆ ਵੀ ਔਨਸ਼ੋਰ ਮੈਨੂਫੈਕਚਰਿੰਗ ਲਿਆਉਣ। ਬਿਲਕੁਲ ਇਹਨੂੰ ਆਈ ਥਿੰਕ ਇੱਕ ਸਮਾਰਟ ਮੈਨੂਫੈਕਚਰਿੰਗ ਵੀ ਜਿਹੜਾ ਏਆਈ ਦੇ ਨਾਲ ਜਿਹੜਾ ਸੰਬੰਧਿਤ ਜੋੜ ਕੇ ਜਿਹੜਾ ਉਹ ਦੇਖਿਆ ਜਿਹੜਾ ਹੋ ਜਾ ਰਿਹਾ ਹੈਗਾ ਹਾਂਜੀ, ਵੀ ਸੋ ਇਹ ਉਹ ਵੀ ਵੀ ਆਬਵੀਅਸਲੀ ਸਮਾਰਟਨੈਸ ਆ ਉਹਦੇ ਵਿੱਚ ਜ਼ਿਆਦਾ ਆ, ਉਹ ਆਪਣੇ ਪੱਧਰ ਤੇ ਆਪ ਡਿਸੀਜਨ ਲੈ ਲੈਂਦੇ ਆ। ਜੀ, ਬਿਲਕੁਲ, ਉਹ ਤਾਂ ਏਆਈ ਹੈ ਹੀ ਹੈ ਨਾ ਆਪਣੇ ਆਪ ਦੇ ਵਿੱਚ, ਪਰ ਨਾਲ ਦੀ ਹੂੰ, ਨਾਲ ਇਹ ਆ ਕਿ ਇੱਦਾਂ ਦੀ ਜਿਹੜੀ ਟਰਮਸ ਆ ਉਹ ਕਾफ़ੀ ਜ਼ਿਆਦਾ ਮੈਨੂਫੈਕਚਰਿੰਗ ਦੇ ਵਿੱਚ ਯੂਜ਼ ਹੋ ਰਹੀ ਹੈ। ਸਮਾਰਟ ਮੈਨੂਫੈਕਚਰਿੰਗ, ਹੈ ਨਾ, ਲੀਨ ਮੈਨੂਫੈਕਚਰਿੰਗ ਦਾ ਚਲੋ ਕਨਸੈਪਟ ਪੁਰਾਣਾ, ਹੈ ਨਾ, ਕਿ ਘੱਟੋ-ਘੱਟ ਹੂੰ, ਵੇਸਟੇਜ ਦੇ ਨਾਲ, ਪਰ ਨਵਾਂ ਇੱਕ ਹੋਰ ਇੱਕ ਲਾਈਟਸ ਆਊਟ ਫੈਕਟਰੀ ਦਾ ਵੀ ਕਨਸੈਪਟ ਹੈਗਾ। ਲਾਈਟ ਆਊਟ ਹੂੰ, ਫੈਕਟਰੀ ਦਾ ਮਤਲਬ ਇਹ ਹੈ ਵੀ ਕਿਸੇ ਬੰਦੇ ਦੀ ਲੋੜ ਨਹੀਂ, ਹੈ ਨਾ, ਹੂੰ, ਭਾਵੇਂ ਲਾਈਟਾਂ ਬੰਦ ਕਰਕੇ ਉਹਨੂੰ ਮੈਨੂਫੈਕਚਰ ਕਰੀ ਜਾਓ। ਉਸ ਹੂੰ, ਕਨਸੈਪਟ ਤੋਂ ਡਰਿਵਨ ਲਾਈਟ ਆਊਟ ਮੈਨੂਫੈਕਚਰਿੰਗ, ਇੱਦਾਂ ਦੀ ਜਿਹੜੀ ਟਰਮਸ ਆ ਯੂਜ਼ ਹੁੰਦੀਆਂ ਮੈਨੂਫੈਕਚਰਿੰਗ ਦੇ ਵਿੱਚ। ਪਰ ਆਪਾਂ ਜਿਹੜੇ ਅੱਜ ਦੇ ਟਾਕ ਸ਼ੋਅ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੀ ਔਨਸ਼ੋਰ ਮੈਨੂਫੈਕਚਰਿੰਗ ਦੇ ਵਿੱਚ ਜੋਬਾਂ ਦੇ ਉੱਤੇ ਇਹਦਾ ਕੀ ਇੰਪੈਕਟ ਹੋਊਗਾ ਤੇ ਉਹ ਕਿੱਦਾਂ ਏਆਈ ਤੇ ਰੋਬੋਟਿਕਸ ਜਿਹੜੀ ਉਹਨੂੰ ਔਨਸ਼ੋਰ ਮੈਨੂਫੈਕਚਰਿੰਗ ਨੂੰ ਲਿਆ ਰਹੀ ਹੈ। ਜੀ। ਜੀ। ਗਲੋਬਲ ਜਿਹੜੀ ਮੈਨੂਫੈਕਚਰਿੰਗ ਦਾ ਲੈਂਡਸਕੇਪ ਜਿੱਦਾਂ ਤੁਸੀਂ ਸਾਰੀ ਚਰਚਾ ਕੀਤੀ ਵੀ ਇਹ ਚੇਂਜ ਜਿਹੜਾ ਹੋ ਰਿਹਾ ਆਫਸ਼ੋਰ ਤੋਂ ਔਨਸ਼ੋਰ ਜਿਹੜਾ ਆਪਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹਾਂ। ਜੀ, ਇਹ ਜਿਹੜੀ ਇਹ ਕਹਿ ਸਕਦੇ ਹਾਂ ਵੀ ਕਿ ਇਹ ਜਿਹੜੀ ਡਾਟ ਕਾਮ ਬੂਮ ਆਇਆ ਸੀ ਕੀ ਉਸ ਤੋਂ ਬਾਅਦ ਚ ਇਹ ਇੱਕ ਹਿਸਾਬ ਦੇ ਨਾਲ ਦੁਬਾਰਾ ਮੁੜ ਰਿਵਾਈਵ ਹੋਣ ਦੇ ਚਾਂਸਸ ਕਿੱਦਾਂ ਆ ਤੇ ਕੀ ਕੀ ਆਪਾਂ ਨੂੰ ਇਸ ਟਾਈਮ ਨਜ਼ਰ ਆ ਰਿਹਾ ਹੈ ਵੀ ਵਾਕਿਆ ਹੀ ਇਹ ਜਿਹੜੀ ਔਨਸ਼ੋਰ ਹੈਗੀ ਆ ਮੈਨੂਫੈਕਚਰਿੰਗ ਜਾਂ ਫੈਕਟਰੀਜ਼ ਆ ਉਹ ਵਧਣ ਲੱਗੀਆਂ। ਹਾਂਜੀ। ਸੋ ਥੋੜ੍ਹਾ ਜਿਹਾ ਇਹਦਾ ਨਾ ਡੋਟ ਕੋਮ ਬਰਸਟ 2001 ਦੇ ਆਸ-ਪਾਸ ਜਦੋਂ ਕੰਪਨੀਜ਼ ਜਿਹੜੀਆਂ ਉਹ ਸਟਾਕ ਮਾਰਕੀਟ ਵਿੱਚ ਕਾफ़ੀ ਕਰੈਕਸ਼ਨ ਆਈ ਸੀ, ਉਹ ਹੂੰ, ਡਿੱਗੀਆਂ ਹੂੰ, ਸੀ। ਤੇ ਉਸ ਤੋਂ ਬਾਅਦ ਕਿਉਂਕਿ ਇੰਟਰਨੈਟ ਸਾਹਮਣੇ ਆ ਗਿਆ, ਕਮਿਊਨੀਕੇਸ਼ਨ ਜਿਹੜੀ ਆ ਸੌਖੀ ਹੋ ਗਈ, ਇੰਟਰਨੈਟ ਕਾफ़ੀ ਪੋਪੂਲਰ ਹੋ ਚੁੱਕਾ ਸੀ ਉਸ ਟਾਈਮ ਦੇ ਉੱਤੇ। ਤੇ ਹੂੰ, ਉਹਨੇ ਰਾਜਗਰ ਅਨੇਬਲ ਕੀਤਾ ਕਾफ़ੀ ਜ਼ਿਆਦਾ ਵੱਡੀਆਂ ਕੰਪਨੀਆਂ ਨੂੰ, ਖਾਸ ਤੌਰ ਤੇ ਜਿਹੜੀ ਇਲੈਕਟ੍ਰੋਨਿਕਸ ਤੇ ਹੋਰ ਚੀਜ਼ਾਂ ਨੂੰ ਮੈਨੂਫੈਕਚਰ ਕਰਦੀਆਂ ਸੀ, ਹੈ ਨਾ? ਠੀਕ ਹੈ। ਉਹਨਾਂ ਨੂੰ ਆਫਸ਼ੋਰ ਭੇਜਣ ਦੇ ਵਾਸਤੇ ਰੀਜ਼ਨ ਜਿਹੜੇ ਮੈਂ ਅੱਗੇ ਦੱਸੇ ਆ, ਹੈ ਨਾ? ਸੋ ਉਹ ਤੋਂ ਬਾਅਦ ਕੁਝ ਕੰਪਨੀਆਂ ਨੇ ਕੀਤਾ ਤੇ ਉਹਨਾਂ ਨੇ ਦੇਖਿਆ ਕਿ ਸਾਡੇ ਪ੍ਰੋਫਿਟ ਮਾਰਜਿਨ ਤਾਂ ਬਹੁਤ ਵਧੇ ਆ। ਕਿਉਂਕਿ ਆਫ ਕੋਰਸ ਬਿਜ਼ਨਸ ਦੀ ਆਈਡੀਆ ਇਹ ਹੈ ਵੀ ਜੇ ਤੁਹਾਡੀ ਆਪਰੇਸ਼ਨਲ ਐਕਸਪੈਂਸਸ ਘੱਟ ਜਾਂਦੇ ਆ ਤੇ ਮਾਰਜਿਨ ਤੁਹਾਡੇ ਉੱਤੇ ਬਾਟਮ ਲਾਈਨ ਦੇ ਉੱਤੇ ਫ਼ਰਕ ਪੈਂਦਾ। ਨੰਬਰ 1 ਤੇ ਨੰਬਰ 2 ਦੇ ਉੱਤੇ ਹੈ ਕਿ ਜਦੋਂ ਏਸ਼ੀਆ ਦੇ ਵਿੱਚ ਮੈਨੂਫੈਕਚਰਿੰਗ ਕਰਨ ਲੱਗ ਪਏ, ਉੱਥੇ ਵੀ ਉਹਨਾਂ ਨੂੰ ਕੁਝ ਨਵੀਆਂ ਮਾਰਕੀਟਸ ਕੰਪਨੀਜ਼ ਨੂੰ ਲੱਭੀਆਂ। ਸੋ ਦੋਨੋਂ ਪਾਸੇ ਬੋਥ ਐਂਡ ਆਫ ਦਾ ਸਪੈਕਟਰਮ ਵੀ ਪੈਸੇ ਤੁਹਾਡਾ ਆਪਰੇਸ਼ਨਲ ਐਕਸਪੈਂਸ ਘਟਾਉਣ ਵਾਸਤੇ ਤੇ ਨਵੀਆਂ ਨਵੀਂ ਮਾਰਕੀਟ ਲੱਭਣ ਕਰਕੇ ਸੇਲਸ ਬੂਸਟ ਹੋਣ ਕਰਕੇ ਦੋਨੋਂ ਪਾਸੇ ਉਹਨਾਂ ਦੇ ਪ੍ਰੋਫਿਟ ਮਾਰਜਿਨ ਦੇ ਉੱਤੇ ਲਾਹੇਵੰਦ, ਹੈ ਨਾ, ਸਿਹਤਮੰਦ ਫਾਇਦਾ ਹੋਇਆ।
ਹੂੰ, 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 ਹੂੰ। ਸੋ ਉਹਦੇ ਕਰਕੇ ਕੀ ਹੁੰਦਾ ਕਿ ਜਿਹੜੀਆਂ ਲੋਕਲ ਗਵਰਨਮੈਂਟਸ ਸੀ ਆ, ਉਹਨਾਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਕਿ ਜੇ ਤੁਸੀਂ ਉਹਨਾਂ ਦੇ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਦੇਸ਼ਾਂ ਦੇ ਵਿੱਚ ਤੁਸੀਂ ਮੈਨੂਫੈਕਚਰਿੰਗ ਕਰਦੇ ਹੋ, ਤੇ ਉਹ ਵੀ ਤੁਹਾਨੂੰ ਸਪੋਰਟ ਕਰਦੇ ਆ ਵਿਦ ਅ ਕਮਿਟਲ ਆਫ ਰੀਜਨਲ ਇਨਵੈਸਟਮੈਂਟਸ, ਠੀਕ ਆ? ਠੀਕ ਹੈ। ਤਾਂ ਉਹ ਹੂੰ, ਹੂੰ, ਇੱਕ ਹੂੰ, ਪੂਰੇ ਦਾ ਪੂਰਾ ਰਾਜਕਾਰਨ ਇਕੋ ਸਾਈਕਲ ਹੀ ਬਣ ਗਿਆ। ਹੂੰ। ਹੈ ਨਾ? ਸੋ ਇਕੋ ਸਾਈਕਲ ਬਣਨ ਦੇ ਕਰਕੇ ਉਹ ਜਿਹੜੀ ਕਾफ़ੀ ਮੈਂ ਕੁਛ ਮੈਂ ਐਗਜ਼ਾਮਪਲ ਦਿੰਨਾ ਵੀ ਜਿੱਦਾਂ ਮਲੇਸ਼ੀਆ, ਹੈ ਨਾ? ਹੂੰ, ਸ਼ੁਰੂਆਤ ਵਿੱਚ ਚਾਈਨਾ ਨੇ ਇਹ ਕਾफ़ੀ ਕੰਪਨੀਆਂ ਮੇਰੇ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਨੇ ਇਹ ਕਿਹਾ ਜੇ ਤੁਸੀਂ ਇੰਨੇ ਬੰਦੇ ਲਿਆ ਕੇ ਇੰਨੀ ਇਨਵੈਸਟਮੈਂਟ ਸਾਡੇ ਇੱਥੇ ਕਰਦੇ ਹੋ, ਇੰਨਾ ਕੈਪੀਟਲ ਇਨਵੈਸਟਮੈਂਟ ਕਰਦੇ ਹੋ, ਆਪਾਂ ਉਹਦਾ ਕੁਛ ਹਿੱਸਾ ਨੂੰ ਮੈਚ ਕਰਾਂਗੇ। ਕੁਛ ਟਾਈਮ ਦੇ ਲਈ ਅਸੀਂ ਤੁਹਾਨੂੰ ਜਿਹੜੇ ਕੈਂਪਸ ਵਿੱਚ ਤੁਸੀਂ ਕੰਮ ਕਰਨਾ ਉਹਦੀ ਇਲੈਕਟ੍ਰਿਸਿਟੀ ਫ੍ਰੀ ਦੇਵਾਂਗੇ, ਹੈ ਨਾ? ਕੁਛ ਇੱਦਾਂ ਦਾ। ਸੋ ਇਨਸੈਂਟਿਵਸ ਜਿਹੜੇ ਆ ਨਾਲ ਇੰਨੇ ਚਿਰ ਦੇ ਲਈ ਤੁਹਾਡੇ ਟੈਕਸ ਜਿਹੜੇ ਉਹ ਡੈਫਰਲ ਕੀਤੇ ਜਾਣਗੇ, ਜੇ ਤੁਸੀਂ ਇੰਨਾ ਹਾਂ। ਟਾਰਗੇਟ ਕੋਟਾ ਪੂਰਾ ਕਰਦੇ ਹੋ ਤੇ ਤੁਹਾਡੇ ਜਿਹੜੇ ਟੈਕਸ ਦੇ ਇਨਸੈਂਟਿਵ ਆ ਉਹ ਮਾਫ਼ ਕੀਤੇ ਜਾ ਸਕਦੇ ਆ। ਸੋ ਹਿਊਜ ਇਕੋਸਿਸਟਮ ਇੱਕ ਪੂਰਾ ਆਫਸ਼ੋਰ ਮੈਨੂਫੈਕਚਰਿੰਗ ਖਾਸ ਤੌਰ ਤੇ ਏਸ਼ੀਆ, ਚਾਈਨਾ ਦੇ ਵਿੱਚ ਬਣ ਗਿਆ। ਤੇ ਹੂੰ, ਬਾਕੀ ਹੂੰ, ਕੰਟਰੀਜ਼ ਨੇ ਵੀ ਉਹਨੂੰ ਕਾਪੀ ਕੀਤਾ, ਹੈ ਨਾ? ਖਾਸ ਤੌਰ ਤੇ ਮਲੇਸ਼ੀਆ, ਥਾਈਲੈਂਡ ਨੇ ਉਹਨੂੰ ਕਾफ़ੀ ਕਾਪੀ ਕੀਤਾ। ਤੇ ਸਿੰਗਾਪੁਰ ਚਲੋ ਛੋਟਾ ਰੀਅਲ ਐਸਟੇਟ ਹੋਣ ਕਰਕੇ ਉਹ ਵੀ ਇਸ ਚੀਜ਼ ਦੇ ਉੱਤੇ ਕਾਫ਼ੀ ਜ਼ਿਆਦਾ ਪਾਵਰ ਹੱਬ ਬਣਿਆ ਆਫਸ਼ੋਰ ਮੈਨੂਫੈਕਚਰਿੰਗ ਦਾ, ਕਿਉਂਕਿ ਹਰ ਇੱਕ ਵੱਡੇ ਜਿਹੜੀ ਕੰਪਨੀ ਉਹਦਾ ਸੇਲਸ ਆਫਿਸ ਸਿੰਗਾਪੁਰ ਹੈਗਾ ਹੀ ਹੈਗਾ, ਜਿਹੜਾ ਏਪੈਕ ਏਸ਼ੀਆ ਪੈਸੀਫਿਕ ਦੇ ਵਿੱਚ ਕੰਮ ਕਰਦਾ। ਹੂੰ, 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 ਹੂੰ। ਸੋ ਉਹਦੇ ਨਾਲ ਜਿਹੜੇ ਬਾਕੀ ਦੇਸ਼ ਆ ਉਸ ਖਿੱਤੇ ਦੇ, ਖਾਸ ਤੌਰ ਤੇ ਬਾਅਦ ਵਿੱਚ ਜਿਹੜੇ ਇੰਡੀਆ ਅੱਜ-ਕੱਲ੍ਹ ਹੈ ਨਾ ਮੇਕ ਇਨ ਇੰਡੀਆ ਦਾ ਬ੍ਰਾਂਡ ਲੈ ਕੇ ਸਾਹਮਣੇ ਆ ਰਿਹਾ ਵਾ। ਉਹਦੇ ਵਿੱਚ ਜਿਹੜੇ ਉਹਨੇ ਰੈਡ ਟੇਪ ਉਹਨੂੰ ਘਟਾਉਣ ਦਾ ਉਹਨੇ ਪ੍ਰਣ ਲਿਆ ਵਾ। ਤੇ ਨਵੇਂ ਹੋਰ ਜਿਹੜੇ ਦੇਸ਼ ਆ, ਵੀਅਤਨਾਮ ਦੀ ਗੱਲ ਕਰਦੇ ਆ, ਵੀਅਤਨਾਮ ਅੱਜ-ਕੱਲ੍ਹ ਕਾफ़ੀ ਲਾਹਾ ਰਹਿ ਰਿਹਾ ਵਾ। ਐਪਲ ਦੀ ਮੈਨੂਫੈਕਚਰਿੰਗ ਵੀਅਤਨਾਮ ਦੇ ਵਿੱਚ ਅਸੀਂ ਦੇਖ ਰਹੇ ਹਾਂ, ਹੈ ਨਾ? ਸੋ ਇਹ ਸਾਰੀਆਂ ਚੀਜ਼ਾਂ ਤੇ ਹੁਣ ਰਾਜਕਰਨ ਉਹਦੇ ਨਾਲ ਕੀ ਆ ਕਿ ਇਹ ਸਾਰੀ ਚੀਜ਼ਾਂ ਤਾਂ ਬੜਾ ਵਧੀਆ ਚੱਲ ਰਹੀਆਂ ਸੀ ਤੇ 2016 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਆਉਂਦੇ ਆ, ਉਹ ਥੋੜ੍ਹਾ ਜਿਹਾ ਰੈਂਚ ਸੁੱਟਦੇ ਆ ਸਾਰੀ ਗੱਲਬਾਤ ਦੇ ਵਿੱਚ। ਉਹਦੇ ਕਈ ਹੂੰ, ਕਾਰਨ ਆ, ਹਨਾ? ਆਪਾਂ ਉਹਦੇ ਵਿੱਚ ਚਲੋ ਆਪਾਂ ਮਾੜਾ ਜਿਹਾ ਟੱਚ ਕਰ ਲੈਂਦੇ ਆ ਵੀ ਇੱਕ ਤਾਂ ਆਪਣੇ ਹੋਮ ਬੇਸ ਦੀ ਵੀ ਗੱਲ ਹੋ ਗਈ ਕਿ ਜਦੋਂ ਮੈਨੂਫੈਕਚਰਿੰਗ ਜੋਬਸ ਅਮਰੀਕਾ ਦੇ ਵਿੱਚੋਂ ਚੱਲ ਗਈਆਂ ਤੇ ਇੱਥੇ ਅਨਇੰਪਲੋਇਮੈਂਟ ਵੱਧ ਗਈ ਆਫ ਕੋਰਸ। ਵੱਧ ਗਈ। ਹੈ ਹੂੰ, ਨਾ? ਹੂੰ। ਇੱਕ ਉਹਨਾਂ ਨੂੰ ਵੀ ਲੋਕਾਂ ਨੂੰ ਵੀ ਅਲਿਓਰ ਕਰਤੀਆਂ ਜੋਬਾਂ ਵੀ ਜੇ ਆਫਸ਼ੋਰ ਮੈਨੂਫੈਕਚਰਿੰਗ ਉਹਦੇ ਕਰਕੇ ਪਹਿਲਾ ਸਟੈਪ ਉਹਨਾਂ ਕੀ ਕੀਤਾ ਰਾਜਕਰਨ ਕਿ ਜਿਹੜੇ ਨਾ ਟੈਰਿਫ ਵਧਾਉਣੇ ਸ਼ੁਰੂ ਕਰ ਦਿੱਤੇ ਹਾਂ, ਤੇ ਬਾਹਰਲੇ ਟੈਰਿਫ ਚਾਈਨਾ ਵਾਲਿਆਂ ਤੇ ਸਭ ਤੋਂ ਜ਼ਿਆਦਾ ਵਧਾਏ ਹਾਂਜੀ, ਉਦੋਂ। ਖਾਸ ਕਰਕੇ ਹੂੰ, ਕਿਉਂਕਿ ਦੁਨੀਆ ਭਰ ਦੀ ਸਭ ਤੋਂ ਵੱਡੀ ਮੈਨੂਫੈਕਚਰਿੰਗ ਤਾਂ ਚਾਈਨਾ ਹੀ ਆ ਨਾ, ਚਾਈਨਾ ਅਭੀ ਹੀ ਹੈ, ਉਸ ਟਾਈਮ ਤੇ ਬਿਲਕੁਲ ਹੁਣ ਤਾਂ ਕੋਈ ਚਲੋ ਦੋ ਰਾਹ ਖੈਰ ਨਹੀਂ। ਮੈਕਸੀਕੋ ਹੂੰ, ਜ਼ਿਆਦਾ ਟ੍ਰੇਡਿੰਗ ਪਾਰਟਨਰ ਬਣ ਗਿਆ ਯੂਐਸ ਦਾ, ਉਸ ਹੂੰ, ਟਾਈਮ ਤੇ ਹੂੰ, ਤਾਂ ਚਾਈਨਾ ਸੀ। ਤੇ ਹੂੰ, ਉਹਨੇ ਕੀ ਕੀਤਾ ਕਿ ਲੋਕਲ ਜਿਹੜੇ ਇਨਸੈਂਟਿਵਸ ਆ ਦੇਣੇ ਸ਼ੁਰੂ ਕਰ ਦਿੱਤੇ ਕਿ ਲੋਕਲ ਮੈਨੂਫੈਕਚਰਿੰਗ ਹੋਏ, ਖਾਸ ਤੌਰ ਤੇ ਵੱਡੀ ਕੰਪਨੀ ਮੈਂ ਟੈਸਲਾ ਦਾ ਨਾਂ ਲਊਂਗਾ, ਟੈਸਲਾ ਨੇ ਤਾਂ ਬਹੁਤ ਲਾਹਾ ਲਿਆ, ਹੂੰ, ਹਨਾ? ਹੂੰ, ਹੂੰ, ਹੂੰ। ਲੋਕਲ ਇਨਸੈਂਟਿਵਸ ਤੇ। ਸੋ ਇਹਦੇ ਨਾਲ ਇਹ ਆ ਵੀ ਇੱਕ ਨਾ ਸਿੱਧ ਪੱਧਰਾ ਜਿਹਾ ਰਾਹ ਖੁੱਲ ਗਿਆ ਵੀ ਨਹੀਂ ਯਾਰ ਮੈਨੂਫੈਕਚਰਿੰਗ ਲੋਕਲ ਹੋ ਸਕਦੀ ਕਿਉਂਕਿ ਜਿਹੜੀ ਟੈਸਲਾ ਦੀ ਗਿਗਾ ਫੈਕਟਰੀ ਆ, ਇਹਦੇ ਵਿੱਚ ਕਾਫ਼ੀ ਜਿਹੜਾ ਕੰਮ ਆ ਜੇ ਤੁਸੀਂ ਜਾ ਕੇ ਦੇਖਿਆ ਹੋਏ ਤੇ ਉਹ ਆਟੋਮੇਟਿਡ ਆ। ਹਾਂਜੀ, ਰੋਬੋਟਿਕਸ ਆ ਬਹੁਤ। ਰੋਬੋਟਿਕਸ ਉਹਦੇ 'ਚ ਬਹੁਤ ਜ਼ਿਆਦਾ। ਸੋ ਉਹਦੇ ਹੂੰ, ਨਾਲ ਨਾ ਹੂੰ, ਇੱਕ ਰਾਹ ਰਸਤਾ ਜਿਹਾ ਖੁੱਲ ਗਿਆ ਕਿ ਨਹੀਂ ਯਾਰ ਜੇ ਟੈਸਲਾ ਵਰਗੀ ਕੰਪਨੀ ਵਿਦ ਦ ਹੈਲਪ ਆਫ ਗਵਰਨਮੈਂਟ ਇਨਸੈਂਟਿਵਸ ਤੇ ਵਿਦ ਦ ਹੈਲਪ ਆਫ ਰੋਬੋਟਿਕਸ ਜੇ ਯੂਐਸ ਦੇ ਵਿੱਚ ਮੈਨੂਫੈਕਚਰਿੰਗ ਕਰਕੇ ਪ੍ਰੋਫਿਟੇਬਲ ਹੋ ਹੂੰ, ਸਕਦੀ ਹੈ ਤੇ ਹੂੰ। ਬਾਕੀ ਕੰਪਨੀਆਂ ਵੀ ਹੋ ਸਕਦੀਆਂ। ਹੋ ਹੈ ਸਕਦੀਆਂ ਨਾ? ਨੇ। ਸੋ ਹੂੰ, ਉਸ ਤੋਂ ਬਾਅਦ ਕੀ ਹੁੰਦਾ ਰਾਜਕਰਨ, ਉਹ ਤੋਂ ਬਾਅਦ ਆ ਜਾਂਦਾ ਕੋਵਿਡ, ਹੈ ਨਾ? ਹੂੰ, ਇਹ ਪ੍ਰੂਫ ਆਫ ਕਨਸੈਪਟ ਟੈਸਲਾ ਕਰਕੇ ਅਵੇਲੇਬਲ ਹੀ ਸੀ। ਪਰ ਜਦੋਂ ਹੂੰ, ਕੋਵਿਡ-19 ਆਉਂਦਾ ਪੈਂਡੈਮਿਕ ਤੇ ਉਹਦੇ ਕਰਕੇ ਜਿਹੜੀ ਗਲੋਬਲ ਸਪਲਾਈ ਚੇਨ ਆ ਨਾ, ਉਹਨੂੰ ਇੱਕ ਜਿਹੜੀ ਉਹਦੀ ਰਿਐਲਿਟੀ ਹੈ ਐਕਚੁਅਲੀ ਉਹ ਪਤਾ ਲੱਗ ਜਾਂਦੀ ਆ। ਕਿਉਂਕਿ ਹੂੰ। ਡਿਮਾਂਡ ਬਹੁਤ ਜ਼ਿਆਦਾ ਤੇ ਜਿਹੜੀ ਸਪਲਾਈ ਪਾਪੂਲੈਸ਼ਨ ਹੈ ਹੈ ਨਹੀਂ। ਨਾ ਹੂੰ, ਸਪਲਾਈ ਘਟ ਗਈ ਕਿਉਂਕਿ ਉੱਥੇ ਲਾਕਡਾਊਨ ਹੋਣੇ ਸ਼ੁਰੂ ਹੋ ਗਏ ਚਾਈਨਾ ਦੇ ਵਿੱਚ, ਹੈ ਨਾ? ਤੇ ਜ਼ੀਰੋ ਜ਼ੀਰੋ ਕੋਵਿਡ ਕੋਵਿਡ ਪਾਲਿਸੀ ਉਹਨਾਂ ਪਾਲਿਸੀ। ਸ਼ੁਰੂ ਕਰ ਦਿੱਤੀ। ਹੂੰ, ਤੇ ਉਹਦੇ ਹੂੰ, ਕਰਕੇ ਬੜੀ ਡਿਸਰਪਸ਼ਨ ਹੋਈ ਇਕਨੋਮੀਜ਼ ਤੇ ਦੁਨੀਆ ਭਰ ਦੇ ਵਿੱਚ। ਤੇ ਹੂੰ, ਜਿਹੜਾ ਜੀਓਪੋਲਿਟੀਕਲ ਲੈਂਡਸਕੇਪ ਹੈਗਾ ਉਹਦੀ ਵਲਨਰੇਬਿਲਿਟੀ ਤੇ ਕਹਿੰਦਾ ਮਤਲਬ ਕਿ ਉਹਦੇ ਵੀਕ ਪੁਆਇੰਟ ਕਿਹੜੇ ਆ, ਉਹ ਸਾਰਿਆਂ ਦੇ ਸਾਹਮਣੇ ਵੱਖ-ਵੱਖ ਦੇਸ਼ਾਂ ਦੇ ਸਾਹਮਣੇ ਆਉਣੇ ਸ਼ੁਰੂ ਹੋਏ। ਜਿਹਦੇ ਹੂੰ, ਕਰਕੇ ਹਨਾ ਟ੍ਰੇਡ ਵਾਰਸ ਤਾਂ ਆਲਰੇਡੀ ਚੱਲ ਰਹੀਆਂ ਸੀ। ਤੇ ਤੇ ਇਹਦੇ ਕਰਕੇ ਜਿਹੜੀ ਵੈਸਟ ਆ ਖਾਸ ਤੌਰ ਤੇ ਅਮਰੀਕਾ ਜਾਂ ਹੋਰ ਡਿਵੈਲਪਡ ਕੰਟਰੀ ਉਹਨਾਂ ਦੇ ਤਾਂ ਰਿਸਕ ਜਿਹੜਾ ਉਹ ਦੇਖ ਲਿਆ ਵੀ ਜਿਹੜਾ ਅਸੀਂ ਗਲੋਬਲ ਪ੍ਰੋਡਕਸ਼ਨ ਦੇ ਉੱਤੇ ਬੜਾ ਰਿਲਾਈ ਕਰਦੇ ਸੀ ਚੀਪ ਸਾਰੀਆਂ ਚੀਜ਼ਾਂ ਕਰਕੇ ਚੀਪ ਪ੍ਰੋਡਕਟਸ ਕਰਕੇ ਉਹ ਸਾਨੂੰ ਜਿਹੜੀ ਸਾਡੀ ਸੰਗੀ ਆ ਉਹ ਕਿਸੇ ਟਾਈਮ ਤੇ ਵੀ ਨੱਪੀ ਜਾ ਸਕਦੀ ਹੈ। ਕਿਸੇ ਦੇ ਹੱਥ ਤੋ ਹਾਂਜੀ। ਹਾਂ, ਵੀ ਜਾਨ ਮੁਲਕ ਦੀ ਕਿਸੇ ਤੋਤੇ 'ਚ ਆ ਤੇ ਉਹ ਤੋਤਾ ਚੀਨ 'ਚ ਆ। ਚੌਥੋ ਤਾਂ ਚੀਨ ਵਿੱਚ ਵੀ ਆ ਪਰ ਹੋਰ ਜਿੱਥੇ ਵੀ ਥਾਵਾਂ ਆ ਤੇ ਵੀ ਆ। ਸਾਡੀ ਕੰਟਰੀ 'ਚ ਨਹੀਂ ਆ, ਹੈ ਨਾ? ਹਾਂ, ਉਹ ਤੋਂ ਬਹੁਤ ਬਾਅਦ ਵਧੀਆ। ਅਸੀਂ ਬਾਅਦ 'ਚ ਇਹ ਦੇਖਿਆ ਕਿ ਯੂਕਰੇਨ ਵਾਰ ਸ਼ੁਰੂ ਹੁੰਦੀ ਆ, ਮਿਡਲ ਈਸਟ ਦੇ ਵਿੱਚ ਜਿਹੜੇ ਕ੍ਰਾਈਸਿਸ ਚੱਲਦੇ ਪਏ ਆ, ਉਹਦੇ ਕਰਕੇ ਸਾਨੂੰ ਇਹ ਪਤਾ ਵੀ ਕਈ ਦੇਸ਼ਾਂ ਦੇ ਉੱਤੋਂ ਜਹਾਜ਼ ਨਹੀਂ ਜਾ ਸਕਦੇ, ਰਸ਼ੀਆ ਦੇ ਉੱਤੋਂ ਖਾਸ ਤੌਰ ਦੇ ਉੱਤੇ। ਤੇ ਜਿਹੜੇ ਹੂੰ, ਮਿਡਲ ਈਸਟ ਦੇ ਵਿੱਚ ਸੁਏਜ਼ ਕਨਾਲ ਜਾਂ ਹੋਰ ਜਗ੍ਹਾ ਦੇ ਉੱਤੇ ਈਰਾਨ ਦੇ ਨਾਲ ਰੌਲਾ ਚੱਲਦਾ ਪਿਆ, ਉੱਥੋਂ ਕਈ ਜਿਹੜੀ ਸ਼ਿਪ ਲਾਈਨਸ ਆ, ਉਹਨਾਂ ਦਾ ਵੀ ਆਉਣਾ-ਜਾਣਾ ਘੱਟ ਗਿਆ। ਹੂੰ, ਹੂੰ, ਹੈ ਨਾ? ਹੂੰ, ਸੋ ਹੂੰ, ਟਰਾਂਸਪੋਰਟੇਸ਼ਨ ਜਿਹੜੀ ਆ ਕਿਉਂਕਿ ਸਮਾਨ ਤਾਂ ਸਾਰਾ ਏਸ਼ੀਆ ਦੇ ਵਿੱਚ ਬਣਦਾ, ਹੈ ਨਾ?
ਤੇ ਉਹਦੀ ਯੂਐਸ ਦੇ ਵਿੱਚ ਆਉਣਾ ਜਾਂ ਵੈਸਟ ਦੇ ਵਿੱਚ ਆਉਣਾ, ਉਹਨੇ ਕਾਫ਼ੀ ਸਪਲਾਈ ਰੌਲਾ ਜਿਹਾ ਪਤਾ ਲੱਗ ਗਿਆ ਵੀ ਨਹੀਂ ਯਾਰ ਔਨਸ਼ੋਰ ਮੈਨੂਫੈਕਚਰਿੰਗ ਆਪਾਂ ਨੂੰ ਕਰਨੀ ਹੀ ਪੈਣੀ ਹੈ ਕਿਸੇ ਨਾ ਹੂੰ, ਕਿਸੇ ਹੂੰ, ਤਰ੍ਹਾਂ। ਹੂੰ, ਹੂੰ, ਸੋ ਉਹਦੇ ਵਿੱਚ ਜਿਹੜੀ ਤੀਸਰੀ ਚੀਜ਼ ਆਪਾਂ ਗੱਲ ਕਹਿ ਲਈਏ ਕਿ ਜਿਹਦੇ ਕਰਕੇ ਜਦੋਂ ਅੱਜ ਤੋਂ 20 ਸਾਲ ਪਹਿਲਾਂ ਮੈਨੂਫੈਕਚਰਿੰਗ ਏਸ਼ੀਆ ਦੇ ਵਿੱਚ ਗਈ ਸੀ, ਚੀਪ ਹੂੰ, ਲੇਬਰ ਕਰਕੇ, ਤੇ ਏਸ਼ੀਆ ਦੇ ਵਿੱਚ ਵੀ ਜਿਹੜੇ ਲੇਬਰ ਕਾਸਟ ਆ ਉਹ ਜਿਹੜੀ ਵਧਣੀ ਸ਼ੁਰੂ ਹੋ ਗਈ। ਸੋ ਇਹ ਹੂੰ, ਸਾਰੀਆਂ ਕਹਿ ਲਓ ਕਿ ਇੱਕ ਪਰਫੈਕਟ ਸਟੋਰਮ ਬਣ ਗਿਆ ਹੈ ਨਾ ਵੀ ਪ੍ਰੂਫ ਆਫ ਕਨਸੈਪਟ ਟੈਸਲਾ ਦਾ ਲੈ ਕੇ ਚੱਲਦੇ ਆ ਤੇ ਉਸ ਤੋਂ ਬਾਅਦ ਕੋਵਿਡ-19 ਨੇ ਸਪਲਾਈ ਚੇਨ ਰਿਸਕ ਸਾਹਮਣੇ ਲੈ ਕੇ ਆਂਦੇ, ਏਸ਼ੀਆ ਦੇ ਵਿੱਚ ਰਾਈਜ਼ਿੰਗ ਲੇਬਰ ਕਾਸਟ ਹੋ ਗਈ। ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜੀ ਮੈਨੂਫੈਕਚਰਿੰਗ ਆ ਯੂਐਸ ਦੇ ਵਿੱਚ ਜਾਂ ਵੈਸਟ ਦੇ ਵਿੱਚ ਆਉਣੀ ਆਲਮੋਸਟ ਕਹਿ ਲਓ ਕਿ ਇੱਕ ਘਟ ਗਈ। ਹਿਸਾਬ ਨਾਲ ਪਹਿਲਾਂ ਤੈਅ ਹੀ ਆ ਹੁਣ ਹੂੰ, ਤੇ ਉਹਦੇ ਵਿੱਚ ਜਿਹੜਾ ਏਆਈ ਆ ਤੇ ਰੋਬੋਟਿਕਸ ਆ, ਉਹਨੇ ਇੱਕ ਅਹਿਮ ਰੋਲ ਅਦਾ ਕਰਨਾ। ਮੈਨੂੰ ਲੱਗਦਾ ਕਿ ਲਾਸਟ ਸਟੈਪ। ਸਟੈਪ ਹੋਏਗੀ ਜਿਹੜੀ ਹੂੰ, ਮੈਨੂਫੈਕਚਰਿੰਗ ਯੂਐਸ ਦੇ ਵਿੱਚ ਹੋਣੀ ਸ਼ੁਰੂ ਹੋਏਗੀ। ਹਾਥੀ ਲੰਘ ਗਿਆ ਪੂਛ ਲੰਘਣ ਵਾਲੀ ਗੱਲ ਵਾਲੀ ਜਿਹੜੀ ਉਹ ਹਾਂਜੀ, ਰਹਿ ਜਾਂਦੀ ਹੈ ਵੀ ਏਆਈ ਨੇ ਉਹ ਇੰਨਾ ਕੁ ਧੱਕਾ ਜਿਹੜਾ ਇਸ ਚੀਜ਼ ਨੂੰ ਪੁਸ਼ ਕਰਨਾ, ਮਾਰ ਦੇਣਾ। ਇੱਕ ਇਹ ਵੀ ਆਈ ਥਿੰਕ ਹਰਵਿੰਦਰ ਇਸ ਦੇ ਵਿੱਚ ਗੱਲ ਹੈਗੀ ਆ, ਇਹ ਜਿਹੜੀਆਂ ਜੌਬਸ ਮੈਨੂਫੈਕਚਰਿੰਗ ਦੀਆਂ ਜਦੋਂ ਇੱਥੋਂ ਗਈਆਂ, ਰੌਲਾ ਰੱਪਾ ਇਸੇ ਲਈ ਵੀ ਜਿਹੜਾ ਉਹ ਵਧਿਆ। ਨੋ ਡਾਊਟ ਅਮਰੀਕਾ 'ਚ ਓਪਰਚੁਨਿਟੀਜ਼ ਬਹੁਤ ਆ, ਪਰ ਉਹਦੇ ਲਈ ਤੁਹਾਨੂੰ ਇੰਨੀ ਜ਼ਿਆਦਾ ਪੜ੍ਹਾਈ ਲਿਖਾਈ ਦੀ ਲੋੜ ਨਹੀਂ ਰਹਿੰਦੀ ਸੀ। ਜੀ, ਕੋਈ ਵੀ ਬੰਦਾ ਜਿਹੜਾ ਉਸ ਦੇ ਵਿੱਚੋਂ ਜੌਬ ਕਰ ਸਕਦਾ ਸੀ। ਹੁਣ ਜਦੋਂ ਆਮ ਲੋਕਾਂ ਦੀਆਂ ਜੌਬ ਕੈਪੇਬਿਲਿਟੀਆਂ ਇੰਨੀਆਂ ਜ਼ਿਆਦੀਆਂ ਘੱਟ ਗਈਆਂ ਵੀ ਕਿਹੜੀ ਕਰ ਸਕਦੇ, ਕਿਹੜੀ ਨਹੀਂ ਕਰ ਸਕਦੇ। ਸੋ ਉਹਦੇ ਨਾਲ ਵੀ ਲੋਕਾਂ ਦੇ ਵਿੱਚ ਉਹ ਇੱਕ ਖਲਾਅ ਪੈਦਾ ਹੋਇਆ ਸੀਗਾ ਤੇ ਉਸ ਦਾ ਜਿਹੜਾ ਫਾਇਦਾ ਹੈ ਇਵੈਂਚੁਅਲੀ ਓਬਵੀਅਸਲੀ ਪੋਲੀਟੀਸ਼ੀਅਨਸ ਨੇ ਤਾਂ ਜਿਹੜਾ ਉਹ ਚੱਕਣਾ ਹੀ ਸੀ, ਗੱਲਾਂ ਬਾਤਾਂ ਜਿਹੜੀਆਂ ਉਹ ਮਾਰਨੀਆਂ ਹੀ ਜਿਹੜੀਆਂ ਉਹ ਸੀਗੀਆਂ। ਇੱਕ ਹੋਰ ਚੀਜ਼ ਜਿਹੜੀ ਦੇਖਣ ਨੂੰ ਲੇਬਰ ਸ਼ਾਰਟੇਜ ਦੀ ਵੀ ਜਿਹੜੀ ਆ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਆਈਆਂ। ਸੋ ਹੁਣ ਇਹ ਜਿਹੜੀ ਡੀ ਗਲੋਬਲਾਈਜੇਸ਼ਨ ਦੇ ਵਿੱਚ ਇਹ ਤੁਸੀਂ ਕੈਟਲਿਸਟ ਦੀ ਇੱਕ ਹਿਸਾਬ ਦੇ ਨਾਲ ਗੱਲ ਕੀਤੀ ਵੀ ਇਹਨਾਂ ਸਾਰੀਆਂ ਚੀਜ਼ਾਂ ਨੇ ਇੱਕ ਵੱਡੇ ਪੱਧਰ ਦੇ ਉੱਤੇ ਤੇਜ਼ੀ ਜਿਹੜੀ ਉਹ ਲਿਆਂਦੀ ਆ, ਜਾਂ ਇਹ ਚਰਚਾ ਵੱਲ ਨੂੰ ਵਧੇ ਆ ਜਿੱਦਾਂ ਕਿਹਾ ਵੀ ਲਾਸਟ ਪੁਸ਼ ਜਿਹੜਾ ਉਹ ਏਆਈ ਦਾ ਜਿਹੜਾ ਉਹ ਆ ਰਿਹਾ ਆ, ਇਸ ਦੇ ਨਾਲ ਚੈਲੰਜਸ ਕੀ ਆਉਣਗੇ? ਹਾਂਜੀ। ਸੋ ਚੈਲੰਜਸ ਤੇ ਰਾਜ ਕਰਨ ਉਹੋ ਹੀ ਪ੍ਰਾਇਮਰੀਲੀ ਆਪਾਂ ਲੈ ਕੇ ਚੱਲਦੇ ਹਾਂ ਜਿਹਦੇ ਕਰਕੇ ਇੱਥੋਂ ਮੈਨੂਫੈਕਚਰਿੰਗ ਬਾਹਰ ਗਈ ਸੀ। ਹੈ ਹੂੰ, ਨਾ? ਹੂੰ, ਭਾਵੇਂ ਹੂੰ, ਮੈਂ ਦੱਸਦਾ ਵੀ ਏਸ਼ੀਆ ਦੀ ਲੇਬਰ ਕਾਸਟ ਵੀ ਮਹਿੰਗੀ ਹੋਈ ਆ। ਹੂੰ, ਪਰ ਅਜੇ ਵੀ ਬਹੁਤ ਕੰਪੈਟੀਟਿਵ ਆ। ਹੈ ਨਾ? ਸਭ ਤੋਂ ਹੂੰ, ਪਹਿਲੀ ਆਪਾਂ ਗੱਲ ਕਰਦੇ ਹਾਂ ਲੇਬਰ ਸ਼ਾਰਟੇਜ ਦੀ। ਹੁਣ ਲੇਬਰ ਸ਼ਾਰਟੇਜ ਵਾਲੀ ਸਮੱਸਿਆ ਜਿਹੜੀ ਆ ਉਹ ਅੱਜ ਤੋਂ 20 ਸਾਲ ਪੁਰਾਣੀ ਸਮੱਸਿਆ ਨਹੀਂ ਰਹੀ। ਇਕੱਲੀ ਪੈਸੇ ਦਾ ਨਹੀਂ ਰੌਲਾ ਉੱਥੇ, ਹੈ ਨਾ? ਹਾਂ, 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 ਇੱਕ ਹਾਂ, ਵੇਜ ਦੇ ਹਿਸਾਬ ਨਾਲ ਚਲੋ ਉਹ ਤਾਂ ਆਟੋਮੇਸ਼ਨ ਨਾਲ ਕੁਛ ਹੱਦ ਤੱਕ ਠੀਕ ਹੋ ਜਾਏਗਾ। ਐਕਚੁਅਲ ਹੀ ਜਿਹੜੀ ਵੈਸਟ ਦੇ ਵਿੱਚ ਜਾਂ ਡਿਵੈਲਪਡ ਕੰਟਰੀ ਦੇ ਵਿੱਚ ਜਿਹੜੇ ਆ ਉਹ ਫਰਟਿਲਿਟੀ ਰੇਟ ਯਾਨੀ ਕਿ ਬੱਚਾ ਹੋਣ ਦੀ ਜਿਹੜੀ ਦਰ ਆ ਉਹ ਬਹੁਤ ਘੱਟ ਆ। ਹੈ ਨਾ? ਯਾ ਸੋ ਸਹੀ ਜਿਹੜੀ ਗੱਲ ਹੈ। ਇਹ ਤਾਂ ਚਲੋ ਦੁਨੀਆ ਭਰ ਦਾ ਟ੍ਰੈਂਡ ਆ, ਮਿਡਲ ਈਸਟ ਤੇ ਅਫਰੀਕਨ ਕੰਟਰੀ ਨੂੰ ਛੱਡ ਕੇ ਹਰ ਇੱਕ ਦੇਸ਼ ਦੀ ਜਿਹੜੀ ਗਲੋਬਲ ਜਿਹੜੀ ਪਾਪੂਲੇਸ਼ਨ ਆ ਉਹ ਬਹੁਤ ਤੇਜ਼ੀ ਦੇ ਨਾਲ ਘਟ ਰਹੀ ਆ। ਡੈਥ ਰੇਟ ਇਨਕਰੀਜ਼ਿੰਗ ਕੰਪੇਅਰ ਟੂ ਬਰਥ ਰੇਟ ਹਾਂਜੀ, ਜਿਹੜਾ ਉਹ। 1960 ਦੇ ਵਿੱਚ ਮਿਸਾਲ ਦੇ ਤੌਰ ਦੇ ਉੱਤੇ ਤੇ 5 ਜਾਂ 5 ਤੋਂ 5 ਪਲੱਸ ਚਿਲਡਰਨ ਪਰ ਵਿਮਨ ਹੁੰਦੇ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਉਹ ਘਟ ਕੇ ਦੁਨੀਆ ਭਰ ਦੇ ਵਿੱਚ 2.3 ਰਹਿ ਗਏ ਆ। ਸਵਾ ਦੋ ਇਹ ਨਿਕਲ। ਮੈਂ ਪੂਰੀ ਦੁਨੀਆ ਦੀ ਗੱਲ ਕਰ ਰਿਹਾ, ਹੈ ਨਾ? ਹੂੰ, ਤੇ ਹੂੰ, ਜਦੋਂ ਅਸੀਂ ਹੂੰ। ਡਿਵੈਲਪਡ ਕੰਟਰੀਜ਼ ਦੀ ਗੱਲ ਕਰ ਰਹੀ ਹੈ, ਉਹਨਾਂ ਦਾ ਤਾਂ ਹੋਰ ਘੱਟ ਆ। ਉਹ 1.5 ਆ ਮੈਨੂੰ ਲੱਗਦਾ ਸ਼ਾਇਦ। ਹਾਂਜੀ, ਹਾਂਜੀ। ਇਹ ਮੈਂ ਇਸ ਟਾਈਮ ਇੱਕ ਵੱਡਾ ਰੌਲਾ ਆ। ਹਾਂਜੀ, ਹੈਗਾ ਜੀ। ਕਈ ਜਿਹੜੇ ਲੋਕ ਚੱਕਦੇ ਆ ਵੀ ਆਪਾਂ ਡੀਪੋਪੂਲਾਈਜੇਸ਼ਨ ਵੱਲ ਨੂੰ ਕਿਉਂਕਿ ਵੱਧ 2.1 ਦਾ ਦਰ ਜਿਹੜਾ ਵਾ ਉਹ ਚਾਹੀਦਾ ਹੁੰਦਾ ਜਸਟ ਟੂ ਮਿਨੀਮਮ। ਮੇਨਟੇਨ ਪਾਪੂਲੇਸ਼ਨ। ਹਾਂ, ਰਿਪਲੇਸਮੈਂਟ ਦੇ ਲਈ। ਰਿਪਲੇਸਮੈਂਟ ਦਰ ਉਹਨੂੰ ਕਹਿੰਦੇ ਆ ਵੀ 2.1 ਬਿਲਕੁਲ। ਵੀ ਚਲੋ ਹੈ ਨਾ ਹੂੰ, 2 ਜੀ ਹੋ ਗਏ, ਉਹਨਾਂ ਦੇ 2 ਬੱਚੇ ਹੋ ਗਏ ਤੇ ਇੱਕ ਹੋਰ ਹੋ ਗਿਆ ਵੀ ਜੇ ਹੈ ਨਾ ਕੋਈ ਡੈਥ ਹੋ ਗਈ ਜਾਂ ਕੁਛ ਹੋਰ ਇਦਾਂ ਦਾ। ਤੇ ਉਹਦੇ ਕਰਕੇ 2.1 ਹੁੰਦੇ, ਪਰ ਇਟਲੀ ਤੇ ਜਰਮਨੀ ਦੀ ਖਾਸ ਤੌਰ ਤੇ ਡਿਵੈਲਪਡ ਕੰਟਰੀਜ਼ ਦੀ ਐਗਜ਼ਾਮਪਲ ਇਹ ਉੱਥੇ ਤੇ ਜਿਹੜਾ ਦਰ ਹੈਗਾ ਉਹ 1.3 ਤੇ 1.5 ਹੈ, ਜਰਮਨੀ 'ਚ 1.5 ਤੇ ਇਟਲੀ 'ਚ 1.3 ਹੈ। ਤੇ ਇਵੈਂਚੁਅਲੀ ਯੂਰਪੀਅਨ ਓਵਰ ਦਾ ਨੇਸ਼ਨ ਟਾਈਮ ਆਪਾਂ ਜਾਪਾਨ ਦੀ ਕਿੰਨੀ ਵੱਡੀ ਉਦਾਹਰਨ ਦੇਖਦੇ ਰਹਿੰਦੇ ਆ ਵੀ ਜੀ। ਉੱਥੇ ਬਜ਼ੁਰਗ ਜ਼ਿਆਦਾ ਆ, ਨੌਜਵਾਨ ਘੱਟ ਆ ਜੀ। ਹਾਂਜੀ, ਬਿਲਕੁਲ ਤੇ ਇਹ ਜਿਹੜਾ ਰਾਜਕਨ ਨੇ ਜਿਹੜਾ ਸਕਿਊ ਆ ਰੇਸ਼ੋ ਦੇ ਵਿੱਚ ਇਹਦੇ ਕਰਕੇ ਕੀ ਆ ਕਿ ਜਿਹੜੀ ਏਜਿੰਗ ਪਾਪੂਲੇਸ਼ਨ ਇਹਨਾਂ ਦੇਸ਼ਾਂ ਦੇ ਵਿੱਚ ਵੱਧ ਰਹੀ ਆ, ਹੂੰ, ਹੈ ਨਾ? ਹੂੰ, ਹੂੰ, ਤੇ ਹੂੰ, ਜਦੋਂ ਇਹਨਾਂ ਦੇਸ਼ਾਂ ਵਿੱਚ ਏਜਿੰਗ ਪਾਪੂਲੇਸ਼ਨ ਵੱਧ ਰਹੀ ਆ ਤੇ ਉਹ ਜਿਹੜਾ ਇੱਕ ਡੈਮੋਗ੍ਰਾਫਿਕ ਸ਼ਿਫਟ ਆ ਰਿਹਾ ਜਿਹਦੇ ਕਰਕੇ ਹੈਲਥ ਕੇਅਰ ਸਿਸਟਮ ਹੋ ਗਏ, ਫਾਈਨੈਂਸ਼ੀਅਲ ਬਰਡਨ ਜਿੱਦਾਂ ਆਪਾਂ ਅਮਰੀਕਾ ਵਿੱਚ ਸੋਸ਼ਲ ਸਿਕਿਉਰਿਟੀ ਹੁੰਦਾ ਹੈ ਨਾ ਹੂੰ, ਜਾਂ ਹੂੰ, ਹੂੰ, ਹੋਰ ਜੇ ਹੂੰ। ਕਈ ਲੋਕਾਂ ਨੂੰ ਪੈਨਸ਼ਨਾਂ ਮਿਲਦੀਆਂ ਉਹ ਕਿੱਦਾਂ ਮਿਲਦੀਆਂ ਵੀ ਯੰਗ ਬੱਚੇ ਕੰਮ ਕਰਦੇ, ਬਜ਼ੁਰਗਾਂ ਨੂੰ ਪੈਨਸ਼ਨਾਂ ਮਿਲਦੀਆਂ। ਏਦਾਂ ਹੀ ਏਦਾਂ ਹੁਣ ਹੀ ਆ, ਸਹੀ ਗੱਲ। ਘੱਟੋ ਘੱਟ ਜਿਹੜੇ ਵਰਕਰ ਆ ਉਹ ਜਦੋਂ ਲੈਸ ਨੰਬਰ ਆਫ ਵਰਕਰਸ ਆਉਣਗੇ ਦੁਨੀਆ ਭਰ ਦੇ ਵਿੱਚ ਤੇ 11 ਜਿਹੜੇ ਰਿਟਾਇਰੀ ਆ ਉਹ ਵੱਧ ਰਹੇ ਆ ਦੁਨੀਆ ਭਰ ਦੇ ਵਿੱਚ। ਉਹ ਇੱਕ ਜਿਹੜੀ ਇੱਕ ਮੇਜਰ ਸਮੱਸਿਆ ਹੈਗੀ ਆ। ਹੂੰ, 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 ਠੀਕ ਆ ਜੀ। ਤੇ ਉਸ ਤੋਂ ਬਾਅਦ ਲੇਬਰ ਦੇ ਸੰਬੰਧਿਤ ਇੱਕ ਤੇ ਪ੍ਰਾਇਮਰੀ ਜਿਹੜੀ ਇਹ ਚੀਜ਼ ਹੋ ਗਈ ਕਿ ਐਕਚੁਅਲ ਨੰਬਰ ਆਫ ਪੀਪਲ ਜਿਹੜੇ ਵਰਕਿੰਗ ਉਹ ਘੱਟ ਆ।
ਹੂੰ, ਹੂੰ, ਨੰਬਰ 2 ਹੂੰ। ਦੇ ਉੱਤੇ ਰਾਜ ਕਰਨ ਇਹ ਹੈ ਕਿ ਜਿਹੜੀ ਕੋਵਿਡ-19 ਦਾ ਇੰਪੈਕਟ, ਕੋਵਿਡ-19 ਨੇ ਵੀ ਲੇਬਰ ਇੰਡਸਟਰੀ ਨੂੰ ਬਹੁਤ ਸ਼ੇਕ ਅਪ ਕੀਤਾ, ਖਾਸ ਤੌਰ ਤੇ ਟੈਕ ਦੇ ਵਿੱਚ। ਹੂੰ, ਹੂੰ, ਆਪਾਂ ਹੂੰ। ਇੱਕ ਟਾਕ ਸ਼ੋਅ ਵੀ ਕੀਤਾ ਹੈ ਨਾ, ਜਿਹਦਾ ਗ੍ਰੇਟ ਰੈਜ਼ਿਗਨੇਸ਼ਨ ਦੇ ਉੱਪਰ ਕੀਤਾ ਸੀ, ਕਿ ਹਾਂਜੀ, ਯੂਐਸ ਹਾਂਜੀ। ਦੇ ਵਿੱਚ 50 ਮਿਲੀਅਨ ਦੇ ਕਰੀਬ ਜਿਹੜੇ ਵਰਕਰ ਆ, ਉਹਨਾਂ ਨੇ 2022 ਦੇ ਵਿੱਚ ਆਪਣੀ ਜੌਬਾਂ ਛੱਡ ਦਿੱਤੀਆਂ। ਹੂੰ, 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 ਹੈ ਨਾ? ਹੂੰ। ਤੇ ਭਾਵੇਂ ਕਿ ਚਲੋ ਓਵਰ ਦ ਪੀਰੀਅਡ ਆਫ ਟਾਈਮ ਜਦੋਂ ਰਿਐਲਿਟੀ ਹਿੱਟ ਹੋਈ ਲੋਕੀ ਵਾਪਸ ਜੌਬਾਂ ਦੇ ਉੱਤੇ ਚਲੇ ਗਏ, ਪਰ ਫਿਰ ਵੀ ਅੱਜ ਦੇ ਦਿਨ ਵਿੱਚ ਲੇਬਰ ਫੋਰਸ ਪਾਰਟਿਸਿਪੇਸ਼ਨ ਜਿਹੜੀ ਆ, ਉਹ ਪ੍ਰੀ ਪੈਂਡੈਮਿਕ ਲੈਵਲ ਤੋਂ ਅੱਜ ਵੀ ਘੱਟ ਆ। ਤੇ ਜਿਹੜੇ ਲੋਕ ਆ ਉਹਦੇ ਖਾਸ ਤੌਰ ਤੇ ਜਿਹੜੀ ਨਵੀਆਂ ਜਨਰੇਸ਼ਨ ਆ, ਨਵੇਂ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਐਫਰਟ ਚੱਲ ਰਹੇ, ਜਿਹਦੇ ਵਿੱਚ ਇੱਕ ਫਾਇਰ ਤੁਸੀਂ ਸੁਣਿਆ ਹੋਣਾ ਨਾ, ਫਾਈਨੈਂਸ਼ੀਅਲ ਇੰਡੀਪੈਂਡੈਂਸ, ਰਿਟਾਇਰ ਅਰਲੀ, ਉੱਦਾਂ ਦੀ ਵੀ ਜਿਹੜੇ ਲੋਕੀ ਕੀ ਕਰ ਰਹੇ ਕਿ ਲੋਕੀ ਆਪਟ ਕਰ ਰਹੇ ਵੀ ਅਰਲੀ ਰਿਟਾਇਰਮੈਂਟ, ਯਾਰ ਆਪਾਂ ਪੂਰੀ ਉਮਰ ਕੰਮ ਥੋੜ੍ਹੀ ਕਰਦੇ ਰਹਿਣਾ। ਲੋਕੀ 40s ਦੇ ਵਿੱਚ, ਮਿਡ 40s ਦੇ ਵਿੱਚ ਜਾਂ 50s ਤੱਕ ਰਿਟਾਇਰ ਹੋਣ ਲੱਗ ਪਏ। ਕਿੱਥੇ ਇਹ ਜਿਹੜੀ ਦਰ ਹੁੰਦੀ ਸੀ 65 ਦੇ ਆਸ-ਪਾਸ ਹੁੰਦੀ ਸੀ। ਹੂੰ। ਹੈ ਨਾ? ਤੇ ਉਹ ਤੋਂ ਕਈ ਉਹਦੇ ਕਾਰਨ ਹੋ ਸਕਦੇ ਆ, ਜਾਂ ਅਰਲੀ ਰਿਟਾਇਰਮੈਂਟ ਲੈ ਲੈਂਦੇ, ਜਾਂ ਕਹਿੰਦੇ ਵੀ ਨਹੀਂ ਯਾਰ ਆਪਾਂ ਹੋਰ ਪੜ੍ਹਨਾ, ਜਾਂ ਆਪਾਂ ਕੋਈ ਹੋਰ ਕੰਮ ਕਰਨਾ, ਜਾਂ ਕੋਈ ਕਿਸੇ ਨੂੰ ਹੈਲਥ ਇਸ਼ੂਜ਼ ਆ ਗਿਆ। ਹੈਲਥ ਇਸ਼ੂ ਵੀ ਯੂਐਸ ਦੇ ਵਿੱਚ ਇੱਕ ਵੱਡੀ ਗੱਲ ਆ, ਫਿਰ ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਅੱਜ ਦੇ ਸਮੇਂ ਦੇ ਵਿੱਚ ਆਪਾਂ ਜਦੋਂ 2024 ਦੇ ਵਿੱਚ ਬੈਠੇ ਹਾਂ, ਇਕੱਲੇ ਅਮਰੀਕਾ ਦੀ ਗੱਲ ਕਰੀਏ ਤੇ ਅਮਰੀਕਾ ਦੇ ਵਿੱਚ ਤਕਰੀਬਨ 61 ਲੱਖ ਦੇ ਕਰੀਬ ਜਿਹੜੇ ਆ ਅਨਇੰਪਲੋਇਡ ਇੰਡੀਵਿਜੂਅਲਸ ਆ। ਤੇ ਠੀਕ ਹੈ। ਉਹਨੇ ਹੂੰ, ਹੂੰ। ਇਹ ਅਜੀਬ ਗੱਲ ਮੈਂ ਦੱਸਣ ਲੱਗਾ ਡੇਟਾ, ਪਰ ਉਹਦੇ ਵਿੱਚ ਉਹਦੇ ਹੋਣ ਦੇ ਬਾਵਜੂਦ ਵੀ 2.7 ਮਿਲੀਅਨ, ਯਾਨੀ ਕਿ 27 27.5 ਲੱਖ ਜਿਹੜੀ ਜੌਬਾਂ ਵਾ ਉਹ ਅੱਜ ਵੀ ਅਵੇਲੇਬਲ ਆ, ਹੂੰ, ਜਿਨ੍ਹਾਂ ਦੇ ਹੂੰ, ਲਈ ਹੂੰ, ਆਪਾਂ ਹੂੰ, ਹੂੰ। ਨੂੰ ਵਰਕਰ ਨਹੀਂ ਲੱਭਦੇ ਪਏ। ਤੇ ਇਹ ਹੂੰ। ਕਿਉਂ ਆ? ਕਿਉਂਕਿ ਇਹਦਾ ਕਾਰਨ ਇਹ ਕਿ ਇਟਸ ਸਿਗਨੀਫੀਕੈਂਟ ਗੈਪ ਬਿਟਵੀਨ ਦ ਜੌਬ ਅਵੇਲੇਬਿਲਿਟੀ ਤੇ ਵਰਕ ਫੋਰਸ ਦੀ ਕੈਪੈਸਿਟੀ ਤੇ। ਵੀ ਜਿੱਦਾਂ ਦੇ ਬੰਦੇ ਕੰਮ ਕਰਨ ਦੇ ਲਈ ਚਾਹੀਦੇ ਆ, ਉਦਾਂ ਦੇ ਐਗਜ਼ੈਕਟਲੀ ਬੰਦੇ ਹੈ ਨਹੀਂ। ਅਵੇਲੇਬਲ ਨਹੀਂ ਹੈ। ਹਾਂ, ਸਕਿੱਲ ਵੱਖਰੀ ਆ ਤੇ ਅਵੇਲੇਬਿਲਿਟੀ ਵੱਖਰੀ ਆ। ਹਾਂਜੀ। ਤੇ ਹੂੰ। ਦੂਸਰੀ ਚੀਜ਼ ਇਹ ਆ, ਕਿਉਂਕਿ ਜਦੋਂ ਤੁਸੀਂ ਗੱਲ ਪਹਿਲਾਂ ਕੀਤੀ ਕਿ ਅਮਰੀਕਾ ਨੇ ਮੈਨੂਫੈਕਚਰਿੰਗ ਜਿਹੜੀ ਆ ਕਾਫ਼ੀ ਸਮਾਂ ਪਹਿਲਾਂ ਹੀ ਛੱਡ ਦਿੱਤੀ, ਅੱਜ ਤੋਂ 30 ਸਾਲ ਪਹਿਲਾਂ ਉਹਨਾਂ ਛੱਡ ਦਿੱਤੀ ਸੀ, ਹੈ ਨਾ, ਹੂੰ। ਮੈਨੂਫੈਕਚਰਿੰਗ ਕਰਨੀ 25 ਸਾਲ ਪਹਿਲਾਂ। ਸੋ ਜਿੰਨੇ ਸੇਫਟੀ ਸਟੈਂਡਰਡ ਹੁੰਦੇ ਸੀ, এনवायरमेंट ਹੁੰਦਾ ਸੀ, ਉਹਦੇ ਵਿੱਚ ਅਪਡੇਟ ਨਹੀਂ ਹੋਈ। ਤੇ ਅਸੀਂ ਹੂੰ। ਯੂਐਸ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੀ ਗੱਲ ਕਰਦੇ ਹਾਂ, ਤੇ ਐਵਰੀ 96 ਮਿੰਟ ਇੱਕ ਵਰਕਰ ਜਿਹੜਾ ਉਹ ਉਹਦੀ ਡੈਥ ਹੁੰਦੀ ਆ, ਹਾਂਜੀ, ਅਨਫੋਰਚੂਨੇਟਲੀ। ਠੀਕ ਆ। ਹੈ ਨਾ? ਹੂੰ। ਤੇ ਇਹ ਇਨਕਰੀਜ਼ ਹੋਇਆ ਵਾ 2021 ਦੇ ਵਿੱਚੋਂ, ਜਿੱਥੇ ਜੇ 2021 ਦੇ ਵਿੱਚ 101 ਮਿੰਟ ਦੇ ਵਿੱਚ ਇੱਕ ਹੁੰਦੀ ਸੀ। ਜਿਹੜੀ ਫੈਟਲ ਵਰਕ ਇੰਜਰੀਜ਼ ਆ ਉਹ 5.7% ਇਨਕਰੀਜ਼ ਹੋਈਆਂ ਇਸੇ ਇੱਕੋ ਸਾਲ ਦੇ ਵਿੱਚ, ਹੈ ਨਾ? ਸੋ ਇਹਦੇ ਬਾਰੇ ਵੀ ਕੰਮ ਕਰਨਾ ਪਊਗਾ। ਵੇਜ ਡਿਫਰੈਂਸਿਸ ਦੀ ਆਪਾਂ ਗੱਲ ਕਰਦੇ ਹਾਂ, ਤੇ ਵੇਜ ਡਿਫਰੈਂਸਿਸ ਦੀ ਆਪਾਂ ਪਹਿਲਾਂ ਹੀ ਗੱਲ ਕਰਤੀ ਕਿ ਡਿਵੈਲਪ ਕੰਟਰੀ ਹੋ ਗਈਆਂ, ਜਿੱਦਾਂ ਯੂਰਪ ਦੀਆਂ, ਜਰਮਨੀ ਹੋ ਗਈ, ਜਾਪਾਨ ਹੋ ਗਿਆ, ਤੇ ਇਹਨਾਂ ਦੇ ਕੰਟਰੀਜ਼ ਦੇ ਵਿੱਚ ਜਿਹੜੇ ਲਿਵਿੰਗ ਸਟੈਂਡਰਡ ਆ ਬਹੁਤ ਹਾਈ ਆ। ਇਹਦਾ ਮਤਲਬ ਇਹਨਾਂ ਨੂੰ ਤੁਹਾਨੂੰ ਪੇ ਵੀ ਜ਼ਿਆਦਾ ਕਰਨਾ ਪਊਗਾ, ਹੈ ਨਾ? ਤਾਂ ਉਹ ਇੱਕ ਵਾਕਈ ਜਿਹੜਾ ਇਸ਼ੂ ਆ ਉਹ ਰਹਿੰਦਾ ਹੀ ਆ। ਯੂਐਸ ਦੇ ਵਿੱਚ ਆਪਾਂ ਅਪਰੋਕਸੀਮੇਟਲੀ ਲੈ ਕੇ ਚੱਲੀਏ ਔਨ ਐਵਰੇਜ, ਫॉर ਐਗਜ਼ਾਮਪਲ ਕੈਲੀਫੋਰਨੀਆ ਮਹਿੰਗਾ ਤੇ ਬਾਕੀ ਸਟੇਟਾਂ ਕੁਝ ਸਸਤੀਆਂ ਹੋਣਗੀਆਂ, ਪਰ ਆਪਾਂ ਔਨ ਐਵਰੇਜ ਲੈ ਕੇ ਚੱਲਦੇ ਹਾਂ ਕਿ $27 2022 ਦੇ ਡੇਟਾ ਦੇ ਅਕੋਰਡਿੰਗਲੀ ਮੈਨੂਫੈਕਚਰਿੰਗ ਵਰਕਰ ਨੂੰ ਦੇਣਾ ਪੈਂਦਾ, ਜਿਹਦੇ ਹੂੰ, ਕਿ ਹੂੰ। ਐਨੂਅਲ ਵੇਜ ਬਣੀ ਤਕਰੀਬਨ 56 56,500 57,000 ਲਾ ਲਓ, ਹੈ ਨਾ? ਤੇ ਇਹਦੇ ਕੰਟਰਾਸਟ ਦੇ ਵਿੱਚ ਜਦੋਂ ਚਾਈਨਾ ਦੀ ਆਪਾਂ ਗੱਲ ਕਰਦੇ ਹਾਂ, ਤੇ ਉਹ ਅੱਜ ਦੇ ਦਿਨ ਵਿੱਚ ਵੀ ਤਕਰੀਬਨ 14,000 ਆ। ਸੋ 14,000 ਤੇ 56,000, ਯਾਨੀ ਕਿ 1/4। ਉਹ ਜਿਹੜਾ ਲੇਬਰ ਵਾਲੀ, ਭਾਵੇਂ ਕਿ ਆਪਾਂ ਕਹਿੰਦੇ ਹਾਂ ਨਾ ਏਸ਼ੀਆ ਦੇ ਵਿੱਚ ਲੇਬਰ ਕਾਸਟ ਮਹਿੰਗੀ ਆ, ਹੂੰ, ਹੂੰ, ਹੋ ਰਹੀ ਓਵਰ ਦ ਪੀਰੀਅਡ ਆਫ ਟਾਈਮ, ਪਰ ਅੱਜ ਦੇ ਟਾਈਮ ਦੇ ਵਿੱਚ ਵੀ ਉਹ ਯੂਐਸ ਦੇ ਵਰਕਰ ਦੇ ਤਕਰੀਬਨ 25% ਆ। ਠੀਕ ਆ? ਹੂੰ। ਤੇ ਜੇ ਆਪਾਂ ਇੰਡੀਆ ਤੇ ਵੀਅਤਨਾਮ ਵਗੈਰਾ ਦੀ, ਜਿੱਥੇ ਨਵੀਂ-ਨਵੀਂ ਮੈਨੂਫੈਕਚਰਿੰਗ ਹੱਬ ਬਣ ਰਹੇ ਆ, ਤੇ ਉੱਥੇ ਜਿਹੜੀਆਂ ਵੇਜਿਸ ਆ ਉਹ ਤੋਂ ਵੀ ਜ਼ਿਆਦਾ ਘੱਟ ਆ। ਘੱਟ ਆ। ਸੋ ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਉਦੋਂ ਓਵਰਆਲ ਕੰਪਨੀ ਨੇ ਤਾਂ ਉਹੀ ਦੇਖਣਾ ਵੀ ਉਹਨਾਂ ਨੂੰ ਬੈਨੀਫਿਟ ਕਿੱਥੇ ਆ, ਬਾਟਮ ਕਿੱਥੇ ਲਾਈਨ ਉਹਨਾਂ ਦਾ ਤੇ ਜੀ, ਬੋਟਮ ਲਾਈਨ ਜਿਹੜੀ ਆ ਉਹਦੇ ਤੇ ਹੀ ਉਹਨਾਂ ਨੂੰ ਹੈਗਾ ਵੀ ਪ੍ਰੋਫਿਟ ਜਿਹੜੇ ਉਹ ਕਿੱਧਰੋਂ ਆ ਰਹੇ ਆ। ਹਾਂ, ਜੇ ਇੱਥੇ ਏਆਈ ਦੇ ਨਾਲ, ਸਮਾਰਟ ਮੈਨੂਫੈਕਚਰਿੰਗ ਦੇ ਨਾਲ ਉਹਨਾਂ ਦੀਆਂ ਇਹ ਲਾਇਬਿਲਿਟੀਜ਼ ਘੱਟਦੀਆਂ ਆ, ਉਹਨਾਂ ਨੂੰ ਤਨਖਾਹਾਂ ਘੱਟ ਦੇਣੀਆਂ ਪੈਂਦੀਆਂ ਆ। ਸੋ ਰਾਦਰ ਦੈਨ ਉਹ ਪਰੇ ਦੀ ਥਾਂ ਦੇ ਉੱਤੇ ਤੇ ਉਰੇ ਜਿਹੜਾ ਉਹ ਕੀਤਾ ਜਾ ਸਕਦਾ। ਇਟਸ ਇੱਕ ਨਾ ਹਰਵਿੰਦਰ ਮਲਾਈਕ ਇੱਕ ਐਗਜ਼ਾਮਪਲ ਹੀ ਹੈ ਇਸ ਦੇ ਵਿੱਚ, ਬਾਟਮ ਲਾਈਨ ਨੂੰ ਲੈ ਕੇ ਹੀ ਆ। ਹੁਣ ਫੀਜੀ ਵਾਲਾ ਜਿਹੜਾ ਵਾਟਰ ਆ, ਉਹ ਫੀਜੀ ਤੋਂ ਪੈਕ ਹੋ ਕੇ ਤੇ ਅਮਰੀਕਾ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਿਹੜਾ ਉਹ ਆਉਂਦਾ। ਬਿਲਕੁਲ। ਸਵਾਲ ਇੱਥੇ ਕਰ ਦਿੱਤਾ ਜਾਂਦਾ ਵੀ ਯਾਰ ਲੂਣ ਕੱਢ ਕੇ ਆਪਾਂ ਪਾਣੀ ਕਿਉਂ ਨਹੀਂ ਇੱਥੇ ਬਣਾ ਲੈਂਦੇ ਓਸ਼ਨ ਦੇ ਵਿੱਚ। ਇਟਸ ਆਲ ਅਬਾਊਟ ਮਨੀ। ਹਾਂਜੀ, ਜਿਸ ਦਿਨ ਉਹ ਲੂਣ ਕੱਢ ਕੇ ਪਾਣੀ ਸਸਤਾ ਪਊਗਾ, ਉਸ ਦਿਨ ਉਹ ਉੱਥੋਂ ਪੈਕ ਕਰਕੇ ਜਹਾਜ਼ਾਂ 'ਚ ਟਰੈਵਲ ਕਰਕੇ ਇੱਥੇ ਪਾਣੀ ਆਉਣਾ ਬੰਦ ਹੋ ਜਾਊਗਾ। ਇਟਸ ਆਲ ਅਬਾਊਟ ਕੰਪਨੀ ਨੂੰ ਬੈਨੀਫਿਟ ਜਿਹੜਾ ਉਹ ਕਿੱਥੇ ਆ ਰਿਹਾ ਹੈਗਾ। ਜੀ। ਇਹ ਤਾਂ ਸਾਰੇ ਫਾਈਨੈਂਸ਼ੀਅਲ ਬਾਟਮ ਲਾਈਨ ਹੀ ਆ ਨਾ, ਵੀ ਉੱਥੋਂ ਹੂੰ। ਫਿਜੀ ਤੋਂ ਪਾਣੀ ਲੈ ਕੇ, ਬੋਟਲਿੰਗ ਕਰਕੇ,
ਜਹਾਜ਼ਾਂ ਦੇ ਜਾਂ ਸ਼ਿਪਸ ਦੇ ਰਾਹੀਂ ਯੂਐਸ ਲਿਆ ਕੇ ਇੱਥੇ ਡਿਸਟ੍ਰੀਬਿਊਟ ਕਰਨਾ ਸਸਤਾ ਸਸਤਾ ਤੇ ਵਾਸਤੇ ਉਹਦੇ ਵਿੱਚ ਫੇਰ ਪ੍ਰੋਫਿਟ ਹੁੰਦਾ ਹੈ ਨਾ, ਤੇ ਪ੍ਰੋਫਿਟ ਹੁੰਦਾ। ਡੈਫੀਨਿਟਲੀ ਜਿਹੜਾ ਫ੍ਰੀ ਇਕੋਨਮੀ ਦੇ ਵਿੱਚ ਲੋਕੀ ਉਸ ਪਾਸੇ ਨੂੰ ਜਾਣਗੇ। ਹੂੰ। ਸੋ ਚੈਲੰਜਸ ਤਾਂ ਜਿਹੜੇ ਉਨੀ ਦੇਰ ਤੱਕ ਇਹ ਰਹਿਣੇ ਹੀ ਰਹਿਣੇ ਆ ਯੂਐਸ ਦੇ ਵਿੱਚ ਆਪਾਂ ਨੂੰ ਔਨਸ਼ੋਰ ਮੈਨੂਫੈਕਚਰਿੰਗ। ਸੋ ਇਨਕਲੂਡਿੰਗ ਥੀਸ ਚੈਲੰਜਸ ਹਰਵਿੰਦਰ ਕਿੰਨੀ ਕੁ ਫਿਜ਼ੀਬਲ ਹੈਗੀ ਆ ਵੀ ਇਹ ਜਿਹੜੀ ਔਨਸ਼ੋਰ ਮੈਨੂਫੈਕਚਰਿੰਗ ਵਾਕਿਆ ਹੀ ਇਹ ਏਆਈ ਜਾਂ ਸਮਾਰਟ ਮੈਨੂਫੈਕਚਰਿੰਗ ਦੇ ਨਾਲ ਆਪਣੇ ਵੱਲ ਇੱਧਰ ਨੂੰ ਵੱਧ ਜਾਊਗੀ? ਬਿਲਕੁਲ, ਸੋ ਇੱਥੇ ਇਹੀ ਗੱਲ ਦਾ ਜਿਹੜਾ ਹੁਣ ਆਪਾਂ ਸਾਰੀ ਗੱਲਬਾਤ ਕੀਤੀ ਨਾ ਵੀ ਉਹ ਸਮੱਸਿਆ ਰਹੀ ਆ, ਹਾਂ, ਭਾਵੇਂ ਸਮਾਂ ਬਦਲ ਗਿਆ, ਏਸ਼ੀਆ ਦੀ ਵੇਜਿਸ ਥੋੜ੍ਹੀਆਂ ਅਪ ਹੋ ਗਈਆਂ, ਪਰ ਇਹ ਹਾਂ, ਸਮੱਸਿਆਵਾਂ ਅੱਜ ਵੀ ਹੈਗੀ। ਸੋ ਹੈਗੀਆਂ। ਇੱਥੇ ਹੀ ਐਂਟਰੀ ਹੁੰਦੀ ਆ ਏਆਈ ਇਨੇਬਲਡ ਰੋਬੋਟਿਕਸ ਆਟੋਮੇਸ਼ਨ ਦੀ। ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ 'ਚ। ਹੁਣ ਬ੍ਰੇਕ ਦਾ ਵਕਤ ਹੋ ਗਿਆ ਜੀ, ਤੇ ਕੀ ਆ ਏਆਈ ਦੇ ਅਨੇਬਲਡ ਰੋਬੋਟਿਕਸ ਆਟੋਮੇਸ਼ਨ ਕਿੱਦਾਂ ਉਹ ਬਦਲੂਗੀ, ਕੀ ਇਹਦੇ ਅਸਰ ਹੋਣਗੇ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬ੍ਰੇਕ ਬਾਅਦ 'ਚ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਰੋਤਿਓ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਸਵਾਗਤ ਹੈ। ਅੱਜ ਏਆਈ ਰੋਬੋਟਿਕਸ ਆਟੋਮੇਸ਼ਨ ਮੈਨੂਫੈਕਚਰਿੰਗ ਦੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰ ਰਹੇ ਹਾਂ। ਜਿਹੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਵਾਲੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਨਿੱਘਾ ਜੀ ਆਇਆਂ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਸੋ ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਚੈਲੰਜਸ ਆ, ਬ੍ਰੇਕ ਤੋਂ ਪਹਿਲਾਂ ਆਪਾਂ ਉੱਥੇ ਗੱਲ ਛੱਡੀ ਸੀ ਜਿਹੜੀ ਔਨਸ਼ੋਰ ਮੈਨੂਫੈਕਚਰਿੰਗ ਦੀ ਚੈਲੰਜਸ ਕੀ ਆ। ਸੋ ਹੁਣ ਇੱਥੇ ਏਆਈ ਰੋਬੋਟਿਕਸ ਆਟੋਮੇਸ਼ਨ ਕਿੱਦਾਂ ਜਿਹੜਾ ਆ ਉਹ ਇਸ ਦਾ ਸੋਲੂਸ਼ਨ ਬਣੂਗੀ, ਉਸ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਦੇ ਹਾਂ। ਹਾਈ ਲੇਬਰ ਕਾਸਟ, ਲੇਬਰ ਸ਼ਾਰਟੇਜ, ਸੇਫਟੀ, ਐਫੀਸ਼ੀਐਂਟ ਸੋਲੂਸ਼ਨ, ਇਹਦੇ ਵਿੱਚ ਏਆਈ ਕਿੱਥੇ ਜਿਹੜੀ ਉਹ ਆ ਕੇ ਖੜਦੀ ਆ? ਹਾਂਜੀ, ਸੋ ਰਾਜਕਨ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਡਿਵੈਲਪ ਕੰਟਰੀ ਕੰਪੀਟ ਨਹੀਂ ਕਰ ਸਕਦੀਆਂ ਲੇਬਰ ਕਾਸਟ ਦੇ ਉੱਤੇ, ਜਾਂ ਕਿਉਂਕਿ ਸੇਫਟੀ ਦੇ ਹੈ ਨਾ, ਉੱਤੇ ਵੀ? ਹਾਂਜੀ, ਸੇਫਟੀ ਹੂੰ, ਉੱਪਰ ਵੀ। ਪਰ ਹੂੰ, ਉਹਦੇ ਵਿੱਚ ਜਿਹੜੇ ਆ ਕਿ ਆਪਾਂ ਟੈਕਨੋਲੋਜੀ ਦੀ ਇਨੋਵੇਸ਼ਨ ਜੋ ਅੱਜ ਕੱਲ੍ਹ ਆਪਾਂ ਕੋਲ ਅਵੇਲੇਬਲ ਆ ਉਹਨੂੰ ਲਾ ਸਕਦੇ ਹਾਂ ਟੂ ਰਿਡਿਊਸ ਓਵਰਆਲ ਐਕਸਪੈਂਸ ਤੇ ਆਪਾਂ ਕੰਪੈਟੀਟਿਵਨੈਸ ਨੂੰ ਵਧਾਉਣ ਦੇ ਵਾਸਤੇ। ਹੂੰ, 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 ਠੀਕ ਆ? ਠੀਕ ਆ। ਇਹਦਾ ਲੇਬਰ ਉੱਤੇ ਕੀ ਫ਼ਰਕ ਪਊ ਇਹਦੇ ਬਾਰੇ ਵੀ ਆਪਾਂ ਪ੍ਰੋਗਰਾਮ ਦੇ ਅਖੀਰ ਵਿੱਚ ਗੱਲਬਾਤ ਕਰਾਂਗੇ। ਪਰ ਅਸੀਂ ਇਹ ਦੇਖੀਏ ਕਿ ਓਵਰ ਦ ਪੀਰੀਅਡ ਆਫ ਟਾਈਮ ਹੈ ਨਾ, ਆਪਾਂ ਟੈਸਲਾ ਦੀ ਐਗਜ਼ਾਮਪਲ ਲਈ ਆ, ਫਿਗਰ ਏਆਈ ਇੱਕ ਕੰਪਨੀ ਆ, ਹੈ ਨਾ? ਇਸੇ ਤਰ੍ਹਾਂ ਬੋਸਟਨ ਡਾਇਨਾਮਿਕਸ ਆ। ਉਹਨਾਂ ਨੇ ਕਾਫੀ ਜ਼ਿਆਦਾ ਇਸ ਚੀਜ਼ ਦੇ ਉੱਪਰ ਇਨਵੈਸਟਮੈਂਟ ਕੀਤੀ ਆ ਤੇ ਰੋਬੋਟਿਕਸ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਦੇ ਵਿੱਚ ਅਸਿਸਟ ਕਰ ਸਕਦੇ, ਕਿਉਂਕਿ ਮੇਰਾ ਆਪਣਾ ਵੀ ਤਜਰਬਾ ਕੁਛ ਮੈਨੂਫੈਕਚਰਿੰਗ ਦੇ ਵਿੱਚ ਹੈਗਾ। ਮੈਨੂਫੈਕਚਰਿੰਗ ਦੇ ਵਿੱਚ ਮੈਂ ਜਾਂਦਾ ਰਹਿਣਾ, ਮੈਂ ਦੇਖਿਆ ਕਿ ਓਵਰ ਦ ਪੀਰੀਅਡ ਆਫ ਟਾਈਮ ਕਾਫੀ ਜ਼ਿਆਦਾ ਆਟੋਮੇਸ਼ਨ ਹੋਈ ਆ। ਜਦੋਂ ਅੱਜ ਤੋਂ 15 ਸਾਲ ਪਹਿਲਾਂ ਆਪਾਂ ਫੈਕਟਰੀਜ਼ ਦੇ ਵਿੱਚ ਜਾਂਦੇ ਹੁੰਦੇ ਸੀ ਤੇ ਫੈਕਟਰੀ ਦੇ ਵਿੱਚ ਸਾਰਾ ਕੰਮ ਮੈਨੂਅਲ ਲੇਬਰ ਦੇ ਨਾਲ ਹੁੰਦਾ ਸੀ। ਉਸ ਤੋਂ ਚਹਿਲ ਪਹਿਲਾਂ ਕਦਮੀ ਜਿਹੜੀ, ਹੁੰਦੀ ਸੀਗੀ। ਹਾਂਜੀ, ਸੋ ਉਸ ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਸਭ ਤੋਂ ਪਹਿਲੀ ਮੈਂ ਆਟੋਮੇਸ਼ਨ ਆਪਣੀ ਜ਼ਿੰਦਗੀ ਦੇ ਵਿੱਚ ਦੇਖੀ ਉਹ ਇਹ ਹੈ ਕਿ ਜਿਹੜੇ ਇੱਕ ਜਗ੍ਹਾ ਤੋਂ ਲੈ ਕੇ ਦੂਸਰੀ ਜਗ੍ਹਾ ਫੈਕਟਰੀ ਫਲੋਰ ਦੇ ਵਿੱਚ ਹੀ ਹੂੰ, ਹੂੰ, ਹੂੰ। ਪੀਸੀਬੀਜ਼ ਹੋ ਗਏ ਜਾਂ ਹੋਰ ਇਦਾਂ ਦਾ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣਾ, ਉਹ ਆਟੋਮੇਟਿਡ ਕਾਰਟਸ ਆ ਗਈਆਂ। ਠੀਕ ਆ? ਹਾਂ, ਲੇਨ ਉਹ ਬਣੀ ਪੱਕੇ ਹੁੰਦੀ ਆ, ਪੱਕੇ ਰਾਹ ਬਣੇ ਆ, ਉੱਤੇ ਘੇਰਾ ਤੁਰੇ ਬਣਿਆ, ਜਾਣਾ। ਉਹਦੇ ਉੱਤੇ ਕਾਰਟ ਨੇ, ਤੁਸੀਂ ਸਮਾਨ ਲੋਡ ਕੀਤਾ, ਉਹਨੇ ਦੂਸਰੀ ਜਗ੍ਹਾ ਤੇ ਜਾ ਕੇ ਲਾ ਦੇਣਾ, ਉੱਥੇ ਜਾ ਕੇ ਵਰਕਰ ਨੇ। ਇਹ ਸਭ ਤੋਂ ਪਹਿਲੀ ਮੈਂ ਆਟੋਮੇਸ਼ਨ ਹੈ ਨਾ ਉਸ ਹਿਸਾਬ ਦੇ ਨਾਲ ਦੇਖੀ। ਜੀ। ਫਿਰ ਟੈਕ ਆਟੋਮੇਸ਼ਨ ਆਉਣੀ ਸ਼ੁਰੂ ਹੋ ਗਈ। ਪੀਸੀਬੀ ਨੂੰ ਤੁਸੀਂ ਦੇਖਦੇ ਹੋ ਹੈ ਨਾ, ਉਹਨਾਂ ਦੇ ਡਿਜ਼ਾਇਨ ਨੂੰ ਕਿੱਦਾਂ ਐਨਾਲਾਈਜ਼ ਕਰਦੇ ਹੋ, ਉਹਦੇ ਡਿਫੈਕਟਸ ਆ, ਉਹਨਾਂ ਦੀ ਪਿਕਚਰ ਲੈ ਲੈਂਦੇ ਹੋ, ਪਿਕਚਰ ਨੂੰ ਐਨਾਲਾਈਜ਼ ਕਰਦੇ ਹੋ, ਉੱਦਾਂ ਦੀ ਆਟੋਮੇਸ਼ਨ ਸ਼ੁਰੂ। ਸੋ ਆਲਮੋਸਟ ਹਰ ਇੱਕ ਫੀਲਡ ਦੇ ਵਿੱਚ ਆਪਾਂ ਆਟੋਮੇਸ਼ਨ ਦੇਖਣੀ ਸ਼ੁਰੂ ਕਰ ਦਿੱਤੀ। ਠੀਕ ਹੈ। ਆਪਾਂ ਗੱਲ ਕਰਦੇ ਹਾਂ ਬੋਸਟਨ ਡਾਇਨਾਮਿਕਸ ਦੀ, ਜਿਹਦੀ ਮੈਂ ਐਗਜ਼ਾਮਪਲ ਲਈ, ਉਹਦੇ ਜਿਹੜਾ ਇੱਕ ਵਰਜ਼ਨ ਆ ਐਟਲਸ ਰੋਬੋਟ ਆ ਉਹਦਾ ਨਾਂ, ਹੂੰ, ਹੂੰ, ਉਹ ਹੂੰ, ਹੂੰ। ਪੂਰਾ ਇਲੈਕਟ੍ਰਿਕ ਆ ਤੇ ਉਹ ਜਿਹੜਾ ਕੰਪਲੈਕਸ ਮੈਨੂਵਰ ਕਰ ਸਕਦਾ। ਕਹਿੰਦਾ ਕੰਪਲੈਕਸ ਮੈਨੂਵਰਸ ਦਾ ਮਤਲਬ ਵੀ ਪਹਿਲਾਂ ਜਦੋਂ ਆਪਾਂ ਰੋਬੋਟਸ ਦੇਖਦੇ ਹਾਂ ਉਹ ਬਾਈ ਡਾਇਮੈਂਸ਼ਨਲ ਹੁੰਦੇ ਸੀ ਜਾਂ ਉੱਪਰ ਥੱਲੇ ਹੁੰਦੇ ਸੀ, ਲੈਫਟ ਰਾਈਟ ਹੁੰਦੇ ਸੀ, ਹੈ ਨਾ? ਉਸ ਤੋਂ ਬਾਅਦ ਮਲਟੀਪਲ ਡਾਇਮੈਂਸ਼ਨ ਆਉਣ ਲੱਗ ਪਈਆਂ। ਉਸ ਤੋਂ ਬਾਅਦ ਅੱਗੇ ਪਿੱਛੇ ਵੀ ਆਉਣ ਲੱਗ ਪਿਆ, ਹੈ ਨਾ? ਸਭ ਤੋਂ ਪਹਿਲਾਂ 2D ਸ਼ੁਰੂ ਹੋਏ, 3D 4D 7D ਤੋਂ ਕੰਮ ਚੱਲਿਆ। ਸੋ ਉਸ ਤੋਂ ਮਨੂਵਰਿੰਗ ਬਾਅਦ, ਹੁਣ ਤੇਜ਼ ਹੋ ਗਈ। ਹਾਂਜੀ, ਹੂੰ। ਤੇ ਉਸ ਤੋਂ ਬਾਅਦ ਨਾਟ ਓਨਲੀ ਮੈਨੂਵਰਿੰਗ ਕਿ ਹਾਈ ਸਟਰੈਂਥ ਜਿਹਦੇ ਉੱਤੇ ਬੜਾ ਜ਼ੋਰ ਲੱਗਣ ਵਾਲਾ ਟਾਸਕ ਆ, ਉਹ ਵੀ ਬੜੇ ਧਿਆਨ ਦੇ ਨਾਲ ਬੜੇ ਪ੍ਰੀਸੀਜ਼ਨ ਦੇ ਨਾਲ ਕਰਨ ਲੱਗ ਪਏ ਵੀ ਅੱਜ ਤੇ ਉਹਨਾਂ ਦਾ ਰਾਜਕਨ ਜਿਹੜਾ ਡੇਟਾ ਉਹ ਇਹ ਕਹਿੰਦਾ ਕਿ ਜੋ ਹਿਊਮਨ ਕਰ ਸਕਦਾ ਉਹ ਤੋਂ ਕਿਤੇ ਵੱਧ ਰੋਬੋਟ ਜਿਹੜਾ ਉਹ ਕਰ ਸਕਦਾ, ਇੰਟੈਲੀਜੈਂਟ ਡਿਸੀਜਨ ਬਣਾ ਕੇ ਤੇ ਉਹ ਸਮਾਨ ਨੂੰ ਚੁੱਕ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਕਰ ਸਕਦਾ। ਸੋ ਇਹਨਾਂ ਦੇ ਜਿਹੜੇ ਰੋਬੋਟਸ ਆ, ਚਲੋ ਇੱਕ ਕੰਪਨੀ ਦੇ ਨਹੀਂ, ਪਰ ਉੱਦਾਂ ਰੋਬੋਟਸ ਦੀ ਮੈਂ ਐਗਜ਼ਾਮਪਲ ਰੀਅਲ ਟਾਈਮ ਐਗਜ਼ਾਮਪਲ ਵੀ ਦਿੰਦਾ ਕਿ ਅੱਜ ਜਿਹੜੀ ਅਸੀਂ ਦੇਖਦੇ ਹਾਂ ਜਿਹੜੀ ਮੂਵਮੈਂਟ ਆ ਜਾਂ ਪੈਕੇਜਿੰਗ ਆ ਜਾਂ ਸੌਰਟਿੰਗ ਆ, ਉਹ ਐਮਾਜ਼ੋਨ ਜਿਹੜਾ ਕਿ ਆਪਣੀ ਕਾਫੀ ਵੱਡੀ ਕੰਪਨੀ ਹੈਗੀ ਹੈ ਡਿਲੀਵਰੀ ਦੀ,
ਤੇ ਉਹਦਾ ਜਿਹੜਾ ਕੰਮ ਆ ਉਹ ਰੋਬੋਟਸ ਹੀ ਕਰਦੇ ਆ, ਹੈ ਹੂੰ, ਨਾ? ਹੂੰ, ਹੂੰ, ਇਸੇ ਤਰ੍ਹਾਂ ਆਪਾਂ ਬੋਸਟਨ ਡਾਇਨਾਮਿਕਸ ਤੋਂ ਬਾਹਰ ਚੱਲ ਜਾਈਏ, ਟੈਸਲਾ ਦੀ ਐਗਜ਼ਾਮਪਲ ਅਸੀਂ ਪਹਿਲਾਂ ਵੀ ਲਈ, ਤੇ ਉਹਦਾ ਜਿਹੜਾ ਆਪਟੀਮਸ ਰੋਬੋਟ ਆ, ਉਹ ਜਨਰਲ ਪਰਪਸ ਟੈਸਟ ਕਰ ਸਕਦਾ, ਤੇ ਉਹਦੀ ਪ੍ਰੀਸੀਜ਼ਨ ਜਿਹੜੀ ਆ ਉਹ ਕਾਫੀ ਜ਼ਿਆਦਾ ਵਧੀਆ ਬੈਟਰੀ ਸੈਲਸ ਨੂੰ ਚੇਂਜਸ ਕਰਨ ਦੇ ਵਾਸਤੇ, ਹੈ ਨਾ? ਤੇ ਉਹਦੇ ਜਿਹੜਾ ਆਪਟੀਮਸ ਆ, ਉਹਨੂੰ ਹੁਣ ਮੈਸ ਮਾਰਕੀਟ ਦੇ ਵਿੱਚ ਵੀ ਐਜ਼ ਅ ਮੈਸ ਮਾਰਕੀਟ ਪ੍ਰੋਡਕਟ ਵੀ ਲਿਆਂਦਾ ਜਾ ਰਿਹਾ, ਵੀ ਜਿਹਦੀ ਕਾਸਟ ਸਿਰਫ $20,000 ਆ। ਦੇਖਣ ਨੂੰ ਉਹ ਤਾਂ ਉਹਨਾਂ ਨੇ $20,000 ਕੁਝ ਮਹੀਨਿਆਂ 'ਚ ਪੂਰੀ ਕਰ ਦੇਣੀ ਇੱਕ ਹਾਂਜੀ, ਬੰਦੇ ਉਹੀ 'ਚ, ਮੈਂ ਗੱਲ ਨਾਲੇ ਕਰਾਂ, ਉਹਨੇ ਦੇਖਣ ਕੰਮ ਨੂੰ ਭਾਵੇਂ 20,000 ਜ਼ਿਆਦਾ ਲੱਗੇ, ਪਰ ਦੇਖੋ ਓਵਰ ਦ ਪੀਰੀਅਡ ਆਫ ਟਾਈਮ ਉਹਨੇ ਆਪਣੀ ਕਾਸਟ ਜਿਹੜੀ ਉਹ ਕਿੱਦਾਂ ਪੂਰੀ ਕਰ ਰਿਕਵਰ ਕਰ ਦੇਣੀ ਹੈ। ਹਾਂਜੀ, ਆਰਓਆਈ ਬਹੁਤ ਸੋਹਣਾ ਹੈ ਉਹਦੇ ਤੇ। ਹਾਂਜੀ। ਸੋ ਹੂੰ, ਈਲਨ ਮਸਕ ਇੱਥੋਂ ਕਿ ਕਹਿੰਦੇ ਆ ਕਿ ਉਹਨਾਂ ਕੋਲ ਤਕਰੀਬਨ 1000 ਆਪਟੀਮਸ ਰੋਬੋਟਸ ਆ ਜਿਹੜੇ, ਉਹ ਟੈਸਲਾ ਫੈਕਟਰੀ ਦੇ ਵਿੱਚ ਅਸੀਂ 2025 ਤੱਕ ਡਿਪਲੋਏ ਕਰ ਦੇਣੇ, ਆਪਰੇਸ਼ਨਲ ਹੋਣ ਤੇ ਪੂਰੇ ਬਾਏ ਹੂੰ, ਆਫ ਕਰਕੇ, ਹੈ ਨਾ? ਤੇ ਇਸੇ ਤਰ੍ਹਾਂ ਆਪਣਾ ਫਿਗਰ ਏਆਈ ਦਾ ਜਿਹੜਾ ਰੋਬੋਟ ਆ, ਉਹਦਾ ਨਾਂ ਫਿਗਰ 01 ਆ। ਸੋ ਉਹ ਹੂੰ, ਵੀ ਵਧੀਆ ਆਟੋਨੋਮਸ ਜਿਹੜਾ ਕੰਮ ਕਰ ਰਿਹਾ, ਉਹਦੀ ਪਰਫਾਰਮੈਂਸ ਅਸੀਂ ਦੇਖਦੇ ਹਾਂ ਐਡਵਾਂਸ ਏਆਈ ਤੇ ਮਸ਼ੀਨ ਲਰਨਿੰਗ ਦੇ ਹੈਲਪ ਦੇ ਨਾਲ, ਤੇ ਉਹ ਆਬਜ਼ਰਵੇਸ਼ਨ ਦੇ ਵਿੱਚ ਉਹਦਾ ਕੰਮ ਕਾਫੀ ਵਧੀਆ। ਸੋ ਉਹਦੇ ਵਿੱਚ ਇੱਕ ਮਸ਼ੀਨ ਲਰਨਿੰਗ ਦੀ ਮੈਂ ਨਾ ਐਗਜ਼ਾਮਪਲ ਦੇ ਦਿੰਦਾ ਆਪਣੇ ਸਰੋਤਿਆਂ ਦੇ ਵਾਸਤੇ, ਕਿ ਮਸ਼ੀਨ ਲਰਨਿੰਗ ਦੇ ਵਿੱਚ ਇੱਕ ਬੈਨੀਫਿਟ ਇਹ ਹੁੰਦਾ ਕਿ ਅਨਲਾਈਕ ਸਟੈਟਿਕ ਜਿਹੜਾ ਕੋਡ ਅਸੀਂ ਲਿਖਦੇ ਹਾਂ ਕੰਪਿਊਟਰ ਨੂੰ ਕੋਈ ਕੰਮ ਕਰਨ ਦੇ ਵਾਸਤੇ, ਦਾ ਕੋਡ ਲਿਖ ਦਿੰਦੇ ਫੈਲਸ ਸਟੇਟਮੈਂਟਸ ਲਾ ਕੇ, ਵੀ ਜੇ ਆ ਹੋਇਆ ਤੇ ਆ ਕਰੀ, ਆਹ ਕਰ ਦੋ, ਆਹ ਕਰ ਦੋ। ਤੇ ਉਹ ਤਾਂ ਹੋ ਗਈ ਉਹ ਟ੍ਰੈਡੀਸ਼ਨਲ 'ਚ ਕੋਡਿੰਗ। ਫਲੈਕਸੀਬਿਲਿਟੀ ਨਹੀਂ। ਹੂੰ, ਹਾਂਜੀ, ਤੇ ਮਸ਼ੀਨ ਲਰਨਿੰਗ ਦਾ ਕੀ ਹੈ? ਮਸ਼ੀਨ ਲਰਨਿੰਗ ਆਪਣੇ ਸਿਰਫ ਬੱਚਿਆਂ ਦੇ ਵਾਂਗੂ ਆ, ਕਿ ਜਿੱਦਾਂ ਆਪਣਾ, ਹੈ ਨਾ, ਕੋਈ 2-4 ਸਾਲ ਦਾ ਜਿਹੜਾ ਬੱਚਾ ਹੁੰਦਾ, ਉਹਨੇ ਕੀ ਵੇਖਣਾ, ਉਹਨੇ ਤੁਹਾਨੂੰ ਆਬਜ਼ਰਵ ਕਰਨਾ ਕਿ ਤੁਸੀਂ ਕੀ ਕਾਂਡੇ, ਫਿਰ ਉਹਨੇ ਤੁਹਾਨੂੰ ਕਾਪੀ ਕਰਨਾ। ਮਸ਼ੀਨ ਐਗਜ਼ੈਕਟਲੀ। ਲਰਨਿੰਗ ਦੇ ਵਿੱਚ ਇਹ ਫੈਕਟਰ ਇਨ ਹੁੰਦਾ। ਸੋ ਸੋ ਛੋਟੇ-ਛੋਟੇ ਫਿਗਰ ਰੋਬੋਟਸ ਬੱਚੇ ਹੀ ਆ, ਹੈਂ? ਹਾਂਜੀ, ਹਾਂਜੀ, ਜਿਹੜਾ ਫਿਗਰ 01 ਰੋਬੋਟ ਆ, ਉਹ ਹੂੰ, ਕੀ ਕਰਦਾ ਕਿ ਆਬਜ਼ਰਵੇਸ਼ਨ ਦੇ ਨਾਲ ਲਰਨ ਕਰਕੇ ਉਹਦੇ ਵਿੱਚ ਇੱਕ ਐਗਜ਼ਾਮਪਲ ਲੈਂਦੇ ਆ, ਕਿ ਜਿਹੜੇ ਉਹਨੇ ਨਾ ਇੱਕ ਬੰਦੇ ਨੂੰ ਵੇਖਿਆ 50 ਵਾਰੀ ਵੀ ਇਹ ਕਾਫੀ ਕਿੱਦਾਂ ਬਣਾਉਂਦਾ, ਹੂੰ, ਹੂੰ, ਹੂੰ। ਤੇ 51 ਵਾਰੀ ਫਿਗਰ 01 ਨੇ ਕਾਫੀ ਜਿਹੜੀ ਉਹ ਬਣਾ ਦਿੱਤੀ। ਸੋ ਆਬਜ਼ਰਵ ਕਰਕੇ ਉਹ ਲਰਨ ਕਰਦਾ। ਸੋ 50 ਵਾਰੀ ਉਹਨੇ ਜਿਹੜੇ ਸੀਕੁਐਂਸ ਵਰਤਿਆ, ਉਸਨੂੰ ਸੀਕੁਐਂਸ ਉਹਨੇ ਆਟੋਮੈਟਿਕਲੀ ਸਟੋਰ ਉਹਨੇ ਕੀਤਾ। ਕੀਤਾ। 50 ਵਾਰੀ ਕਰੂੰਗਾ, ਕਈ ਤਰੀਕੇ ਦੀਆਂ ਗਲਤੀਆਂ ਹੋਣੀਆਂ, ਕਈ ਕੁਛ ਹੋਣਾ, ਪਰ ਉਹਨੇ ਦੇਖਣਾ ਵੀ ਵਿਚ ਇਜ਼ ਦ ਬੈਸਟ ਕੇਸ ਵਿਚ ਸਿਨੈਰੀਓ। ਇਜ਼ ਦ ਬੈਸਟ, ਉਹਨੂੰ ਆਪਟੀਮਾਈਜ਼ਡ ਉਹਨੂੰ ਕਿੰਨਾ ਰੈਪਲੀਕੇਟ ਹੋ ਕਰਨਾ ਸਕਦਾ, ਉਹ ਉਹਨੇ। ਤੋਂ ਵੀ ਵਧੀਆ ਉਹ ਲੈ ਕੇ ਸਾਹਮਣੇ ਆ ਜਾਏ। ਤੇ ਉਹ 44 ਹੂੰ। ਪਾਉਂਡ ਤੱਕ ਦਾ ਭਾਰ ਚੁੱਕ ਸਕਦਾ, ਤੇ 5 ਘੰਟੇ ਤੱਕ ਉਹ ਲਗਾਤਾਰ ਚੱਲ ਸਕਦਾ, ਇੱਕ ਵਾਰੀ ਚਾਰਜ ਕੀਤੇ ਉੱਤੇ, ਤੇ 2.7 ਮੀਲ ਪਰ ਘੰਟੇ ਦੇ ਸਪੀਡ ਦੇ ਨਾਲ ਤੁਰ ਵੀ ਸਕਦਾ, ਵਾਕ ਵੀ ਬੰਦਾ ਹੀ ਹੈ ਜਾਂ ਫਿਰ ਤਾਂ। ਹੈ ਨਾ? ਯਾ। ਸੋ ਇਹ ਤੁਸੀਂ ਹਿਸਾਬ ਲਾਓ ਕਿ ਇਸ ਕੁਛ ਸਾਲਾਂ ਦੇ ਵਿੱਚ ਇਹ ਪਰ 3 ਕੰਪਨੀਜ਼ ਦਾ ਨਾਂ ਲਿਆ, ਹੋਰ ਵੀ ਕਾਫੀ ਕੰਪਨੀਜ਼। ਸੋ ਹੇਅਰ ਕਮਜ਼ ਡ੍ਰੈਡਫੁਲ ਪਾਰਟ ਆ, ਪਰ ਹੇਅਰ ਕਮਜ਼ ਜਿਹੜੀ ਇਹ ਰੈੱਡ ਪਿਲ ਆ ਹੁਣ, ਔਖਿਆਈ ਆ, ਜਿਹੜੀ ਗੱਲ ਕਿਸੇ ਨੂੰ ਸੁਣਨੀ ਪਸੰਦ ਨਹੀਂ, ਪਰ ਇਹ ਰਿਐਲਿਟੀ ਆ। ਜੀ, ਹੁਣ ਤੁਹਾਡੇ ਬਰਾਬਰ ਦਾ ਇੱਕ ਬੰਦਾ ਆ ਰਿਹਾ, ਜਿੱਦਾਂ ਦੇ ਤੁਸੀਂ ਟਾਸਕ ਕਰ ਰਹੇ, ਬੰਦਾ ਨਹੀਂ ਆ ਰਿਹਾ, ਸੌਰੀ, ਰੋਬੋਟ ਆ ਰਿਹਾ, ਜੀ, ਉੱਦਾਂ ਦੇ ਉਹ ਟਾਸਕ ਕਰ ਸਕਦਾ। ਉਹ 24 ਘੰਟੇ ਚੱਲ ਸਕਦਾ, ਮਤਲਬ ਇੱਕ ਦੀ ਥਾਂ ਤੇ ਦੂਜਾ ਆ ਗਿਆ, 5 ਘੰਟੇ ਚੱਲ ਗਿਆ, ਦੂਜਾ ਚਾਰਜ ਕਰਕੇ ਰੱਖ ਲਿਆ, ਇਹਨੂੰ ਦੁਬਾਰਾ ਚਾਰਜ ਕਰਕੇ ਜਿਹੜਾ ਉਹ ਵਰਤ ਲਿਆ। ਨਾ ਇਹਦੀ ਕੋਈ ਮੈਡੀਕਲ, ਨਾ ਇਹਨੇ ਛੁੱਟੀ ਲੈਣੀ, ਹਾਂਜੀ, ਨਾ ਤੇਲ ਪਾਣੀ ਇਹਦਾ ਠੀਕ ਰੱਖਣਾ। ਸੋ ਉਹ ਤੁਹਾਡੇ ਬਰਾਬਰ ਦਾ ਕਰ ਰਿਹਾ, ਨਾ ਉਹਨੇ ਚੀਵੈਂ ਕਰਨੀ, ਜਿੱਦਾਂ ਉਹਨੂੰ ਜੀ, ਕਿਹਾ ਉਹਨੇ ਕਰੀ ਜਾਣਾ। ਸੋ ਜੀ, ਸੋ ਇਹ ਹੁਣ ਮੁਸ਼ਕਿਲ ਦੀ ਘੜੀ ਇਹ ਆ ਵੀ ਹੁਣ ਜੇ ਇਦਾਂ ਦੇ ਰੋਬੋਟਸ ਆ ਰਹੇ ਆ, ਚਲੋ ਇਹ ਕਹਿੰਦੇ 2025 ਤੱਕ ਉਹ ਇਦਾਂ ਦੇ ਆ ਰਹੇ ਆ, ਪਰ ਇਟ ਮੀਨਸ ਵੀ ਆਰ ਆਲਰੇਡੀ ਵੈਰੀ ਨੀਅਰ, ਜਾਂ ਵੀ ਆਰ ਆਲਰੇਡੀ ਮੇਕਿੰਗ ਇਟ, ਇਦਾਂ ਦੇ ਬਣ ਰਹੇ ਆ। ਸੋ ਰਿਪਲੇਸਮੈਂਟ ਤਾਂ ਹੋਣੀ ਹੋਈ ਆ ਫਿਰ ਆਪਣੀ। ਰਿਪਲੇਸਮੈਂਟ ਦੀ ਰਾਜਕਨਾ ਆਪਾਂ ਤੁਸੀਂ ਡੇਟਾ ਗੱਲ ਕਰਦੇ, ਤੇ ਮੈਂ ਤੁਹਾਨੂੰ ਕੁਛ ਰੀਅਲ ਡੇਟਾ ਹੀ ਦੱਸ ਦਿੰਨਾ। ਹਾਂ, ਤੇ ਉਹਦੇ ਵਿੱਚ ਇਹ ਆ ਕਿ ਆਪਾਂ ਫੈਕਟਰੀਜ਼ ਦੀ ਗੱਲ ਕੀਤੀ ਨਾ, ਵਰਲਡ ਵਾਈਡ ਫੈਕਟਰੀ ਵਿੱਚ ਮੈਂ ਦੱਸਿਆ ਕਿ 15 ਸਾਲ ਤੋਂ ਰੋਬੋਟਿਕਸ ਉੱਪਰ ਰਿਸਰਚ ਹੋ ਰਹੀ ਤੇ ਇੰਪਲੀਮੈਂਟ ਹੋ ਰਹੇ ਆ, ਹੁਣ ਹੈਨਾ? ਨਾਲ ਵਿੱਚ ਏਆਈ ਜੋੜ ਦੋ ਤਾਂ ਫਿਰ ਦੇਖੋ ਕਿੱਥੇ ਜਾ ਰਹੀ ਹੈ ਗੱਲ। ਹਾਂਜੀ, ਸੋ ਗਲੋਬਲ ਸਟਾਕ ਦੇ ਆਪਾਂ ਆਪਰੇਸ਼ਨਲ ਰੋਬੋਟਸ ਤੇ ਅੱਜ ਦੇ ਸਮੇਂ 'ਚ ਗੱਲ ਕਰਦੇ ਹਾਂ। ਚਲੋ ਅੱਜ ਦਾ ਹੂੰ, 2024 ਦਾ ਨਹੀਂ, 2022 ਦਾ ਡੇਟਾ ਆਪਾਂ ਕੋਲ ਹੈਗਾ, 3 ਤੇ ਸਾਲ 2 ਸਾਲ ਪੁਰਾਣਾ ਜੀ। 3.9 ਮਿਲੀਅਨ ਰੋਬੋਟਸ ਜਿਹੜੇ ਆ 2022 ਦੇ ਵਿੱਚ ਆਲਰੇਡੀ ਫੈਕਟਰੀਆਂ ਵਿੱਚ ਕੰਮ ਕਰ ਰਹੇ ਆ। 3 ਸਨ 39 ਲੱਖ। ਹਾਂਜੀ, ਸੋ ਤੁਸੀਂ, ਹੈ ਨਾ, ਸੋ 3.9 ਮਿਲੀਅਨ। ਸੋ ਉਹਦੇ ਨਾਲ ਇਹ ਆ ਕਿ ਚਲੋ ਅਮਰੀਕਾ ਵਿੱਚ ਅਸੀਂ ਜਿੱਥੇ, ਜਾਂ ਇੰਡੀਆ ਦੇ ਵਿੱਚ ਆਪਣੇ ਵਿਊਅਰਸ ਜਾਂ ਕੈਨੇਡਾ ਵਿੱਚ ਜਾਂ ਡਿਵੈਲਪ ਕੰਟਰੀਜ਼ ਵਿੱਚ ਆਪਾਂ ਨੂੰ ਸ਼ਾਇਦ ਇੰਨਾ ਨਹੀਂ ਦੇਖਣ ਨੂੰ ਮਿਲਦਾ, ਕਿਉਂਕਿ ਆਪਣੀ ਮੈਨੂਫੈਕਚਰਿੰਗ ਓਨੀ ਨਹੀਂ ਹੈਗੀ ਆ। ਮੈਂ ਹੂੰ, ਆਪਣੇ ਹੂੰ, ਹੂੰ, ਅੱਖੀਂ ਹੂੰ, ਹੂੰ। ਦੇਖਦਾ। ਪਰ ਜੇ ਤੁਸੀਂ ਇਕੱਲੇ ਉਸ ਦੇਸ਼ਾਂ ਦੀ ਗੱਲ ਕਰੀਏ ਜਿਹਦੇ ਵਿੱਚ ਸਾਊਥ ਕੋਰੀਆ, ਸਿੰਗਾਪੁਰ, ਜਰਮਨੀ, ਹੈ ਨਾ? ਇੱਥੇ ਇਹਨਾਂ ਦੇਸ਼ਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਜਿਹੜੇ ਰੋਬੋਟਸ ਆ ਤੁਹਾਨੂੰ ਆਮ ਹੀ ਲੱਭ ਜਾਣਗੇ। ਆਪਾਂ ਸਾਊਥ ਕੋਰੀਆ ਦੀ ਖਾਸ ਤੌਰ ਦੇ ਉੱਤੇ ਗੱਲ ਕਰਦੇ ਆ, ਉਹ ਨੰਬਰ 1 ਆ ਰੋਬੋਟਿਕਸ ਦੇ ਵਿੱਚ। ਹੂੰ, ਜਿੱਥੇ ਸੈਮਸੰਗ ਦਾ ਹੈਡਕੁਆਰਟਰ ਆ, ਜਾਂ ਹੋਰ ਹੂੰ, ਵੀ ਹੂੰ, ਵੱਡੀਆਂ ਕੰਪਨੀਆਂ, ਹਨਾ, ਹੂੰ, ਹੂੰ। ਕੋਰੀਅਨ ਆ।
ਸੋ ਉਹਦੇ ਵਿੱਚ ਤੁਸੀਂ 1012 ਰੋਬੋਟਸ ਪਰ 10,000 ਇੰਪਲੋਈਜ਼ ਜਿਹੜੇ ਆ ਉਹ ਕੰਮ ਕਰਦੇ 10,000 ਪਿੱਛੇ 1000 ਰੋਬੋਟ 1/10 ਜਿਹੜੇ ਆ ਉਹ ਉਹਨਾਂ ਦੀ ਗਿਣਤੀ ਰੋਬੋਟਸ ਦੀ। ਇਹ 10% ਘੱਟ 2022 ਦਾ ਡੇਟਾ ਹੂੰ ਹੈ ਨਾ 10% ਉਹਨਾਂ ਦੀ ਮੈਨੂਫੈਕਚਰਿੰਗ ਪ੍ਰੋਸੈਸ ਤੇ ਮੈਨੂਫੈਕਚਰਿੰਗ ਫੋਰਸ ਜਿਹੜੀ ਉਹ ਰੋਬੋਟਸ ਆ ਰੋਬੋਟਸ ਆ ਹੈ ਨਾ ਤੇ ਓਵਰ ਦਾ ਪੀਰੀਅਡ ਆਫ ਟਾਈਮ ਇਨਕਰੀਜ਼ ਵਧਣੇ ਹੋ ਹੀ ਰਹੇ ਆ ਹਾਂਜੀ ਤੇ ਸ਼ਿਫਟ ਹੋ ਇਲੋਨ ਰਹੇ ਆ ਮਸਕ ਮੈਨੂਅਲ ਜਦੋਂ ਲੇਬਰ ਕਹਿੰਦਾ ਤੋਂ ਮੈਂ robotics ਵੱਲ। 1000 ਜਿਹੜੇ ਆ ਉੱਥੇ ਅਗਲੇ ਸਾਲ ਤੱਕ ਲਾਉਣੇ ਆ ਸੋ ਹਾਂਜੀ ਵਧਣੇ ਹੀ ਆ ਇਵੈਂਚੁਅਲੀ ਹਾਂਜੀ ਸੋ ਇਹ ਇੱਕ ਖਤਰਨਾਕ ਜਿਹੜੀ ਇਹ ਚੀਜ਼ ਹੈਗੀ ਆ ਇੱਕ ਪਾਸੇ ਤਾਂ ਆਪਾਂ ਔਨ ਸ਼ੋਰ ਮੈਨੂਫੈਕਚਰਿੰਗ ਦੇ ਲਈ ਖੁਸ਼ ਹੋ ਰਹੇ ਆ ਵੀ ਹਾਂ ਵੀ ਇੱਥੇ ਮੈਨੂਫੈਕਚਰਿੰਗ ਜਿਹੜੀ ਉਹ ਵਾਪਸੀ ਕਰ ਰਹੀ ਆ ਪਰ ਨਾਲ ਦੇ ਨਾਲ ਜਿਹੜੀ ਦੂਜਾ ਇਹਦਾ ਪਹਿਲੂ ਇਹ ਆ ਸਿੱਕੇ ਦਾ ਦੂਜਾ ਪਹਿਲੂ ਇਹ ਆ ਵੀ ਇਹ ਮੈਨੂਫੈਕਚਰਿੰਗ ਵਾਪਸ ਤਾਂ ਆ ਰਹੀ ਆ ਪਰ ਕਿਸ ਕਾਸਟ ਦੇ ਉੱਤੇ ਮੈਨੂਅਲ ਲੇਬਰ ਹੌਲੀ ਹੌਲੀ ਜਿਹੜੀ ਉਹ ਇਸ ਦੇ ਵਿੱਚ ਘਟੇਗੀ ਹਾਂਜੀ ਸੋ ਇਹਦੇ ਨਾ ਦੋ ਐਸਪੈਕਟ ਆ ਚਲੋ ਮਾੜੇ ਜਿਹਾ ਟੱਚ ਹੀ ਕਰਦੇ ਬਹੁਤ ਡੀਪ ਚ ਨਹੀਂ ਜਾਂਦੇ ਕਿ ਜਿਹੜੇ ਸਾਇੰਟਿਸਟ ਆ ਉਹਨੂੰ ਇਸ ਹਿਸਾਬ ਦੇ ਰਹਿਣ ਲੈਂਦੇ ਆ ਕਿ ਦੇਖੋ ਯਾਰ ਬਰਥ ਰੇਟ ਘਟ ਰਹੇ ਆ ਸੋ ਉਹਦਾ ਫਿਕਸ ਹੱਲ ਆ ਵਾ ਮੈਂ ਪਿਛਲੇ ਸਾਲ ਸਟੈਨਫੋਰਡ ਗਿਆ ਹੈ ਨਾ ਤੇ ਸੌਰੀ ਮਾਫੀ ਚਾਹੁੰਦਾ ਅਰਲੀਅਰ ਦਿਸ ਈਅਰ ਮੈਂ ਸਟੈਨਫੋਰਡ ਗਿਆ ਅਪ੍ਰੈਲ ਦੇ ਵਿੱਚ ਮੈਂ ਉੱਥੇ ਰੋਬੋਟਿਕਸ ਦੀ ਰਿਸਰਚ ਲੈਬ ਦੇ ਵਿੱਚ ਜਾ ਕੇ ਦੇਖਿਆ ਨਾਟ ਓਨਲੀ ਮੈਨੂਫੈਕਚਰਿੰਗ ਜਿੱਦਾਂ ਬਜ਼ੁਰਗ ਆਪਣੇ ਹੋ ਜਾਂਦੇ ਆ ਉਹਨਾਂ ਦੇ ਅਸਿਸਟਡ ਲਿਵਿੰਗਸ ਦੇ ਵਾਸਤੇ ਉਹਨਾਂ ਨੂੰ ਕਿਹੜੇ ਟਾਈਮ ਤੇ ਕਿਹੜੀ ਗੋਲੀ ਦੇਣੀ ਆ ਜਾਂ ਸਭ ਕੁਝ ਉਹ ਸਾਰਾ ਰੋਬੋਟਸ ਉਸ ਹਿਸਾਬ ਨਾਲ ਤਿਆਰ ਹੋ ਰਹੇ ਵੀ ਹੈਂਡਲ 올ਡ ਕਰ ਰਹੇ ਆ ਹਾਂਜੀ ਹਾਂਜੀ ਸੋ ਮੈਨੂੰ ਇਹ ਆ ਵੀ ਕਦੇ ਰਾਜ ਕਰਨ 'ਚ ਸਮਾਂ ਲੱਗਾ ਤੇ ਆਪਾਂ ਸਟੈਨਫੋਰਡ ਲੈਬ ਦੇ ਵਿੱਚ ਜਾ ਕੇ ਆਪਣੇ ਸਰੋਤਿਆਂ ਨੂੰ ਕਿਉਂਕਿ ਉਹ ਪਬਲਿਕ ਆ ਇਦਾਂ ਪਬਲਿਕ ਨਹੀਂ ਆ ਪਰ ਤੁਸੀਂ ਉਹਨੂੰ ਪਿਕਚਰਸ ਵਗੈਰਾ ਉੱਤੇ ਲੈ ਸਕਦੇ ਹੋ ਤੇ ਉਹਦੇ ਕੋਈ ਨਹੀਂ ਉੱਤੇ ਆਪਾਂ ਆਪਣੇ ਬਣਾਉਂਦੇ ਆ ਕਿਤੇ ਇਹ ਗੱਲ ਤਾਂ ਜੋ ਆਪਾਂ ਉਹਨਾਂ ਹਾਂਜੀ ਨੂੰ ਦਿਖਾਈਏ ਵੀ ਆਪਾਂ ਕਿੱਦਾਂ ਚੱਲ ਰਿਹਾ ਕਿੱਦਾਂ ਹੈਗਾ ਚੱਲ ਰਿਹਾ ਹੈ ਨਾ ਸੋ ਆਪਾਂ ਆਪਣੀ ਗੱਲ ਦੇ ਉੱਤੇ ਵਾਪਸ ਆਉਂਦੇ ਆ ਤੇ ਉਹਦੇ ਵਿੱਚ ਇਹ ਆ ਰਾਜਕਰਨ ਕਿ ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਨਾ ਤਾਂ ਬ੍ਰੇਕ ਲੈਣੀ ਆ ਹੈ ਨਾ ਹਾਇਰ ਉਹਨਾਂ ਦੀ ਐਫੀਸ਼ੀਐਂਸੀ ਹੁੰਦੀ ਹੈ ਬੰਦਿਆਂ ਦੀ ਐਫੀਸ਼ੀਐਂਸੀ ਮੈਨੂਫੈਕਚਰਿੰਗ এনवायरमेंट ਦੇ ਵਿੱਚ ਤਕਰੀਬਨ 78 ਤੋਂ 80% ਹੁੰਦੀ ਆ ਹੈ ਨਾ ਬੱਚਾ ਕਦੇ ਡਿਸਟਰੈਕਟ ਹੋ ਗਿਆ ਕਿਸੇ ਨੇ ਫੋਨ ਵੇਖ ਲਿਆ ਆਪਣਾ ਹੈ ਨਾ ਕੁਛ ਇਦਾਂ ਗੱਲਾਂ 'ਚ ਲੱਗ ਗਿਆ ਗੱਲਾਂ ਚ ਲੱਗ ਗਿਆ ਗੁਆਂਢੀ ਨੇ 78 ਤੋਂ 80% ਐਫੀਸ਼ੀਐਂਸੀ ਬਹੁਤ ਵਧੀਆ ਐਫੀਸ਼ੀਐਂਸੀ ਹੁੰਦੀ ਆ ਗੁੱਡ ਤੇ ਹਾਂਜੀ ਤੇ ਇਹਨਾਂ ਦੀ ਜਿਹੜੀ ਰਿਪੋਰਟ ਦੀ ਐਫੀਸ਼ੀਐਂਸੀ ਉਹ ਤੇ ਆਲਮੋਸਟ 100% 95% ਤੋਂ ਉੱਪਰ ਹੀ ਹੋਏਗੀ ਹੈ ਨਾ ਕੁਛ ਤੇ ਉਹਦੇ ਵਿੱਚ ਐਡਵਾਂਸਮੈਂਟ AI ਤੇ ਵਿੱਚ ਇੱਕ ਨਾ ਪ੍ਰੈਡਿਕਟਿਵ ਐਨਾਲਿਸਿਸ ਹੁੰਦਾ ਪ੍ਰੈਡਿਕਟਿਵ ਐਨਾਲਿਸਿਸ ਵਿੱਚ ਆਉਣ ਵਾਲੇ ਸਮੇਂ ਨੂੰ ਪ੍ਰੈਡਿਕਟ ਕਰਕੇ ਸੋ ਉਹਦੇ ਵਿੱਚ ਰਿਪੋਰਟਸ ਦੇ ਨਾਲ ਇਹ ਵੀ ਰੀਅਲ ਟਾਈਮ ਡਾਟਾ ਦੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਕਿ ਇਹਦੇ ਵਿੱਚ ਕੋਈ ਇਸ਼ੂ ਆਉਣ ਵਾਲਾ ਕਿ ਨਹੀਂ ਆਉਣ ਵਾਲਾ ਤੇ ਰਿਪੋਰਟ ਕਿੰਨਾ ਕੁ ਇਹਦੇ ਵਿੱਚ ਹੈ ਨਾ ਇਹਦੇ ਸਪੇਅਰ ਪਾਰਟ ਕੋਈ ਬਦਲਣ ਵਾਲਾ ਜਾਂ ਇੱਥੇ ਆ ਸਮੱਸਿਆ ਹੋ ਰਹੀ ਆ ਸੋ ਉਹਦੇ ਨਾਲ ਜਿਹੜੀ ਅਨਸਰਟਨਟੀ ਰਹਿੰਦੀ ਆ ਸਿਸਟਮ ਦੇ ਵਿੱਚ ਰਿਪੋਰਟ ਦੇ ਵਿੱਚ ਵੀ ਇਹਨੇ ਡਾਊਨ ਹੋ ਜਾਣਾ ਕਿ ਨਹੀਂ ਹੋਣਾ ਉਹ ਵੀ ਜਾਂਦੀ ਰਹਿਣੀ ਆ AI ਦੇ ਨਾਲ ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਨਾਟ ਓਨਲੀ ਬੰਦਿਆਂ ਦੀ ਲੇਬਰ ਤੇ ਕਾਸਟ ਦੀ ਗੱਲ ਕਰਦੇ ਕਿ ਉਹਦੀ ਐਫੀਸ਼ੀਐਂਸੀ ਦੀ ਵੀ ਜਿਹੜੀ ਬਹੁਤ ਜ਼ਿਆਦਾ ਉਹਦੇ ਨਾਲ ਇਨਕਰੀਜ਼ ਹੋ ਸਕਦਾ ਇਹਦੇ ਵਿੱਚ ਇੱਕ ਮੈਂ ਕੁਝ ਸਟੈਟਸ ਦੱਸਦਾ ਵਾਂ ਕਿ IFR ਇੰਟਰਨੈਸ਼ਨਲ ਫੈਡਰੇਸ਼ਨ ਆਫ ਰੋਬੋਟਿਕਸ ਦਾ ਡੇਟਾ ਇਹ ਕਹਿੰਦਾ ਕਿ AI ਪਾਵਰਡ ਪ੍ਰੈਡਿਕਟਿਵ ਮੇਨਟੇਨੈਂਸ ਨੇ ਆਲਰੇਡੀ ਓਵਰ ਦਾ ਪੀਰੀਅਡ ਆਫ ਟਾਈਮ ਤਕਰੀਬਨ ਮਸ਼ੀਨਰੀ ਦਾ ਡਾਊਨ ਟਾਈਮ 20 ਤੋਂ ਲੈ ਕੇ ਡਿਪੈਂਡਿੰਗ ਪੌਨ ਤੁਸੀਂ ਕਿਹੜੀ ਇੰਡਸਟਰੀ ਚੋਂ 20 ਤੋਂ ਲੈ ਕੇ 50% ਤੱਕ ਮਸ਼ੀਨਰੀ ਡਾਊਨ ਟਾਈਮ ਉਹਨਾਂ ਆਲਰੇਡੀ ਜਿਹੜਾ ਉਹ ਘਟਾ ਦਿੱਤਾ ਠੀਕ ਆ 20 ਤੋਂ 50% ਦੈਟਸ ਅ ਹਿਊਜ ਨੰਬਰ ਹਿਊਜ ਹੈ ਨਾ ਆਲਮੋਸਟ ਹਿਊਜ ਨੰਬਰ ਤੋਂ ਲੈ ਲਓ ਕਿ ਡਬਲ ਹੀ ਹੋ ਗਿਆ ਉਹ ਤੋਂ ਯਾ ਲੈਦਾ ਮਤਲਬ ਡੇਟਾ ਕੰਮ ਹੋਣ ਲੱਗ ਜਾਣਾ ਇੱਕ ਦਿਨ ਦੇ ਵਿੱਚ ਹਨਾ ਸੋ ਕਹਿੰਦੇ ਆ ਕਿ ਜਦੋਂ ਤੁਸੀਂ ਕਿਹਾ ਵੀ ਭਾਵੇਂ 24 ਘੰਟੇ ਉਹਨਾਂ ਤੋਂ ਕੰਮ ਕਰਾਈ ਜਾਓ ਐਗਜ਼ੈਕਟਲੀ ਹਨਾ ਤੇ ਉਹਦੇ ਨਾਲ ਇਹ ਆ ਕਿ ਐਡਵਾਂਟੇजेस ਤਾਂ ਰਿਡਿਊਸਿੰਗ ਜੇ ਤੁਸੀਂ ਬੰਦੇ ਤੋਂ ਤੁਸੀਂ ਐਕਸਟਰਾ ਕੰਮ ਕਰਾਓਗੇ ਮੰਨ ਲਓ 8 ਘੰਟੇ ਦੀ ਸ਼ਿਫਟ ਆ ਤਾਂ ਉਹਦੇ ਕੋਲ 12 ਘੰਟੇ ਦਾ ਕੰਮ ਕਰਾਓਗੇ ਕੰਮ ਵੱਧ ਗਿਆ ਜੇ ਉਹਨੂੰ ਕਹੋਗੇ ਭਾਈ ਤੂੰ 14 ਘੰਟੇ ਦਾ ਕੰਮ ਕਰ ਦੇ ਇੱਕ ਤੁਹਾਨੂੰ ਪੇ 12 ਘੰਟੇ ਤੋਂ ਬਾਅਦ ਤੁਹਾਨੂੰ ਪੇ ਡਬਲ ਕਰਨੀ ਪਊ ਪਲੱਸ ਜਿਹੜੇ ਬੰਦੇ ਨੇ ਆਲਰੇਡੀ 12 ਘੰਟੇ ਕੰਮ ਕਰ ਲਿਆ ਉਹ ਪ੍ਰੋਨ ਹੈਗਾ ਵੀ ਉਹ ਗਲਤੀਆਂ ਵੀ ਉਹਦੀ ਐਫੀਸ਼ੀਐਂਸੀ ਘਟ ਕੇ 50% ਤੋਂ ਥੱਲੇ ਰਹਿ ਜਾਣੀ ਜਿਹੜੀ ਆਪਾਂ 70 80 ਦੀ ਗੱਲ ਕਰਦੇ ਸੀ ਹੈਨਾ ਸੋ ਉਹ ਪਰ ਰੋਬੋਟਸ ਦੇ ਵਿੱਚ ਉਹ ਚੀਜ਼ ਨਹੀਂ ਹੈਗੀ ਹੈ ਨਾ ਸੋ AI ਉਹ ਕਹਿੰਦੇ ਵੀ ਡਿਟੈਕਸ਼ਨ ਉਹਨਾਂ ਦੀ ਹਰ ਟਾਈਮ ਇਕੁਅਲ ਰਹਿਣੀ ਹੈ ਹਾਂਜੀ ਜਿਹੜਾ ਕੋਈ ਬੰਦਾ ਦੇਖ ਰਿਹਾ ਹੈ ਕੋਈ ਡਿਫੈਕਟ ਨੂੰ ਖਾਸ ਕਰਕੇ ਜਦੋਂ ਦੇਖ ਰਿਹਾ ਉਹ ਉਸ ਤਰੀਕੇ ਦੇ ਨਾਲ ਇੱਥੇ ਕੋਈ ਉਦਾਹਰਨ ਦੇ ਲਵਾ ਸੌਰੀ ਹਰਵਿੰਦਰ ਮੈਂ ਰੀਸੈਂਟਲੀ ਜਿਹੜਾ ਅੱਜ ਕੱਲ ਜਿਹੜੇ ਆਟੋਮੈਟਿਕ ਵੈਕਿਊਮ ਮੌਪ ਵਾਲੇ ਜਿਹੜੇ ਆਉਂਦੇ ਆ ਰੋਬੋਟਸ ਵਾਲੇ ਜਿਹੜੇ ਹੁੰਦੇ ਆ ਵੱਖ-ਵੱਖ ਕੰਪਨੀ ਰੂੰਬਾ ਹੋ ਗਿਆ ਨਾਰਵਾਲ ਉਹ ABC ਜਿੰਨੇ ਵੀ ਆ ਹਨਾ ਹੁਣ ਤੁਸੀਂ ਦੇਖੋ ਵੀ ਉਹ ਸਮਾਰਟ ਕਿੰਨੇ ਆ ਮਤਲਬ ਆਟੋਮੇਸ਼ਨ ਆ ਉਹਨੂੰ ਇਹ ਪਤਾ ਆ ਵੀ ਕਿੱਥੇ ਕਾਰਪੈਟ ਆ ਕਿੱਥੇ ਜਿਹੜਾ ਹਾਰਡਵੁੱਡ ਫਲੋਰ ਆ ਕਿੱਥੇ ਵੈਕਿਊਮ ਲਾਉਣਾ ਕਿੱਥੇ ਉਹ ਕਰਨਾ ਜਿਹੜੇ ਤੁਸੀਂ ਉਹਦੀ ਕਹਿ ਲਓ ਵੀ ਟਾਈਮ ਦੱਸੀ ਉਹਦੀ ਮੇਨਟੇਨੈਂਸ ਕਦੋਂ ਚਾਹੀਦੀ ਆ ਉਹ ਪ੍ਰੈਡਿਕਟਿਵ ਆ ਉਹਨਾਂ ਨੇ ਲਿਖਿਆ ਉਹਦੇ ਵਿੱਚ ਵੀ ਇੰਨੇ ਘੰਟੇ ਦੇ ਬ੍ਰਸ਼ ਚੱਲਣਾ ਇੰਨੇ ਘੰਟੇ ਦਾ ਜਿਹੜਾ ਇਹ ਫਿਲਟਰ ਚੱਲਣਾ ਹਾਂ ਓਬਵੀਅਸਲੀ ਤੁਸੀਂ ਉਹ ਤੋਂ ਮੈਨੂਅਲੀ ਦੇਖਦੇ ਆ
ਹਿਊਮਨ ਇੰਟਰਫੇਸ ਜਿਹੜਾ ਉਹਦੇ ਵਿੱਚ ਤੁਹਾਡਾ ਆਪਣਾ ਹੈਗਾ ਆ, ਚੈੱਕ ਕਰ ਲੈਂਦੇ ਆ, ਪਰ ਇਵੈਂਚੁਅਲੀ ਡਾਊਨ ਦਾ ਲਾਈਨ ਤੁਸੀਂ ਦੇਖਣਾ ਵੀ ਇਹ ਚੀਜ਼ਾਂ ਕਿੰਨੀਆਂ ਜ਼ਿਆਦਾ ਹੋਰ ਕਾਮਯਾਬ ਹੁੰਦੀਆਂ ਜਾਣੀਆਂ। ਹਾਂਜੀ, ਬਿਲਕੁਲ, ਐਕੂਰੇਸੀ, ਕੰਸਿਸਟੈਂਸੀ, ਇਹ ਲਗਾਤਾਰ ਵੱਧਦੀ ਜਿਹੜੀ ਉਹ ਜਾਣੀ। ਬਿਲਕੁਲ। ਨਾਲ ਦੀ ਨਾਲ ਇਹ ਵੀ ਆਪਾਂ ਗੱਲ ਕਰ ਲਈਏ ਕਿ ਜਿਹੜੇ ਰੋਬੋਟਸ ਹੈਗੇ ਆ, ਹੈ ਨਾ? ਉਹਦੇ ਇੱਕ ਐਸਪੈਕਟ ਇਹ ਹੈ ਕਿਉਂਕਿ ਇਹ ਮਸ਼ੀਨ ਆ ਤੇ ਉਹਦੇ ਵਿੱਚ ਹੂੰ, ਸੌਫਟਵੇਅਰ ਕੰਮ ਕਰਦਾ। ਸੋ ਮੰਨ ਐਗਜ਼ੈਕਟਲੀ। ਲਓ ਕਿ ਤੁਹਾਡੀ ਮੈਨੂਫੈਕਚਰਿੰਗ ਲਾਈਨ ਬਦਲ ਗਈ। ਤੁਸੀਂ ਅੱਜ ਹੂੰ, ਮੈਨੂਫੈਕਚਰਿੰਗ ਕਰਦੇ ਪਏ ਹੋ ਕੋਈ ਹੈ ਨਾ ਹਾਰਡਵੇਅਰ ਦੀ ਆਪਾਂ ਗੱਲ ਬਾਅਦ 'ਚ ਕਰਦੇ ਹਾਂ, ਪਰ ਸੌਫਟਵੇਅਰ ਹੂੰ, ਦੇ ਹਿਸਾਬ ਨਾਲ ਵੀ ਇੱਕ ਰੋਬੋਟ ਆ ਜੈਨੇਰਿਕ ਰੋਬੋਟ ਆ। ਉਹ ਪੀਸੀਬੀਏ ਦਾ ਕੰਮ ਕਰ ਰਿਹਾ। ਉਹਨੂੰ ਤੁਸੀਂ ਲਿਜਾ ਕੇ ਨਾਲ ਦੀ ਨਾਲ ਤੁਹਾਡਾ ਪੀਸੀਬੀਏ ਦਾ ਕੰਮ ਹੈ ਨਾ ਘੱਟ ਗਿਆ, ਤੁਸੀਂ ਨਾਲ ਦੂਸਰੀ ਕੋਈ ਫੈਕਟਰੀ ਆ, ਉੱਥੇ ਰੋਬੋਟ ਲਿਜਾ ਕੇ ਉਹਨੂੰ ਰੀਪ੍ਰੋਗਰਾਮ ਕਰਕੇ ਕੋਈ ਹੋਰ ਕੰਮ ਕਰ ਲਓ। ਸੌਫਟਵੇਅਰ ਹੀ ਆ ਨਾ ਉਹਦੇ ਅੰਦਰ। ਹੈ ਨਾ? ਤੇ ਬਿਲਕੁਲ। ਇੱਕ ਇਹ ਜਬ ਬੰਦੇ ਨੂੰ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲਿਆ ਕੇ ਕਿੰਨੇ ਹਫ਼ਤਿਆਂ ਦੀ ਟ੍ਰੇਨਿੰਗ ਉਹਨੂੰ ਚਾਹੀਦੀ ਆ, ਕਿੰਨਾ ਐਕਸਪੋਜ਼ਰ, ਕਿੰਨਾ ਐਕਸਪੀਰੀਅੰਸ ਚਾਹੀਦਾ। ਰੋਬੋਟ ਨੂੰ ਕੀ ਆ, ਉਹਨੂੰ ਕੀ ਉਹਦਾ ਜਿਹੜਾ ਅੰਦਰ ਸੌਫਟਵੇਅਰ ਆ, ਉਹਨੂੰ ਤੁਸੀਂ ਚੇਂਜ ਕਰ ਦਿਓ ਤੇ ਉਹਨੂੰ ਹੋਰ ਕੋਈ ਕੰਮ ਕਰਾ ਲਓ ਉਹਦੇ ਕੋਲ, ਹੈ ਨਾ? ਸੋ ਇਹਦੇ ਦਿਮਾਗ ਨਾਲ ਇਹ ਹੈ ਜਦੋਂ ਮਰਜ਼ੀ ਬਦਲ ਸਕਦੇ ਉਹਦਾ ਆਪਾਂ। ਹਾਂਜੀ, ਦਿਮਾਗ ਬਦਲਣ ਵਾਲੀ ਗੱਲ ਹੀ ਹੈ, ਪੰਜਾਬੀ 'ਚ ਕਹਿ ਹੂੰ, ਲਈਏ। ਸੋ ਉਹਨੂੰ ਹੂੰ, ਕਹਿੰਦੇ ਕਿ ਕੁਇਕਲੀ ਤੁਸੀਂ ਰੀਪ੍ਰੋਗਰਾਮ ਕਰ ਸਕਦੇ ਹੋ ਫॉर ਚੇਂਜਿੰਗ ਪ੍ਰੋਡਕਸ਼ਨ ਨੀਡਸ ਵਿਦ ਅ ਮਿਨੀਮਲ ਡਾਊਨ ਟਾਈਮ। ਤੇ ਉਸ ਹੂੰ, ਕੈਪੇਬਿਲਿਟੀ ਕਰਕੇ ਬਹੁਤ ਬੈਨੀਫੀਸ਼ੀਅਲ ਆ ਸਮਾਲ ਇੰਡਸਟਰੀ ਦੇ ਵਾਸਤੇ ਵੀ ਜਿੱਥੇ ਕਿ ਮਲਟੀਪਲ ਟਾਈਪ ਆਫ ਪ੍ਰੋਡਕਟ ਆ ਤੇ ਇਹਦੇ ਨਾਲ ਤੁਸੀਂ ਜਿਹੜੇ ਸਬਜੈਕਟ ਮੈਟਰ ਐਕਸਪਰਟ ਬੰਦੇ ਹੁੰਦੇ ਆ ਉਹਨਾਂ ਨੂੰ ਰਿਟੇਨ ਕਰਨ ਦੀ ਲੋੜ ਨਹੀਂ ਪੈਂਦੀ ਮੈਨੂਫੈਕਚਰਿੰਗ ਦੇ ਵਿੱਚ, ਤਾਂ ਕਿ ਤੁਸੀਂ ਰੋਬੋਟ ਨੂੰ ਕੁਇਕਲੀ ਰੀਪ੍ਰੋਗਰਾਮ ਕਰ ਸਕਦੇ ਹੋ। ਨਾਲ ਦੀ ਨਾਲ ਜਿਹੜੀ ਅਖੀਰਲੀ ਚੀਜ਼ ਮੈਂ ਇਹਦੇ ਤੇ ਗੱਲ ਕਰਨੀ ਉਹ ਇਹ ਹੈ ਕਿ ਬੰਦੇ ਬਹੁਤ ਜਗ੍ਹਾ ਦੇ ਉੱਤੇ ਨਹੀਂ ਜਾ ਸਕਦੇ, ਹੈ ਨਾ? ਜਿੱਦਾਂ ਕੋਈ ਹੈਜ਼ਰਡ ਵਾਲਾ ਏਰੀਆ ਹੋ ਗਿਆ ਜਿੱਥੇ ਹੈ ਨਾ ਕੋਈ ਗੈਸ ਇੱਦਾਂ ਦੀ ਜਿਹੜੀ ਹਿਊਮਨ ਬੋਂਬ ਸਕੁਆਡ ਵਾਲੇ ਵੀ ਤਾਂ ਹਾਂਜੀ, ਰੋਬੋਟਿਕ ਘੱਲਦੇ ਆ, ਰੋਬੋਟਿਕ ਚੈੱਕ ਹੱਲ ਦੇ ਕਰਨ ਦੇ ਲਈ ਆ, ਚੈੱਕ ਚੈੱਕ ਕਰਨ ਕਰਨ ਦੇ ਦੇ ਲਈ ਲਈ। ਜਾਂ ਹੂੰ, ਤੁਸੀਂ ਅੰਡਰਗਰਾਉਂਡ ਜਿੱਥੇ ਅੱਜ-ਕੱਲ੍ਹ ਮਾਈਨਰ ਅਸੀਂ ਦੇਖਿਆ ਕਾਫੀ ਫਸ ਜਾਂਦੇ ਆ ਕੋਲਾ ਕੱਢਣ ਦੇ ਵਾਸਤੇ ਜਾਂ ਇੱਦਾਂ ਦੀ ਐਪਲੀਕੇਸ਼ਨ ਹੋ ਸਕਦੀਆਂ। ਹੂੰ, ਜਿੱਥੇ ਹੂੰ, ਵਰਕਪਲੇਸ ਇੰਜਰੀ ਦਾ ਖਤਰਾ ਜ਼ਿਆਦਾ ਰਹਿੰਦਾ, ਹੈ ਨਾ? ਤੇ ਹੂੰ, ਉੱਥੇ ਤੁਸੀਂ ਰੋਬੋਟਸ ਜਿਹੜਾ ਉਹ ਕੰਮ ਬੜਾ ਈਜ਼ੀਲੀ ਸੇਫਟੀ ਦੇ ਨਾਲ, ਐਫੀਸ਼ੀਐਂਸੀ ਦੇ ਨਾਲ ਕਰ ਸਕੇ। ਵਰਸਟ ਕੇਸ ਸਿਨੈਰੀਓ ਰੋਬੋਟ ਹੀ ਖਰਾਬ ਹੋ ਜਾਊਗਾ ਪਰ ਹੂੰ, 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 ਬੰਦੇ ਬਚ ਹੂੰ, ਜਾਣਗੇ ਨਾ। ਲਾਇਬਿਲਿਟੀ ਕਿੰਨੀ ਘੱਟ ਜਾਂਦੀ ਹੈ। ਹਾਂਜੀ, ਹਾਂ। ਹੂੰ, ਸੋ ਇਹ ਕਾਫੀ ਜਿਹੜਾ ਹੁਣ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਰੋਬੋਟਸ ਤੋਂ ਇੱਕ ਜਿਹੜਾ ਕੰਮ ਕਰਾਉਣਾ ਜਿਹੜਾ ਆ, ਉਹ ਤੇ ਹੈ। ਉਹਨੇ ਬਾਰ-ਬਾਰ ਉਹ ਜਦੋਂ ਕੰਮ ਕਰਨਾ ਉਹਦੇ ਵਿੱਚ ਨਾਲ ਐਡ ਕਰ ਦਿਓ ਏਆਈ, ਨਾਲ ਕਰ ਦਿਓ ਮਸ਼ੀਨ ਲਰਨਿੰਗ। ਸੋ ਜੀ, ਕਿੱਦਾਂ ਇਫੈਕਟ ਕਰੂਗਾ? ਹਾਂਜੀ। ਸੋ ਰਾਜਕਰਨ ਇਹਦੇ ਆ ਕਿ ਇਹ ਆਪਾਂ ਇੰਪਲੀਕੇਸ਼ਨ ਗੱਲ ਕਰਦੇ ਨਾ ਕਿਉਂਕਿ ਏਆਈ ਦੀ ਤੇ ਚਲੋ ਆਪਾਂ ਡੈਡੀਕੇਟਿਡ ਇਹਦੇ ਉੱਤੇ ਟਾਕ ਸ਼ੋਅ ਵੀ ਕੀਤਾ। ਮੈਨੂੰ ਲੱਗਦਾ ਆਪਾਂ ਪ੍ਰੋਗਰਾਮ ਦੇ ਅਖੀਰਲੇ ਹਿੱਸੇ 'ਚ ਸ਼ਾਇਦ ਆਪਾਂ ਗੱਲ ਨਾ ਖਤਮ ਕਰ ਸਕੀਏ ਓਨੀ। ਹੂੰ, ਹੂੰ, ਪਰ ਆਪਾਂ ਗੱਲ ਕਰਦੇ ਵੀ ਇਹ ਸਾਰੀਆਂ ਹੋਣ ਦੇ ਬਾਵਜੂਦ ਸਾਨੂੰ ਪਤਾ ਵੀ ਇਹ ਆ ਰਿਹਾ ਜਸਟ ਮੈਟਰ ਆਫ ਟਾਈਮ ਹੈ ਨਾ ਕਿਉਂਕਿ ਫਾਈਨੈਂਸ਼ੀਅਲੀ ਇਟ ਮੇਕ ਸੈਂਸ। ਹੂੰ, ਜਦੋਂ ਕੋਈ ਹੂੰ। ਚੀਜ਼ਾਂ ਨੂੰ ਫਾਈਨੈਂਸ਼ੀਅਲੀ ਮੇਕ ਸੈਂਸ ਕਰਦੀਆਂ ਤੇ ਉਹ ਆਉਂਦੀਆਂ ਹੀ ਆਉਂਦੀਆਂ। ਉਹ ਆਉਂਦੀਆਂ ਫੋਲੋ ਦ ਮਨੀ ਆਪਾਂ ਕਿੰਨੀ ਵਾਰੀ ਕਹਿੰਦੇ। ਹਾਂਜੀ, ਹਾਂਜੀ। ਸੋ ਹੁਣ ਇਹਦੀ ਇੰਪਲੀਕੇਸ਼ਨ ਕੀ ਹੋਣਗੀਆਂ ਰੋਬੋਟਿਕ ਸਪੇਸ ਮੈਨੂਫੈਕਚਰਿੰਗ ਦੀਆਂ? ਸਭ ਤੋਂ ਹੂੰ, ਪਹਿਲੀ ਚੀਜ਼ ਤੇ ਹੈ ਕਿ ਲੋਕਲਾਈਜੇਸ਼ਨ ਤੇ ਕਸਟਮਾਈਜ਼ੇਸ਼ਨ ਹੈ ਨਾ? ਹੂੰ, ਤੇ ਉਹਦੇ ਜਿਹੜੇ ਟ੍ਰੈਡੀਸ਼ਨਲ ਬੋਟਲਨੈਕ ਆਉਂਦੇ ਰਹੇ ਆ ਵੀ ਹੈ ਨਾ ਮੈਨੂਫੈਕਚਰਿੰਗ ਦੀ ਫਲੈਕਸੀਬਿਲਿਟੀ ਹੈਨੀ ਜੀ, ਬਹੁਤ ਵੱਡੀ ਫੈਕਟਰੀ ਲਾਉਣੀ ਪੈਣੀ ਆ ਕੰਮ ਕਰਨ ਦੇ ਲਈ ਤੇ ਤਾਮਝਾਮ ਇਸੇ ਤਰ੍ਹਾਂ ਦਾ ਚਾਹੀਦਾ ਆਪਾਂ ਨੂੰ। ਉਹਨੇ ਉਹ ਹੂੰ, ਬਹੁਤ ਘਟਾ ਦੇਣਾ ਆਪਾਂ ਗੱਲ ਕੀਤੀ ਕਿ ਰੋਬੋਟ ਨੂੰ ਰੀਪ੍ਰੋਗਰਾਮ ਕਰ ਸਕਦੇ ਹੋ, ਹੈ ਹੂੰ, ਨਾ? ਹੂੰ, ਹੂੰ, ਇਹਦੇ ਨਾਲ ਇਹ ਆ ਵੀ ਜਿਹੜੇ ਪ੍ਰੋਡਕਟ ਜਿਹੜੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਆਪਾਂ ਜਿੱਦਾਂ ਇੱਥੇ ਸੈਨ ਹੋਜ਼ੇ ਦੇ ਵਿੱਚ ਬੈਠੇ ਹਾਂ, ਹੋ ਸਕਦਾ ਸਾਡੇ ਫਰੀਮੌਂਟ ਤੋਂ ਬਣੇ ਪ੍ਰੋਡਕਟ ਆਉਣ ਜਾਂ ਹੈ ਨਾ ਫਰੈਜ਼ਨੋ ਤੋਂ ਬਣੇ ਪ੍ਰੋਡਕਟ ਆਉਣ। ਹੂੰ, ਤੇ ਉਹਦੇ ਨਾਲ ਇਹ ਆ ਕਿ ਜਦੋਂ ਸੈਂਟਰਲਾਈਜ਼ਡ ਗਲੋਬਲ ਪ੍ਰੋਡਕਸ਼ਨ ਮਾਡਲ ਜਿਹੜਾ ਅੱਜ ਦੇ ਸਮੇਂ ਚੱਲ ਰਿਹਾ ਉਹ ਡੀਸੈਂਟਰਲਾਈਜ਼ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਲ ਮਾਰਕੀਟ ਦੇ ਵਿੱਚ ਕਿਉਂਕਿ ਪ੍ਰੋਡਕਸ਼ਨ ਜਿਹੜੀ ਹੈ ਉਹ ਸਸਤੀ ਹੋ ਜਾਣੀ ਹੈ। ਹੂੰ, ਠੀਕ ਆ? ਸੋ ਉਹਦੇ ਨਾਲ ਕੀ ਹੋਊਗਾ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਇੱਕ ਫੈਕਟਰੀ ਬਣਦੀ ਪਈ ਇੱਕ ਤਰ੍ਹਾਂ ਦਾ ਪ੍ਰੋਡਕਟ ਬਣਾਉਣ ਦੇ ਲਈ ਲੱਖਾਂ ਸਕੁਏਅਰ ਫੀਟ ਦੀ ਇੱਕ ਤੁਹਾਨੂੰ ਵੱਡੀ ਫੈਕਟਰੀ ਚਾਹੀਦੀ ਆ। ਤੇ ਉਹਦੇ ਨਾਲ ਕੀ ਹੋਊਗਾ ਓਵਰ ਦ ਪੀਰੀਅਡ ਆਫ ਟਾਈਮ ਕਿ ਜਿਹੜੇ ਫੈਕਟਰੀ ਯੂਨਿਟਸ ਆ ਛੋਟੇ ਹੋ ਜਾਣਗੇ, ਹੈ ਨਾ? ਕਿਉਂਕਿ ਅੱਜ ਦੇ ਟਾਈਮ ਦੀ ਨੀਡ ਆ ਨਾ ਇੱਕ ਸੈਂਟਰਲਾਈਜ਼ਡ ਲੋਕੇਸ਼ਨ ਦੇ ਉੱਤੇ ਵੱਡੀ ਫੈਕਟਰੀ ਉੱਥੋਂ ਪੂਰੀ ਦੁਨੀਆ ਸਮਾਨ ਸਪਲਾਈ ਹੁੰਦਾ। ਪਰ ਜਦੋਂ ਹੂੰ, ਜਿਹੜੀ ਫੈਕਟਰੀਆਂ ਦੇ ਸਾਈਜ਼ ਆਉਣ ਵਾਲੇ ਟਾਈਮ ਦੇ ਵਿੱਚ ਉਹ ਛੋਟੇ ਹੋ ਜਾਣਗੇ ਤੇ ਇੱਕ ਜਗ੍ਹਾ ਦੇ ਉੱਤੇ ਮਲਟੀਪਲ ਪ੍ਰੋਡਕਟਸ ਜਿਹੜੇ ਉਹ ਬਣਨੇ ਸ਼ੁਰੂ ਹੋ ਜਾਣਗੇ। ਹੂੰ, ਦੂਸਰੀ ਚੀਜ਼ ਇਹ ਹੈ ਕਿ ਫੈਕਟਰੀ ਆਪਟੀਮਾਈਜ਼ੇਸ਼ਨ ਦੀ ਆਪਾਂ ਡਿਟੇਲ 'ਚ ਗੱਲ ਕੀਤੀ ਆ, ਹੈ ਨਾ? ਵੀ ਉਹਦੇ ਨਾਲ ਆਪਾਂ ਨੂੰ ਜਿਹੜੀ ਕਿਉਂਕਿ ਏਆਈ ਆ ਗਿਆ ਤੇ ਹਿਊਮਨ ਵਰਕਰ ਜਿਹੜੇ ਆ ਉਹਨਾਂ ਦੇ ਨੀਡ ਜਿਹੜੀ ਉਹ ਘੱਟ ਜਾਏਗੀ ਓਵਰ ਦਾ ਪੀਰੀਅਡ ਆਫ ਟਾਈਮ। ਉਹਦੇ ਨਾਲ ਜਿਹੜੀ ਮੈਨੂਅਲ ਐਫੀਸ਼ੀਐਂਸੀ ਹੈ ਜਿੱਦਾਂ ਆਪਾਂ ਪਹਿਲਾਂ ਵੀ ਇੱਕ ਐਗਜ਼ਾਮਪਲ ਲਈ ਸੀ ਵੀ 80% ਹਿਊਮਨ ਐਫੀਸ਼ੀਐਂਸੀ ਹੁੰਦੀ ਹੈ, ਰੋਬੋਟ ਦੀ ਮੋਰ ਦੈਨ 90% ਹੁੰਦੀ ਆ ਤੇ ਰਿਡੰਡੈਂਟ ਟੈਸਕ ਜਿਹੜੇ ਆ ਉਹ ਬੜੇ ਈਜ਼ੀਲੀ ਰੋਬੋਟ ਜਿਹੜਾ ਉਹ ਕਰ ਸਕਦਾ। ਸੋ ਉਹਦੇ ਹੂੰ, ਨਾਲ ਕੀ ਹੋਊਗਾ ਕਿ ਛੋਟੀ ਜਗ੍ਹਾ ਦੇ ਉੱਤੇ ਫੈਕਟਰੀਆਂ ਤੇ ਜਿਹੜੇ ਟੈਂਪਰੇਚਰ ਉਹ ਕੰਟਰੋਲਡ ਹੋਣੇ ਸ਼ੁਰੂ ਹੋ ਜਾਣਗੇ ਤੇ ਜਿਹੜੇ ਪਾਰਕਿੰਗ ਸਪੇਸ ਆ, ਕਿਚਨ, ਰੈਸਟੋਰੈਂਟ ਜਿਹੜੀਆਂ ਵਰਕਫੋਰਸ ਨੂੰ ਦਾ ਸਪੋਰਟ ਸਟਰਕਚਰ ਹੁੰਦਾ ਆਸੇ-ਪਾਸੇ ਹੈ ਨਾ ਅਕਮੋਡੇਸ਼ਨ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਕਾਸਟ ਆ ਉਹ ਘਟੀ ਜਾਏਗੀ। ਜਿਹੜੇ ਲੋਕਲ ਐਜੂਕੇਸ਼ਨ ਜਿਹੜੇ ਸੈਂਟਰ ਹੋਣਗੇ ਉਹਨਾਂ ਦਾ ਵੀ ਜਿਹੜਾ
ਜਿਹੜਾ ਉਹਨਾਂ ਦਾ ਐਜੂਕੇਸ਼ਨ ਦਾ ਸਟਰਕਚਰ ਆਫ ਕੋਰਸ ਚੇਂਜ ਹੋਊਗਾ। ਪਹਿਲਾਂ ਕਿੱਥੇ ਉਹਨਾਂ ਫੈਕਟਰੀ ਵਰਕਰ ਤਿਆਰ ਕਰਦੇ ਸੀ, ਹੁਣ ਉਹਨਾਂ ਦਾ ਜਿਹੜਾ ਧਿਆਨ ਹੋਊਗਾ ਜ਼ਿਆਦਾ ਆਟੋਮੇਸ਼ਨ ਦੀ ਰਿਸਰਚ ਐਂਡ ਡਿਵੈਲਪਮੈਂਟ ਦੇ ਵੱਲ ਹੋਊਗਾ, ਕਿਉਂਕਿ ਮੈਨੂਅਲ ਵਰਕ ਦਾ ਜਿਹੜਾ ਕੰਮ ਉਹ ਦਿਨੋਂ ਦਿਨ ਘਟੀ ਜਾਣਾ, ਘਟਦਾ ਹੈ ਨਾ? ਜਾਣਾ। ਇਹਦੇ ਵਿੱਚ ਆਈ ਥਿੰਕ ਇੱਕ ਆਸਪੈਕਟ ਇਹ ਹੋਣਾ ਹਰਵਿੰਦਰ, ਵੀ એનર્ਜੀ ਨੂੰ ਲੈ ਕੇ, ਜਿਹਦੇ ਹਾਂਜੀ, ਕੋਲ એનર્ਜੀ ਦੀ ਵਾਧਾ ਹੋਊਗਾ ਉਹਨੂੰ ਈਜ਼ੀ ਰਹੂਗਾ ਇਹ ਸਾਰਾ ਚੀਜ਼ਾਂ ਜਿਹੜੀਆਂ ਉਹ ਕਰਨੀਆਂ, ਹਾਂਜੀ, ਕਿਉਂਕਿ ਰੋਬੋਟਸ ਨੇ ਤਾਂ ਬਿਜਲੀ ਤੇ ਹੀ ਚੱਲਣਾ, ਚਾਰਜ ਤੇ ਬਿਲਕੁਲ ਹੀ ਸਹੀ। ਜਿਹੜਾ ਉਹ ਚੱਲਣਾ। ਜਿਹਦੇ ਕੋਲ ਹੁਣ ਆਪਾਂ ਦੇਖੋ ਅਮਰੀਕਾ ਦੇ ਵਿੱਚ ਚਾਹੇ ਗ੍ਰੀਨ એનર્ਜੀ ਦੀ ਚੱਲ ਰਹੀ ਆ, ਚਾਹੇ ਤੇਲ ਨੂੰ ਲੈ ਕੇ ਚੱਲਦਾ ਆ, ਇੱਥੇ ਰੌਲਾ ਤਾਂ ਬਥੇਰਾ ਆ ਵੀ ਅਸੀਂ એનર્ਜੀ ਇੰਡੀਪੈਂਡੈਂਟ ਹੋਣਾ ਚਾਹੁੰਦੇ ਆ। ਟਰੰਪ ਹੁਣੀ ਅਕਸਰ ਪੱਟ ਤੇ ਤਾਪੀ ਮਾਰ ਕੇ ਕਹਿੰਦੇ ਆ ਵੀ ਮੇਰੇ ਕਾਰਜਕਾਲ ਦੇ ਵਿੱਚ ਅਸੀਂ એનર્ਜੀ ਡਿਪੈਂਡੈਂਟ ਸੀਗੇ। ਇਹ ਦੂਜਿਆਂ ਦੇ ਉੱਤੇ ਦੋਸ਼ ਲਾਉਂਦੇ ਆ, ਤੇਲ ਤੇ ਵੀ ਬਥੇਰਾ ਕੱਢੀ ਜਾਂਦੇ ਆ, ਪਰ ਇਹ ਆ ਵੀ ਜਿਹਦੇ ਕੋਲ ਰੀਨਿਊਏਬਲ ਸਸਟੇਨੇਬਲ એનર્ਜੀ ਹੋਊਗੀ ਉਹ ਇਸ ਚੀਜ਼ ਦੇ ਵਿੱਚ ਜਿਹੜੇ ਉਹ ਈਜ਼ੀਲੀ ਅੱਗੇ ਲੰਘ ਜਾਣਗੇ। ਹਾਂਜੀ, ਰੀਨਿਊਏਬਲ ਦੀ ਗੱਲ ਤੇ ਚਲੋ ਆਪਾਂ ਉਸ ਹਿਸਾਬ ਨਾਲ ਕਰ ਲੈਂਦੇ ਹਾਂ ਕਿ ਹੈ ਨਾ, ਉਹ ਸੋਸ਼ਲੀ ਰਿਸਪੋਂਸਿਬਿਲਟੀ ਵਾਲੀ ਗੱਲ ਹਾਂਜੀ ਹੈ। ਪਰ ਜਦੋਂ ਆਪਾਂ ਹੂੰ ਬਿਜ਼ਨਸ ਵਿੱਚ ਆਉਂਦੇ ਹਾਂ ਵੀ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਚੀਪ ਤੇ ਅਬੰਡੈਂਟ એનર્ਜੀ ਆ, ਉਹਨਾਂ ਕੋਲ ਸਿਗਨੀਫੀਕੈਂਟ ਐਡਵਾਂਟੇਜ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ। ਐਗਜ਼ੈਕਟਲੀ ਠੀਕ ਸਹੀ ਹੈ। ਗੱਲ ਤੇ ਮੰਨ ਲਓ ਵੀ ਕਈਆਂ ਕੋ ਆਪਾਂ ਨਾ এনवायरमेंट ਦੀ ਗੱਲ ਇੱਕ ਪਾਸੇ ਛੱਡ ਦਿੰਦੇ ਵੀ ਜਿਨ੍ਹਾਂ ਕੋਲ ਐਂਪਲ ਆਫ ਫੋਸਿਲ ਫਿਊਲ ਹੈਗੇ ਆ, ਜਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸੋਲਰ ਫਾਰਮ ਆ, ਵਿੰਡ ਟਰਬਾਈਨਸ ਆ, ਨਿਊਕਲੀਅਰ ਪਲਾਂਟਸ ਆ, ਤੇ ਉਹ ਸਾਰੇ ਜਾਣੇ ਜਿਨ੍ਹਾਂ ਕੋਲ ਪਾਵਰ ਹੋਊਗੀ ਤੇ ਉਹਨਾਂ ਕੋਲ ਰੋਬੋਟਿਕਸ, ਕਿਉਂਕਿ ਜਦੋਂ ਤੁਸੀਂ ਚੱਲਣੇ ਤਾਂ ਬਿਜਲੀ ਤੇ ਆ, ਤੇ ਉਹ ਜਿਹੜੇ ਗਲੋਬਲ ਮੈਨੂਫੈਕਚਰਿੰਗ ਦੇ ਪਾਵਰ ਹਾਊਸ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ। ਸੋ ਤੇ ਮੈਨੂਫੈਕਚਰਿੰਗ ਦਾ ਪੂਰਾ ਜੀ, ਸਕੇਲ ਬਦਲ ਰਿਹਾ, ਪੂਰਾ ਮਾਹੌਲ ਜਿਹੜਾ ਉਹ ਬਦਲ ਰਿਹਾ ਆ। ਆਪਾਂ ਤੇਜ਼ੀ ਦੇ ਨਾਲ AI, ਰੋਬੋਟਿਕਸ, ਮਸ਼ੀਨ ਲਰਨਿੰਗ, ਰੋਬੋਟਿਕਸ ਵੱਲ ਤੋਂ ਵੱਧ ਰਹੇ ਹਾਂ ਫਿਰ, ਹਾਂ। ਹਾਂਜੀ, ਸੋ ਇੱਕ ਇਹਦੀ ਚੀਜ਼ ਨਾ ਮੈਂ ਰਾਜਕਨ ਬਹੁਤ, ਕਿਉਂਕਿ ਆਪਾਂ ਪ੍ਰੋਗਰਾਮ ਦੇ ਅਖੀਰ ਵਿੱਚ ਆਪਾਂ ਬਹੁਤ ਇੰਪੋਰਟੈਂਟ ਗੱਲ ਆ, ਉਹ ਸਾਨੂੰ ਬਹੁਤ ਜ਼ਰੂਰ। ਕਰਦੀ ਆ। ਉਹਦੇ ਨਾਲ ਹੂੰ ਨਾ ਇਮੀਗ੍ਰੇਸ਼ਨ ਦਾ ਡਾਇਨਾਮਿਕਸ ਵੀ ਬਹੁਤ ਬਦਲਣਗੇ। ਤੁਸੀਂ ਆਲਰੇਡੀ ਅੱਜ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਕੁਝ ਸਾਲਾਂ ਦੇ ਵਿੱਚ ਦੇਖ ਲਿਆ ਕਿ ਐਂਟੀ ਇਮੀਗ੍ਰੈਂਟ ਵੇਵ ਜਿਹੜੀ ਹੈ ਦੁਨੀਆ ਭਰ ਵਿੱਚ ਬਹੁਤ ਫੈਲ ਰਹੀ ਹੈ। ਵੀ ਸਾਡੀਆਂ ਜੌਬਾਂ ਲੈ ਲਗੇ। ਹਾਂਜੀ, ਸੋ ਇਹ ਕੰਮ ਜਿਹੜੇ ਆ ਉਹ ਨਹੀਂ ਨਾ, ਕਰਦੇ। ਆਉਣ ਵਾਲੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਇਹ ਘਟ ਜਾਣੀ ਹੈ। ਆਲਮੋਸਟ ਕਹਿ ਲਓ ਕਿ ਬੰਦ ਹੀ ਹੋ ਜਾਣੀ ਫਰਮ ਮੈਨੂਫੈਕਚਰਿੰਗ ਦੇ ਪਰਸਪੈਕਟਿਵ ਤੋਂ। ਮੈਂ ਇੱਕ ਹੋਰ ਹੈਗਾ ਜਿਹੜੀ ਆਪਾਂ ਗੱਲ ਪਹਿਲੇ ਕੀਤੀ ਸੀ ਕਿ ਇੰਨੇ ਬੱਚੇ ਹੀ ਇੱਥੇ ਪੈਦਾ ਨਹੀਂ ਹੋ ਰਹੇ ਕਿ ਸਸਟੇਨ ਕਰਨ ਦੇ ਲਈ ਚਾਹੀਦਾ, ਉਹ ਇੱਕ ਡਿਫਰੈਂਟ ਕਨਵਰਸੇਸ਼ਨ ਆ। ਬਟ ਹੁਣ ਤੱਕ ਦਾ ਜਿਹੜਾ ਇਮੀਗ੍ਰੇਸ਼ਨ ਜਿਹੜੀ ਰਹੀ ਆ, ਉਹ ਰਹੀ ਆ ਇਕੋਨੋਮਿਕ ਪ੍ਰਾਇਓਰਟੀ ਰਹੀ ਆ ਕਿ ਫਾਈਨੈਂਸ਼ੀਅਲ ਅਟਰੈਕਟ ਬੇਸ। ਕਰੋ ਇਮੀਗ੍ਰੈਂਟਸ ਫॉर देयर ਲੇਬਰ, ਹੂੰ ਤਾਂ ਕਿ ਇੱਥੇ ਆ ਕੇ ਲੇਬਰ ਕਰ ਸਕਣ, ਹੈ ਨਾ। ਡਜ਼ਨਟ ਮੈਟਰ ਹੂੰ ਹਾਈ ਵਾਈਟ ਕਾਲਰ ਜੌਬ ਆ ਜਾਂ ਬਲੂ ਕਾਲਰ ਜੌਬ ਆ, ਜਿਹੜੀ ਵੀ ਆ। ਪਰ ਇਮੀਗ੍ਰੈਂਟਸ ਨੂੰ ਇੱਕ ਲੇਬਰ ਦੇ ਤੌਰ ਦੇ ਉੱਤੇ ਅਟਰੈਕਟ ਕੀਤਾ ਜਾਂਦਾ ਸੀ ਵੀ ਦੁਨੀਆ ਭਰ ਦੇ ਵਿੱਚੋਂ। ਪਰ ਹੁਣ ਤੁਸੀਂ ਵੇਖਿਆ, ਆਪਾਂ ਰਿਬੋਟ ਦੀ ਗੱਲ ਕੀਤੀ ਕਿ ਉਹ ਦੈਟਸ ਨੋ ਲੋਂਗਰ ਨੀਡਡ, ਨੋ ਲੌਂਗਰ ਹੈ ਨਾ। ਨੀਡਡ, ਸਹੀ ਗੱਲ। ਹੁਣ ਜਿਹੜਾ ਇਮੀਗ੍ਰੇਸ਼ਨ ਆ ਉਹ ਕਿਸ ਤਰ੍ਹਾਂ ਹੋਏਗੀ? ਉਹ ਹੋਏਗੀ ਵੀ ਜਿਹੜੇ ਇਨੋਵੇਸ਼ਨ ਲੋਕੀ ਕਰ ਸਕਦੇ ਆ, ਹੈ ਨਾ। ਇਹ ਜਿਹੜਾ ਸ਼ਿਫਟ ਹੋਏਗਾ ਇਹ ਬੜਾ ਸਿਗਨੀਫੀਕੈਂਟ ਹੋਏਗਾ ਆਉਣ ਵਾਲੇ ਟਾਈਮ ਦੇ ਵਿੱਚ, ਵੀ ਉਹੀ ਟੈਲੈਂਟ ਇੱਥੇ ਆਊਗਾ ਜਿਹੜੇ ਟੈਕਨੀਕਲ ਐਡਵਾਂਸਮੈਂਟਸ ਕਰਨਗੇ, ਐਂਟਰਪ੍ਰੇਨਿਓਰਸ਼ਿਪ ਜਾਂ ਕੋਈ ਨਵੀਂ ਚੀਜ਼ ਕ੍ਰੀਏਟੀਵਿਟੀ ਲੈ ਕੇ ਆਉਣਗੇ। ਜਿਹੜੀ ਲੇਬਰ ਦੀ ਜਿਹੜਾ ਕੰਮ ਆ ਉਹ ਘਟ ਜਾਏਗਾ, ਹੈ ਨਾ। ਇਹਦੇ ਐਗਰੀਕਲਚਰ ਵਿੱਚ ਵੀ ਤੁਸੀਂ ਰੋਬੋਟਸ, ਆਪਾਂ ਉਹਦੇ ਬਾਰੇ ਵੀ ਇੱਕ ਟਾਕ ਸ਼ੋ ਡੈਡੀਕੇਟਿਡ ਕਰਾਂਗੇ, ਹੈ ਨਾ। ਤੇ ਇਹਨੂੰ ਜਿਹੜੇ ਮਾਹਰ ਆ ਉਹ ਕਹਿ ਰਹੇ ਆ ਕਿ ਇਹ ਨਿਊ ਮੈਨੂਫੈਕਚਰਿੰਗ ਰੇਨੇਸੈਂਸ ਆ। ਰੇਨੇਸੈਂਸ ਮੈਂ ਇੱਕ ਆਪਾਂ ਆਫਲਾਈਨ ਵੀ ਗੱਲ ਮੁੜ ਕਰ, ਵਾਪਸੀ। ਰੇਨੇਸੈਂਸ ਦਾ ਜਿਹੜਾ ਉਹ ਹੈ ਨਾ, ਮੈਨੂਫੈਕਚਰਿੰਗ ਦਾ ਰੇਨੇਸੈਂਸ ਯੂਰਪ ਦੇ ਨਾਲ ਰੇਨੇਸੈਂਸ ਦਾ ਫੈਕਟਰੀ ਦੇ ਉਭਾਰ ਦੇ ਨਾਲ ਉਹਨੂੰ ਮੰਨਿਆ ਜਾਂਦਾ। ਤੇ ਇਹ ਆ ਵੀ ਜਿਹੜਾ ਮੈਨੂਫੈਕਚਰਿੰਗ ਰੇਨੇਸੈਂਸ ਆ, ਰੋਬੋਟਿਕਸ ਤੇ AI ਦੇ ਨਾਲ ਇਹ ਆ ਰਿਹਾ ਵਾ ਨਵਾਂ। ਸੋ ਉਹਨੂੰ ਮਾਹਰ ਇਸ ਚੀਜ਼ ਦਾ ਨਾਂ ਦਿੰਦੇ ਕਿ AI ਇੰਪਾਵਰਡ ਰੋਬੋਟਿਕਸ, ਜਿਹੜਾ ਉਹ ਮੈਨੂਫੈਕਚਰਿੰਗ ਦੇ ਲੈਂਡਸਕੇਪ ਨੂੰ ਫੁੱਲੀ ਚੇਂਜ ਕਰ ਦੇਗਾ, ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਹਿਊਮਨ ਆਪਾਂ ਐਜ਼ ਕੰਟਰੀਜ਼ ਦੀ ਇਕੋਨਮੀ, ਕੰਟਰੀਜ਼ ਦੀ ਐਨਰਜੀ, ਇਮੀਗ੍ਰੇਸ਼ਨ ਪਾਲਿਸੀਜ਼, ਹੈਲਥ ਕੇਅਰ, ਯੂ ਨੇਮ ਇਟ, ਹਰ ਇੱਕ ਚੀਜ਼ ਦਾ ਲੈਂਡਸਕੇਪ ਜਿਹੜਾ ਉਹ ਚੇਂਜ ਹੋਏਗਾ। ਜਾਂਦੇ ਜਾਂਦੇ ਦੱਸ ਦਈਏ, ਚਲੋ ਸਾਰੀਆਂ ਜੌਬਸ ਤਾਂ ਨਹੀਂ ਜਾਣੀਆਂ, ਕਾਫੀ ਜਾ ਸਕਦੀਆਂ। ਹਿਊਮਨ ਫੈਕਟਰ ਐਜ਼ ਏ ਹਿਊਮਨਸ ਆਪਾਂ ਆ, ਜਾਂ ਆਪਾਂ ਹੁਣ ਜੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਆਪਾਂ ਨੂੰ ਕੀ ਧਿਆਨ ਦੇਣਾ ਚਾਹੀਦਾ ਇਹ ਜਿਹੜੀ ਨਵੀਂ ਮੈਨੂਫੈਕਚਰਿੰਗ ਰੇਨੇਸਾਂਸ ਨੂੰ ਜਿਹੜਾ ਲੈ ਕੇ। ਹਾਂਜੀ, ਸੋ ਰਾਜਕਰਨ ਗੱਲ ਤੇ ਉੱਥੇ ਹੀ ਘੁੜ ਮੁੜ ਕੇ ਗੱਲ ਉੱਥੇ ਹੀ ਆ ਜਾਂਦੀ ਆ, ਹੈ ਨਾ, ਕਿ ਆਈਦਰ ਬੀ ਅ ਪਾਰਟ ਆਫ ਇਟ, ਹੈ ਨਾ, ਜਾਂ ਤੇ ਤੁਸੀਂ See ਉਹਦੇ from the ਕ੍ਰੀਏਟਰ ਬਣ ਜਾਓ sidelines, ਤੇ the ਜਾਂ side ਤੋਂ ਬੀ ਦੇਖ ਕੇ। ਅਫੈਕਟਡ ਬਾਈ ਇਟ। Yeah. ਤੇ ਸਿੰਪਲ ਗੱਲ ਉੱਥੇ ਹੈ ਕਿ ਅੰਡਰਸਟੈਂਡ ਕਰੋ, ਲਰਨ ਕਰੋ, ਅਡੈਪਟ ਕਰੋ, ਤੇ ਜੇ ਤੁਸੀਂ ਨਹੀਂ ਕਰੋਗੇ ਤੇ ਤੁਸੀਂ
ਫੇਲ ਹੋਵੋਗੇ ਆਉਣ ਵਾਲੇ ਟਾਈਮ ਦੇ ਵਿੱਚ। ਕੀਪ ਯੂਰ ਮਾਈਂਡ ਓਪਨ, ਬ੍ਰੇਨ ਓਪਨ ਰੱਖੋ, ਹਾਂਜੀ, ਦੇਖੋ ਕੀ ਹੈਗਾ ਆ, ਮੈਂ ਨਵੀਆਂ-ਨਵੀਆਂ ਜੀ, ਚੀਜ਼ਾਂ ਸਿੱਖੋ। ਇਹ ਮੈਂ ਗੋਲ-ਮੋਲ ਗੱਲ ਨਹੀਂ ਕਰਨੀ, ਪਰ ਮੈਂ ਹੋਰ ਟੂ ਬੀ ਮੋਰ ਸਪੈਸੀਫਿਕ ਰਿਪੀਟ ਗੱਲ ਕਰਦਾ ਤੇ ਕਲੀਅਰ ਗੱਲ ਕਰਦਾ ਕਿ ਜੇ ਤੁਸੀਂ ਸਟੂਡੈਂਟ ਹੋ ਤੇ ਫੋਕਸ ਕਰੋ AI ਨੂੰ ਲਰਨ ਕਰਨ ਵਾਸਤੇ, ਟੈਕ ਨੂੰ ਲਰਨ ਕਰਨ ਵਾਸਤੇ, ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਫੋਕਸ ਆ ਉਸ ਚੀਜ਼ ਦੇ ਵੱਲ ਦਿਓ। ਜੇ ਤੁਸੀਂ ਬਿਜ਼ਨਸਮੈਨ ਹੋ, ਵੇਖੋ ਵੀ AI ਤੁਹਾਡੇ ਬਿਜ਼ਨਸ ਦੇ ਵਿੱਚ ਤੁਹਾਨੂੰ ਕਿੱਦਾਂ ਹੈਲਪ ਕਰ ਸਕਦੀ ਹੈ, ਉੱਦਾਂ ਦੇ ਟੂਲ ਤੁਸੀਂ ਇਨਕੋਰਪੋਰੇਟ ਕਰੋ, ਹੈ ਨਾ। ਜੇ ਤੁਸੀਂ ਕੋਈ ਹੋਰ ਤਰ੍ਹਾਂ ਦਾ ਤੁਹਾਡਾ ਕੋਈ ਕੰਮ ਹੈਗਾ ਮੈਨੂਫੈਕਚਰਿੰਗ, ਜਿੱਦਾਂ ਆਪਾਂ ਅੱਜ ਦੀ ਐਗਜ਼ਾਮਪਲ ਲੈਂਦੇ ਹਾਂ, ਜੇ ਤੁਸੀਂ ਮੈਨੂਫੈਕਚਰਿੰਗ ਦੇ ਬਿਜ਼ਨਸ ਵਿੱਚ ਹੋ ਤੇ ਇਹਨੂੰ ਵੇਖੋ ਕਿੱਦਾਂ ਇਨਕੋਰਪੋਰੇਟ ਕਰ ਸਕਦੇ ਹੋ। ਤੇ ਜੇ ਤੁਸੀਂ ਇਨਵੈਸਟਰ ਹੋ ਤੇ ਇਹ ਦੇਖੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਇੰਡਸਟਰੀ ਨੂੰ AI ਨੇ ਇੰਪੈਕਟ ਕਰਨਾ ਜਾਂ ਨਹੀਂ ਕਰਨਾ, ਤੇ ਉਹਦੇ ਅਕੋਰਡਿੰਗਲੀ ਤੁਸੀਂ ਆਪਣੇ ਇਨਵੈਸਟਮੈਂਟ ਡਿਸੀਜਨ ਬਣਾ ਸਕਦੇ ਹੋ, ਹੈ ਨਾ। ਸੋ ਜੇ ਤੁਸੀਂ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਕੰਮ ਕਰ ਰਹੇ ਹੋ, ਉਹ ਵੀ ਲੈਂਡਸਕੇਪ ਅਸੀਂ ਤੁਹਾਨੂੰ ਦੱਸਿਆ ਚੇਂਜ ਹੋ ਰਿਹਾ। ਸੋ ਡਜ਼ ਨਾਟ ਮੈਟਰ ਤੁਸੀਂ ਕਿਹੜੇ ਫੀਲਡ ਦੇ ਵਿੱਚ ਹੋ, ਆਪਣੀ ਇੱਕ ਜਿਹੜੀ ਆਏ ਆ, ਆਪਣੀ ਇੱਕ ਅੱਖ ਆ, ਜਿਹੜਾ ਜਾਂ ਧਿਆਨ ਆ, ਉਹ AI ਇਵੋਲਵ ਜਿਹੜਾ AI ਇਵੋਲਵ ਹੋ ਰਹੀ ਆ ਉਹਦੇ ਉੱਤੇ ਜ਼ਰੂਰ ਰੱਖੋ। ਉਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਇੰਪੈਕਟ ਹੋਏਗਾ। ਜੇ ਤੁਸੀਂ ਨਹੀਂ ਰੱਖੋਗੇ ਤੇ ਆਉਣ ਵਾਲਾ ਟਾਈਮ ਹੈ ਨਾ ਸ਼ਾਇਦ ਤੁਹਾਡਾ ਔਖਾ ਹੋਊਗਾ। ਵਧੀਆ ਨਾ ਹੋਵੇ। ਜੀ। ਸੋ ਧੰਨਵਾਦ ਹਰਵਿੰਦਰ। AI ਦੇ ਨਾਲ, ਮੈਨੂਫੈਕਚਰਿੰਗ ਦੇ ਨਾਲ, ਰੋਬੋਟਿਕਸ ਦੇ ਨਾਲ ਅੱਜ ਜਿਹੜੀ ਉਹ ਆਪਾਂ ਗੱਲ ਕੀਤੀ ਆ, ਔਨਸ਼ੋਰ ਮੈਨੂਫੈਕਚਰਿੰਗ ਦੀ ਜਿੱਥੇ ਗੁੱਡ ਨਿਊਜ਼ ਆ, ਦੂਜੇ ਪਾਸੇ ਹਿਊਮਨ ਫੈਕਟਰ ਘਟਣ ਦੀ ਜਿਹੜੀ ਆ ਉਹ ਵੀ ਨਾਲ ਜਿਹੜੀ ਇਸ ਦੇ ਵਿੱਚ ਗੱਲ ਆ। ਸੋ ਇਹ ਬੈਲੈਂਸ ਕਿੱਦਾਂ ਬਣੂਗਾ, ਕਿਵੇਂ ਹੋਊਗਾ, ਪਰ ਫਿਊਚਰ ਇਜ਼ ਚੇਂਜਿੰਗ ਤੇ ਵੀ ਹੈਵ ਟੂ ਚੇਂਜ ਵਿਦ ਇਟ। ਸੋ ਉਹਦੇ ਹਾਂਜੀ, ਨਾਲ ਆਪਾਂ ਨੂੰ ਦੇਖਣਾ ਪੈਣਾ, ਤੇ ਅਸੀਂ ਇਸ ਤਰੀਕੇ ਦੇ ਨਾਲ ਪੰਜਾਬੀ ਟੈਕ ਟਾਕ ਦੇ ਵਿੱਚ ਤੁਹਾਨੂੰ ਜਿਹੜਾ ਆ ਇਹ ਜਾਣਕਾਰੀਆਂ ਦਿੰਦੇ ਰਵਾਂਗੇ। ਜੁੜੇ ਰਹੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਹਰਵਿੰਦਰ, ਬੜੀ ਮਿਹਰਬਾਨੀ।